ਮੇਰੇ ਪੁਨੇ ਤੋਂ ਮੁਕਾਬਲੇ ਉਸ ਤਰ੍ਹਾਂ ਪੁਲ ਬਣਾਇਆ ਸੀ। ਕਿੰਚੀ ਪੁੱਲ ਦੇ ਹਾਂ ਭਾਜੀ ਮੈਂ 10 ਫੁੱਟ ਇਹਨਾਂ ਦੀ ਜਿਹੜੀ ਪਿਛਲੀ ਕੰਧ ਲੱਗਦੀ ਨਾ ਹਮਸਾਇਆ ਸੀ ਉਹਨਾਂ ਦੀ ਵੀ ਪੱਟਤੀ। ਮੈਨੂੰ ਸਲਾਹ ਦੀ ਸਮਝ ਨਹੀਂ ਆਈ। ਇੱਟਾਂ ਫੜਾਈ ਗਿਆ ਜਿਹੜੀ ਮੈਂ ਪਹਿਲੀ ਕੰਧ ਕੀਤੀ ਸੀ ਨਾ, ਮੈਂ ਮੁੜ ਕੇ ਦੇਖਿਆ ਉਹ ਕੰਧ ਹੀ ਹੈ ਨਹੀਂ। ਕਿਉਂ? ਇਹ ਉੱਥੋਂ ਲਾ ਕੇ ਇੱਧਰ ਬਣੂ ਫੜਾਈ ਗਿਆ। ਇਧਰਲੀ ਕੰਧ ਤੂੰ ਮੈਂ 2 ਇੱਟਾਂ ਰੱਖ ਕੇ ਫਿਰ ਉੱਤੇ ਉਹ 2 ਮੱਛੀਆਂ ਰੱਖ ਕੇ ਫਿਰ 2 ਇੱਟਾਂ ਰੱਖ ਕੇ ਏਦਾਂ ਕੰਧ ਬਣਾਈ ਹੈ। ਭਾਜੀ ਦੇਖੋ ਤਾਂ ਮੇਰੇ ਭਰਾ ਦੀ ਕੀ ਤਬੀਅਤ ਕਰ ਦਿੱਤੀ। ਓਏ ਇਹ ਤਾਂ ਪੌਣੇ ਰੋੜੇ ਵਰਗਾ ਮੂੰਹ ਆ। ਮੇਰੇ ਭਰਾ ਦੀ ਕੀ ਜ਼ਿੰਦਗੀ ਕਰਤੀ। अस्सलाम वालेकुम नाज़रीन, टी टाइम में खुश आमदीद। कैसे हैं आप सब? उम्मीद करता हूँ आप खैरियत से होंगे। माशाल्लाह हमने सोचा कि कुछ मुआशरे के पहलू उजागर किए जाएं आपके सामने। सबसे पहले आपने तारीफ़ करनी है मेरे सूट की, काले की। काला जोड़ा पा, ये 2 दिन हो गए मैं ला नहीं रहा क्योंकि बड़ा अच्छा लग रहा है ये, तो मेरा उतारने को दिल नहीं कर रहा। हमारे साथ 2 मजदूर, 2 मिस्त्री, एक मजदूर, और 2 हमारे साथ मुतासरा शख्स ऐसे जिन्होंने इनको बुला लिया और फिर धूनी भी दी इन्होंने, लेकिन वो नहीं निकल रहे। हालांकि अक्सर सुना जाता है कि आप मिस्त्री जब लगाते हैं उसके बाद आप धूनी देते हैं, फिर उनको निकालना पड़ता है। धूनी दे के नहीं, मच्छर कड्डी दे। लेकिन धूनी दे भी हार गया। ये को गूगल भी मुक गई है, वो जी धूनी देने वाली, लेकिन ये नहीं जा रहे। ये कह रहे हैं कि साडा कोई कसूर नहीं, ये कह रहे हैं कि मेरा क्या कसूर, जमाने का कसूर। भजन की मसला होया जरा दसो। ਜਾਨੀ ਸਾਹਿਬ ਤੁਹਾਡੇ ਕੋਲੋਂ ਅਸੀਂ ਫੈਸਲਾ ਕਰਾਉਣਾ, ਅਸੀਂ ਬੜੇ ਪਰੇਸ਼ਾਨ ਆ। ओके, ਮੈਂ ਇਹਨਾਂ ਨੂੰ ਲੈਣ ਗਿਆ ਗੇਟ ਵਾਲੇ ਚੌਕ ਚੋਂ। गेट वाले चौक चो? ਹਾਂਜੀ ठीक है। ਗੱਡੀ ਮੈਂ हाँ जी, ਅੱਡੇ ਤੋਂ ਅੱਡੇ ਤੋਂ ਲੈਣ ਗਿਆ अड्डा भी है तुहाडा? ਉਹ ਅੱਡਾ ਹੀ ਆ। अच्छा, ਤੇ ਮੈਂ ਗੱਡੀ ਰੋਕੀ ਆ ਤੇ ਮਿਰਚ ਇਦਾਂ ਵੱਜੇ ਆ ਕਿ ਜਿੱਦਾਂ ਕਿ ਪਤਾ ਨਹੀਂ ਇਹਨਾਂ ਦਾ ਹੀ ਮਕਾਨ ਬਣਨਾ ਵਾ। हाँ ये पैंदे हुंदे ने एकदम ਇਹ ਤਰ੍ਹਾਂ ਪਏ ਨੇ, ਚੜ ਜਾਂਦੇ ਮੋਟਰਸਾਈਕਲ ਤੇ। ਬੰਦਾ ਘਬਰਾ ਜਾਂਦਾ ਕਿ ਭਾਜੀ ਇਹ ਕੀ ਹੋ ਰਿਹਾ ਸਾਡੇ ਨਾਲ। ਇਸ ਤਰ੍ਹਾਂ ਹੀ ਪਏ ਨੇ। ਮੈਨੂੰ ਇਦਾਂ ਲੱਗਾ ਕਿ ਜਿੱਦਾਂ ਇਹਨਾਂ ਨੇ ਲੱਖ ਕੋਲੋਂ ਲਾ ਲੈਣਾ ਵਾ। ਹਾਂ ਇੰਨੀਆਂ ਗੱਲਾਂ ਉਤੋਂ ਆਹੋ। ਮੇਰੇ ਨਸੀਬ ਮਾੜੇ ਓਏ ਜਾਨੀ ਹੋਏ ਸਾਹਿਬ ਕਿ ਮੈਂ ਇਹਨਾਂ ਦੋਨਾਂ ਨੂੰ ਲੈ ਗਿਆ। ਅੱਛਾ, ਮਸਲਾ ਕੀ ਸੀ, ਲੈ ਕੇ ਕਿਉਂ ਗਏ ਉਹ ਤੁਸੀਂ? ਜਾਨੀ ਸਾਹਿਬ 10 ਫੁੱਟ ਦੀ ਜਗ੍ਹਾ ਸਾਡੀ ਨਾ ਉਹ ਬਹਿ ਗਈ ਸੀ। ਉਹ ਥੱਕ ਗਈ ਹੋਣੀ ਹੈ। ਨਹੀਂ ਸਲਾਬ ਦੀ ਵਜ੍ਹਾ ਤੋਂ ਜਾਨੀ ਸਾਹਿਬ। ਅੱਛਾ, ਤੁਸੀਂ ਇਹਨਾਂ ਨੂੰ ਕਿਹਾ ਵੀ ਇਹਨੂੰ ਇਹਦੇ ਥੱਲੇ ਕੁਰਸੀ ਰੱਖ ਦਿਓ? ਨਹੀਂ ਇਹਨਾਂ ਨੂੰ ਮੈਂ ਕਿਹਾ ਕਿ ਜਿਹੜੀ ਬਾਕੀ ਜਗ੍ਹਾ ਨਾ ਇਹਦੇ ਨਾਲ ਮਿਲਾ ਦਿਓ ਉਹਨੂੰ। ਅੱਛਾ, 10 ਫੁੱਟ ਦੀ ਜਗ੍ਹਾ ਤੇਰਾ ਬਹਿ ਗਈ ਸੀ। ਹਾਂਜੀ, ਉਹਨੂੰ ਸਲਾਬ ਦੀ ਪੱਧਰੀ ਵਜ੍ਹਾ ਤੋਂ। ਕਰਕੇ ਨਾ ਤੇ ਉਹਨੂੰ ਪੁੱਟ ਕੇ ਉਨੀ ਜਗ੍ਹਾ ਪੱਧਰੀ ਕਰਕੇ ਜਿਹੜੀ ਬਾਕੀ ਵਿਹੜਾ ਸੀ, ਹਾਂਜੀ ਵਿਹੜਾ ਸੀ ਹਾਂ, ਉਹਦੇ ਨਾਲ ਉਹਨੂੰ ਮਿਲਾ ਮਿਲਾ ਦਿਓ ਨਾਲ। ਬਸ ਇੱਥੋਂ ਹੀ ਇਹੀ ਤੁਹਾਡੀ ਗਲਤ ਫਹਿਮੀ। ਜਾਨੀ ਸਾਹਿਬ ਪੌਣੇ 3 ਮਹੀਨੇ ਹੋ ਗਏ ਆ, ਇਹਨਾਂ ਨੇ ਘਰ ਦੀ ਹਰ ਚੀਜ਼ ਵਕਾਤੀ ਹੈ। ਯਾਨੀ ਇਹਨਾਂ ਨੇ ਉਹ ਜਿਹੜੀ ਬੈਠੀ ਜਗ੍ਹਾ ਸੀ ਉਹਨੂੰ ਤਾਂ ਨਹੀਂ ਕੀਤਾ, ਬਾਕੀ ਸਾਰੀ ਨੂੰ ਉਹਦੇ ਜਿੰਨਾ ਕਰ। ਉਹਦੇ ਜਿੰਨਾ ਕਰਤਾ ਜਾਨੀ ਸਾਹਿਬ। ਉਹ ਤੁਹਾਡਾ ਬਹੁਤ ਫਿੱਟੇ ਮੂੰਹ ਵੀ ਤੁਹਾਡਾ। ਜਾਨੀ ਸਾਹਿਬ ਘਰ ਦੀ ਇੱਕ ਇੱਕ ਚੀਜ਼ ਲੱਭ ਕੇ ਸਜਾਈਏ, ਇੱਕ ਇੱਕ ਚੀਜ਼ ਲੱਭ ਕੇ ਬਰਬਾਦ ਕਰਾਈਏ, ਲੱਭ ਕੇ ਵਕਾਈਏ, ਇੱਕ ਇੱਕ ਲੱਭ ਕੇ ਵਕਾਈ ਇਹਨਾਂ ਨੇ, ਐਸਾ ਹੀ ਹੋਇਆ ਹੈ ਨਾ? ਐਸਾ ਹੀ ਜ਼ਲੀਲੋ ਇਹ ਖੌਰ। ਕੌਣ ਨੇ? ਇਹ ਮੇਰੇ ਭਰਾ ਨੇ ਮੇਰੇ। ਇਹ ਤੁਹਾਡੇ ਭਰਾ ਨੇ? ਹਾਂਜੀ ਅੱਛਾ ਇੱਕ ਕਸਟਮਰ, ਅੱਛਾ, ਕਸਟਮਰ ਨੇ। ਹਾਂਜੀ ਇਹਨਾਂ ਦੇ ਕਸਟਮਰ ਆ। ਇਹ ਨਾਲ ਹੁੰਦੇ ਤੁਹਾਡੇ? ਹਾਂਜੀ ਮੇਰੇ ਨਾਲ ਇਹ ਹੁੰਦੇ। ਤੁਹਾਡੇ ਭਰਾਵਾਂ ਦਾ ਕੀ ਗੱਲ, ਇੰਨਾ ਫਰਕ ਕਿਉਂ ਆ? ਉਹ ਜੀ ਲੈਦਾ ਕਰਤਾ ਇਹਨਾਂ ਨੇ। ਇਹਨਾਂ ਨੇ ਕਰਾਤਾ ਲੱਗਦਾ ਖੁਆਰ ਕਰਤਾ। ਪੈਸੇ ਕਿੰਨੇ ਮੁੱਕੇ ਸੀ? ਜਾਨੀ ਸਾਹਿਬ ਇਹਦਾ ਨਾ ਸਿਰਫ ਮੇਰਾ 40,000 ਰੁਪਏ ਮੁੱਕਿਆ ਸੀ। ਵੀ ਉਨੀ ਕੁ ਕੰਮ ਦਾ? ਉਨੀ ਕੁ ਕੰਮ ਦਾ 40,000 ਰੁਪਏ। ਇਹ ਕੋਈ ਮਹੀਨਾ ਹੋ ਗਿਆ ਇਸ ਗੱਲ ਨੂੰ? ਜਾਨੀ ਸਾਹਿਬ ਪੌਣੇ 3 ਮਹੀਨੇ ਹੋ ਗਏ ਨੇ। ਪੌਣੇ 3 ਮਹੀਨੇ? ਮੈਂ ਕਹਿੰਦਾ ਜਾਨੀ ਸਾਹਿਬ ਜ਼ਲੀਲ ਕਰਤਾ। ਮੇਰੀ 8 ਲੱਖ ਦੀ ਕਮੇਟੀ ਸੀ, ਮੈਂ ਖਾਲਾ ਨਾ ਪਾਈ ਸੀ। ਖਾ ਲੈਣਾ? ਹਾਂਜੀ, ਉਹ ਸਾਰੀ ਮੁਕਾਤੀ। ਉਹ ਵਕਾਤੀ ਨਹੀਂ, ਮੁਕਾਤੀ। ਮੁਕਾਤੀ, ਹਾਂ। ਉਹ ਸਾਰੀ ਮੁਕਾਤੀ। ਉਸ ਤੋਂ ਬਾਅਦ 1.5 ਤੋਲਾ ਸੋਨਾ ਮੇਰੀ ਘਰ ਦੀ ਦਾ ਸੀਗਾ, ਲੈ ਉਹ ਵੀ ਵਿਕ ਗਏ। ਓਏ ਹੋ, ਮੇਰਾ ਖਿਆਲ 3 ਲੱਖ ਨੂੰ ਤੋਲਾ ਹੋਇਆ ਇਸ ਟਾਈਮ ਹਾਂਜੀ, ਤਕਰੀਬਨ। 12-13 ਲੱਖ ਰੁਪਈਆ 12-13 ਲੱਖ ਰੁਪਏ ਲੱਗ ਗਿਆ। ਲੱਗ ਗਿਆ ਵਾ। ਜਾਨੀ ਸਾਹਿਬ ਹਜੇ ਤੱਕ ਕੰਮ ਨਹੀਂ ਮੁੱਕਿਆ। ਆਖਰੀ ਮੇਰੇ ਕੋਲ 125 ਨਵਾਂ ਸੀ, ਮੈਂ ਕਢਾਇਆ, ਲੋ ਉਹ ਵੀ ਵਿਕ ਗਿਆ। ਤੇ ਹਜੇ ਤੱਕ ਵੀ ਕੰਮ ਨਹੀਂ ਸਾਡਾ ਮੁੱਕਿਆ। ਜਾਨੀ ਸਾਹਿਬ ਘਰ ਦੀ ਵਾਸ਼ਰੂਮ ਜਿਹੜਾ ਵਾ ਉਹ ਵੀ ਨਵਾਂ ਬਣਵਾਤਾ ਇਹਨਾਂ ਨੇ। ਅੱਛਾ, ਜਦੋਂ ਤੁਸੀਂ ਇਹਨਾਂ ਨੂੰ ਲੈ ਕੇ ਗਏ ਹੋ, ਹਾਂਜੀ, ਉਸ ਟੋਏ ਤੋਂ ਇਲਾਵਾ ਘਰ 'ਚ ਕੁਝ ਬਣਨ ਵਾਲਾ ਸੀ? ਕੁਛ ਵੀ ਨਹੀਂ ਸੀ ਬਣਨ ਵਾਲਾ। ਉਹ ਟੋਇਆ, ਯਾਨੀ ਇਹ ਟੋਏ ਤੋਂ ਇਹਨਾਂ ਨੇ ਸ਼ੁਰੂ ਕਰਤਾ ਕੰਮ? ਇਹ ਤੋਂ ਸਟਾਰਟ ਕੀਤਾ, ਇਹ ਤੋਂ ਸਾਨੂੰ ਟੋਏ ਤੋਂ ਬਾਅਦ ਪੂਰਾ ਫਰਸ਼। ਸਭ ਤੋਂ ਪਹਿਲੇ ਇਹਨਾਂ ਦਾ ਕੰਮ ਹੁੰਦਾ ਕਿ ਜਦੋਂ ਇਹ ਟੋਇਆ ਕਰੋ ਨਾ, ਫਿਰ ਕਿਉਂਕਿ ਬਾਕੀ ਫਰਸ਼ ਨਾ, ਫਿਰ ਕਹਿੰਦੇ ਭਾਜੀ ਇਹ ਵੀ ਬਣਵਾ ਲਓ ਨਾਲ। ਹਾਂਜੀ ਬਿਲਕੁਲ ਐਸਾ ਹੀ ਹੋਇਆ। ਫਿਰ ਕੰਧਾਂ ਬਹਿ ਗਈਆਂ, ਫਿਰ ਅੱਛਾ ਅੱਛਾ, ਖੁਦ ਪਾਣੀ ਪਾ ਕੇ ਬਾਅਦ ਚੋਂ ਬਿਠਵਾਤਾ ਇਹਨਾਂ ਨੂੰ ਤੇ ਢਵਾਤੀ ਹਰ ਚੀਜ਼। ਆ ਸਾਹਿਬ ਇੱਕ ਮਿੰਟ ਚ ਭਾਜੀ, ਮੈਂ ਇੱਕ ਮਿੰਟ, ਓਏ ਉਸਤਾਦ ਓਏ ਅੱਖ ਨੀਵੀਂ ਕਰ। ਓਏ ਇਹ ਮਿਸਤਰੀ ਇੱਕ ਮਜ਼ਦੂਰ ਆ? ਉਸਤਾਦ ਹੈ, ਉਸਤਾਦ ਇਹ ਸਾਹਿਬ। ਮਿਸਤਰੀ ਆ? ਹਾਂਜੀ। ਤੁਸੀਂ ਇਹਦੇ ਨਾਲ ਮਜ਼ਦੂਰ? ਮੈਂ ਆਦਲ। ਇਹ ਦੋਵੇਂ ਇਕੱਠੇ ਸੀ ਜਾਂ ਲੈਦਾ? ਇਕੱਠੇ ਹੀ ਆਏ ਇਕੱਠੇ ਸੀ? ਇਕੱਠੇ ਹੀ ਆਏ ਆ। ਸਾਡਾ ਸੈੱਟ ਦੋਵਾਂ ਦਾ। ਦੋਵਾਂ ਦਾ? ਹਾਂਜੀ। ਅੱਛਾ, ਭਾਜੀ ਮੈਂ ਉਹ ਵੱਡਾ ਤੇ ਜਿਹੜਾ ਤੁਹਾਡੇ ਸਿਰ ਤੇ ਹੁੰਦਾ ਉਹ ਕਿੱਥੇ ਆ? ਆ ਵੱਡਾ ਮੇਰਾ ਉਸਤਾਦ। ਅੱਛਾ, ਤੁਸੀਂ ਦੋਵੇਂ ਹੀ ਹੋ? ਮੈਂ ਹੀ ਕਰ ਲਿਆ ਸਾਰਾ ਕੁਝ। ਆ ਤੂੰ ਕਰਨਾ? ਅੱਛਾ, ਠੀਕ ਆ।
ਸਿਰਫ ਇੰਨੀ ਗੱਲ ਕੀਤੀ ਇਹਨੇ ਕਿ ਵੀ ਇਹ ਟੋਇਆ ਇੰਨਾ ਕਰਨਾ ਵਾ, ਨਾ ਉੱਤੇ 40-50 ਹਜ਼ਾਰ 60,000 70,000 ਲੱਗ ਜਾਣਾ ਸੀ। ਕੀ ਐਸਾ ਹੋਇਆ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮਸ਼ਕੂਰ ਹਾਂ ਜੀ ਤੁਹਾਡਾ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ। ਦੂਸਰੀ ਗੱਲ, ਯਾਦੀ ਸਾਹਿਬ, ਇਹਨਾਂ ਨੂੰ ਇਹ ਨਹੀਂ ਪਤਾ ਵੀ ਸਲਾਬ ਜਿਹੜੀ ਆ ਅੰਦਰੋਂ ਅੰਦਰ ਹੀ ਕਿੱਥੇ ਘਰ ਕਰਦੀ ਆ। ਅਸੀਂ ਮੁੱਢ ਨੂੰ ਫੜਨਾ ਸੀ, ਇਹਨਾਂ ਦੇ ਹਿਸਾਬ ਨਾਲ ਵੀ ਉਹ 10 ਫੁੱਟ ਜਿਹੜੀ ਬਹਿ ਗਈ ਆ ਉਹ ਹੀ ਨਹੀਂ ਸੀ ਬੈਠੀ। ਅਸੀਂ ਉਹ 10 ਫੁੱਟ ਪੱਟੀ ਆ, ਸਾਨੂੰ ਸਲਾਬ ਦੀ ਕੋਈ ਸਮਝ ਨਹੀਂ ਆਈ। ਅੱਗੇ ਤੁਰ ਪਈ ਸੀ। ਅਸੀਂ ਅੱਗੋਂ 10 ਫੁੱਟ ਹੋਰ ਪੱਟੀ ਆ, ਅੱਲਾ ਮੇਰਾ ਜਾਣਦਾ, ਸਾਨੂੰ ਸਲਾਬ ਦੀ ਸਮਝ ਨਹੀਂ ਆਈ। ਉਨੀ ਚਿਰ 'ਚ ਇਹਨੂੰ ਤੁਹਾਡੀ ਆ ਗਈ ਸੀ, ਤੈਨੂੰ ਇਹਨਾਂ ਦੀ ਆ ਗਈ ਸੀ। ਮੈਨੂੰ ਸਮਝ ਆ ਗਈ, ਉਹਨਾਂ ਨੂੰ ਸਲਾਬ ਦੀ ਨਹੀਂ ਸਮਝ ਆ ਰਹੀ, ਤੈਨੂੰ ਇਹਨਾਂ ਦੀ ਨਹੀਂ ਆ ਇਹਨਾਂ ਰਹੀ। ਦੀ ਨਹੀਂ ਸਮਝ ਆ ਰਹੀ ਸੀ। ਅੱਛਾ, ਭਾਜੀ ਮੈਂ 10 ਫੁੱਟ ਇਹਨਾਂ ਦੀ ਜਿਹੜੀ ਪਿਛਲੀ ਕੰਧ ਲੱਗਦੀ ਨਾ ਹਮਸਾਏ ਸੀ, ਉਹਨਾਂ ਦੀ ਵੀ ਪੱਟਤੀ। ਮੈਨੂੰ ਸਲਾਬ ਦੀ ਸਮਝ ਨਹੀਂ ਆਈ ਕਿ ਸਲਾਬ ਆਈ ਕਿੱਥੋਂ ਆ। ਹੁਣ ਦੇਖੋ ਮੇਰੀ ਸੁਣੋ ਗੱਲ, ਮਿਸਤਰੀ ਫੂਲਾ ਐਵੇਂ ਨੀ ਤੁਰਿਆ ਫਿਰਦਾ। ਕੌਣ? ਮਿਸਤਰੀ ਫੂਲਾ। ਮਿਸਤਰੀ ਫੂਲਾ? ਹਾਂ, ਇਹ ਐਵੇਂ ਨੀ ਤੁਰਿਆ ਫਿਰਦਾ, ਕਿਸੇ ਗੱਲ ਨਾਲ ਹੀ ਤੁਰਿਆ ਫਿਰਦੇ। ਅਸੀਂ ਬੜੇ ਪਲਾਜੇ ਪਾਏ ਆ। पाए है पैदल? हाँ जी। प्लाजा सर बनाते हैं, पाਉਂਦਾ कोई नहीं प्लाजा। प्लाजा इंज पाता तुझे लग ਲਾਲ ਮਿਰਚ ਚਾਵਲ ਵਾਲਾ ਪਲਾਜਾ ਦੇਖਿਆ? नहीं नहीं हाँ 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 ਉਹ ਕਿਹਨੇ ਪਾਇਆ? किन्ने? ਮੈਨੂੰ ਬੰਦਾ ਦੇਣਾ ਜਿਹਨੇ ਪਾਇਆ ਵਿੰਗਾ ਵਾ। हाँ ਕੋਈ ਜਾਨੀ ਸਾਹਿਬ ਇਹੀ ਮਿੱਠੀਆਂ ਫਿੱਕੀਆਂ ਦੀ ਵਜ੍ਹਾ ਤੋਂ ਇਹਨੇ ਮੈਨੂੰ ਬਰਗਲਾਇਆ। सर मुद्दे ते आओ। ਮੁੱਦੇ ਹਾਲੇ ਤੱਕ ਤਾਂ ਸਲਾਬ ਦਾ ਨਹੀਂ ਪਤਾ ਲੱਗਣ ਡਿਆ ਮੈਨੂੰ। 8 ਲੱਖ ਰੁਪਇਆ ਕਿੱਥੇ 12 13 14 ਲੱਖ ਕਿੱਥੇ ਲਾਤਾ? ਉਹ ਤੁਹਾਨੂੰ ਸਾਰਾ ਦੱਸੂਗਾ, ਐਵੇਂ ਤੇ ਵਿੱਚ ਹੀ ਲੱਗਿਆ ਵਾ। ਮੈਂ ਇੱਕ ਮਿੰਟ, ਇਸ ਟਾਈਮ ਘਰ ਦੀ ਕੰਡੀਸ਼ਨ ਕੀ ਆ? ਜਾਨੀ ਸਾਹਿਬ ਕਿੰਨਾ ਕੁ ਬਣਿਆ ਵਾ? ਜਾਨੀ ਸਾਹਿਬ ਘਰ ਦੀ ਕੰਡੀਸ਼ਨ ਇਹ ਵਾ ਕਿ ਸਾਰਾ ਹੀ ਰੜਾ ਮਦਾਨ ਹੋਇਆ ਪਿਆ। ਬੁੱਢੀ ਮੇਰੀ ਆਪਣੇ ਪੇਕਿਆਂ ਦੇ ਘਰ ਵਾ, ਬੱਚੇ ਮੇਰੇ ਕਿਤੇ ਮੇਰੇ ਵੱਡੇ ਭਾਈ ਦੇ ਘਰ, ਤੇ ਮੈਂ ਆਪਣੇ ਇੱਕ ਦੋਸਤ ਦੇ ਨਾਲ ਰਹਿਣਾ। ਤੇ ਉਹ ਜਿਹੜਾ ਤੁਹਾਡਾ ਮਕਾਨ ਚ ਉੱਤੇ ਇਸ ਟਾਈਮ ਕੀ ਆ? ਉੱਥੇ ਸਿਰਫ ਰੜਾ ਮਦਾਨ ਆ ਜੀ, ਪਲਾਟ ਆ? ਪਲਾਟ ਸਾਰਾ ਹੀ। ਬਾਕੀ ਕਿਤੇ ਗਿਆ ਸਾਰਾ ਕੁਝ? ਬਸ ਇਹਨਾਂ ਦੀ ਮਰੂਮੇ ਮਿੰਨਤ ਇਹਨਾਂ ਦਾ। ਅੱਛਾ, ਇਹਨਾਂ ਨੇ ਉਹ ਜਿਹੜਾ ਇੰਨੀ ਕੀ ਜਗ੍ਹਾ ਸੀ ਉਹ ਛੱਡ ਕੇ ਬਾਕੀ ਸਾਰਾ ਕੁਝ ਢਾਤਾ? ਢਾਤਾ ਸਾਰਾ ਜੀ ਇਹਨਾਂ ਨੇ। ਇਹ ਅਸਲ ਉਸ ਜੜ ਤੇ ਪਹੁੰਚਣਾ ਚਾਹ ਰਹੇ ਨੇ। ਉਹ ਪਹੁੰਚੇ ਨਹੀਂ, ਹਜੇ ਤੱਕ ਨਹੀਂ ਪਹੁੰਚੇ। ਭਾਜੀ ਉਹ ਜੇ ਤੁਹਾਨੂੰ 4 ਘਰ ਛੱਡ ਕੇ ਜੜ ਮਿਲੇ ਤੇ ਉਹਨਾਂ ਦਾ ਵੀ ਪੁੱਟ ਦਿਓਗੇ ਤੁਸੀਂ? ਇਹ ਭਾਈ ਸਾਨੂੰ ਪਟਣਾ ਪੈਣਾ। ਮਿਸਤਰੀ ਫੂਲਾ ਕੰਮ ਕਰਦਾ ਪਰ ਜੜੋ। ਹਾਂ, ਤਸ਼ਖੀਸ਼ ਕਰੀ ਪਹਿਲੇ। ਅੱਛਾ, ਸਾਰਾ ਮਕਾਨ ਕਿਉਂ ਢਾਇਆ? ਭਾਜੀ ਮੇਰੀ ਸੁਣੋ ਗੱਲ, ਮੈਨੂੰ ਆਹ ਲੱਗਾ ਵੀ ਸਲਾਬ ਕੰਧਾਂ ਤੋਂ ਚੜਨ ਲਈ, ਨੀਹਾਂ ਤੋਂ ਸਲਾਬ ਚੜਨ ਲਈ ਆਪਾਂ ਕੰਧਾਂ ਹੀ ਢਾਤੀਆਂ। ਉਹ ਤੈਨੂੰ ਬਗੈਰਤ ਆਦਮੀ, ਤੂੰ ਨਾਲ, ਤੂੰ ਵੀ ਨਹੀਂ ਉਹਨੂੰ ਦੱਸਣ ਲੱਗਾ ਵੀ ਅਗਲੇ ਮਾਲਕਾਂ ਨੂੰ ਤਾਂ ਪੁੱਛ ਲਓ। ਉਸਤਾਦ ਨੂੰ ਕੀ ਪਤਾ ਨਹੀਂ? ਉਹਨੂੰ ਪਤਾ ਵਾ। ਇਹਦੇ ਨਾਲ ਜਦੋਂ ਇਹ ਸਾਨੂੰ ਗੇਟਾਂ ਤੋਂ ਲੈ ਕੇ ਗਿਆ, ਉੱਥੇ ਹੋਰ 20 ਮਿਸਤਰੀ ਸੀ, ਲੈ ਜਾਂਦਾ ਜਿਹਨੂੰ ਮਰਜ਼ੀ। ਤੁਸੀਂ ਆਪ ਚੜ ਕੇ ਛਾਲ ਉਹਦੇ ਤੇ ਮਾਰਦੀ। ਹਰ ਬੰਦਾ ਤੁਹਾਨੂੰ ਨਹੀਂ ਸਮਝਦਾ। ਮੈਂ ਤੁਹਾਨੂੰ ਦੱਸਦਾ ਵੀ ਨਾਜ਼ਰੀਨ ਨੇ ਮੇਰੀ ਗੱਲ ਸੁਣ, ਹਰ ਬੰਦਾ ਇੰਨਾ ਸਿਆਣਾ ਨਹੀਂ ਹੁੰਦਾ ਜਿਨ੍ਹਾਂ ਨੂੰ ਇਹਨਾਂ ਦਾ ਪਤਾ ਹੋਵੇ। ਕਈ ਵਿਚਾਰੇ ਅਨਭੋਲ ਫਸ ਜਾਂਦੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੰਮ ਹੀ ਨਹੀਂ ਕਰਾਇਆ ਕਦੀ। ਅਨਭੋਲ ਨਹੀਂ, ਇਹ ਬੜੇ ਹੁਸ਼ਿਆਰ ਓਏ ਤੁਸੀਂ ਬਹੁਤ ਹੁਸ਼ਿਆਰ ਹੋ। ਕਈ ਐਸੇ ਬੰਦੇ ਫਸ ਜਾਂਦੇ, ਉਹਨਾਂ ਨੇ ਨਾ ਕਦੀ ਉਹਨਾਂ ਦੇ ਪਿਓ ਦਾਦੇ ਨੇ ਉਹਨਾਂ ਨੂੰ ਦੱਸਿਆ ਵੀ ਪੁੱਤਰ ਮਿਸਤਰੀਆਂ ਮਜ਼ਦੂਰਾਂ ਨਾਲ ਇਦਾਂ ਕਰਨਾ, ਨਾ ਕਦੀ ਇਹ ਗੱਲਬਾਤ, ਨਾ ਉਹ ਵਿਚਾਰਿਆਂ ਨੂੰ ਪਤਾ ਲੱਗਾ ਵੀ ਇਹ ਘਰ ਦਾ ਇੰਨਾ ਕਿ ਉਹਨਾਂ ਨੂੰ ਇਹ ਪਤਾ ਨਾ ਵੀ ਕਿਸੇ ਮਿਸਤਰੀ ਮਜ਼ਦੂਰ ਨੇ ਕਰਨਾ, ਤੇ ਫਲਾਂ ਜਗ੍ਹਾ ਬੈਠੇ ਹੁੰਦੇ, ਉਹਦੀ ਕਿਸਮਤ ਮਾੜੀ, ਉਹ ਤੁਹਾਨੂੰ ਲਿਆਇਆ। ਉਹ ਤਾਂ ਉਹਨਾਂ ਦੀ ਗੱਲ ਸੁਣ ਕੇ ਉਸਤਾਦ ਫੁੱਲੇ ਉਹਨਾਂ ਦੇ ਨਾਲ ਦਾ ਹੋ ਗਿਆ। ਸਾਡੀ ਵੀ ਤਾਂ ਸੁਣ ਲਾ। ਕੰਧਾਂ ਕਿਉਂ ਢਾਤੀਆਂ? ਜਦੋਂ ਟੋਇਆ ਕਰਨਾ ਸੀ ਕੰਧਾਂ ਕਾਹਤੋਂ ਢਾਤੀਆਂ? ਇਹਨੇ ਸਾਨੂੰ ਦੱਸਿਆ ਵੀ ਸਿਰਫ 10 ਫੁੱਟ ਦੀ ਜਗ੍ਹਾ, ਕੰਧਾਂ ਨੂੰ ਸਾਰੀਆਂ ਨੂੰ ਤਰੇੜਾਂ ਆਈਆਂ, ਦੀਵਾਰਾਂ ਨੂੰ ਸਲਾਬ ਚੜੀ। ਅਸੀਂ 10 ਦਿਨ ਨਾ ਜਾਂਦੇ, ਇਹਦੀ ਛੱਤ ਥੱਲੇ ਡਿੱਗ ਪੈਣੀ ਸੀ। ਬਾਲ ਬੱਚੇ, ਬੁੱਢੀ ਬੀਵੀ, ਸਭ ਕੁਝ ਤਬਾਹ। ਉਸਤਾਦ ਫੁੱਲੇ ਨੇ ਬਚਾਈ ਇਹਨਾਂ ਦੀ ਜ਼ਿੰਦਗੀ। ਤੁਸੀਂ ਇਹਨਾਂ ਨੇ ਤੈਨੂੰ ਪੁੱਛਿਆ ਵੀ ਅਸੀਂ ਕੰਧਾਂ ਢਾ ਲਈਏ? ਨਹੀਂ, ਮੈਨੂੰ ਕੋਈ ਨਹੀਂ ਬਗੈਰ ਪੁੱਛਿਆ। ਤੋਂ ਤੁਸੀਂ ਨੂੰ ਪੁੱਛਣ ਤੋਂ ਬਗੈਰ ਕਿੱਦਾਂ ਢਾ ਸਕਦੇ ਆ? ਤੁਸੀਂ ਡਾਕਟਰ ਦੇ ਕੋਲੇ ਜਾਂਦੇ ਹੋ? ਮੈਂ ਜਾਣਾ। ਹਾਂਜੀ ਠੀਕ। ਡਾਕਟਰ ਤੁਸੀਂ ਕੀ? ਡਾਕਟਰ ਸਾਹਿਬ ਮੇਰੇ ਦਰਦ ਇੱਥੇ ਦਰਦ ਹੋਣ ਹਾਂ, ਡੇ, ਠੀਕ। ਸਾਰੀ ਤਸ਼ਖੀਸ਼ ਕਰਕੇ ਤੁਹਾਨੂੰ ਕੰਪਲੀਟ ਟੈਸਟ। ਨਹੀਂ, ਮੈਂ ਗਿਆ ਡਾਕਟਰ ਕੋਲ। ਮੈਂ ਉਹਨੂੰ ਕਿਹਾ ਯਾਰ ਮੇਰੇ ਉੱਪਰਲੀ ਦਾੜ 'ਚ ਮੈਂ ਖਾਣਾ ਦਰਦ ਹੁੰਦੀ। ਉਹਨੇ ਭਾਈ ਬੜੇ ਅੱਛੇ ਤਰੀਕੇ ਨਾਲ ਮੇਰਾ ਪੂਰਾ ਮੂੰਹ ਦੀ ਸਫਾਈ ਕੀਤੀ। ਹਾਂ। ਸਾਰੀਆਂ ਦਾੜਾਂ ਦੰਦ ਉਹਨੇ ਓਕੇ ਕੀਤੇ ਮੇਰੇ ਜਨਾਬ। ਉਹਨੂੰ ਤੁਸੀਂ ਕਿਉਂ ਨਹੀਂ ਕਿਹਾ ਵੀ ਮੈਂ ਤੈਨੂੰ ਇੱਕ ਦਾੜ ਦਾ ਕਿਹਾ ਆ? ਉਹਦਾ ਕੰਮ ਹੈ ਨਾ, ਉਹਨੇ ਦੇਖਿਆ ਵੀ ਕਿੱਥੋਂ ਸਾਰਾ ਸਿਸਟਮ ਅੱਗੇ ਨਾ ਵਧੇ। ਇਹ ਉਸਤਾਦ ਫੁੱਲਾ ਵੀ ਆਪਣੇ ਕੰਮ ਦਾ ਡਾਕਟਰ ਆ, ਪੂਰਾ ਮੁਆਇਨਾ ਕਰਕੇ ਕੰਮ ਕਰਦਾ ਹੈ। ਹੁਣ ਅਸੀਂ ਰੜਾ ਪਲਾਟ ਕਰਤਾ, ਉਸ ਪਲਾਟ ਨੂੰ ਸਾਰਾ ਦਾ ਮਲਬਾ ਬਾਹਰ ਕੱਢਾਂਗੇ। ਓਏ ਉਹਨੂੰ ਤੇ ਪੁੱਛ ਲੈ ਉਹਦੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ। ਉਹਦਾ ਸਾਰਾ ਕੁਝ ਵਿਕਾਤਾ ਤੂੰ। ਓਏ ਅਸੀਂ ਇਹਨੂੰ ਚੀਜ਼ ਠੀਕ ਦੇਣੀ ਆ, ਮਕਾਨ ਬਣਾ ਕੇ ਜਿਹੜਾ ਸਲਾਬ ਦੇ ਸਾਰੀ ਜ਼ਿੰਦਗੀ ਚੜ ਜਵੇ। ਮਿਸਤਰੀ ਫੂਲ ਦੇ ਛਿੱਤਰ ਮਾਰੇ ਇਹ। ਇੱਕ ਸਿੰਗਲ ਕੰਧ ਤੇ ਇਹਨੂੰ ਕਮਰਾ ਪਾ ਦਵਾਂ ਫੇ ਮੰਨੋ? ਹੈ ਹਾਂਜੀ। ਸਿੰਗਲ ਕੰਧ ਤੇ ਕਿਦਾਂ ਕਮਰਾ ਪੈਂਦਾ? ਇਹ ਮਿਸਤਰੀ ਫੂਲੇ ਦਾ ਕੰਮ ਆ। ਯਾਨੀ ਇੱਕ ਕੰਧ ਬਣਾ ਕੇ ਉਹਨੂੰ ਇੰਜ ਚਾਰੋਂ ਪਾਸੇ ਕਰ ਦੇਣਾ, ਐ ਕਰਕੇ ਘੁਮਾ ਕੇ ਇੱਕੋ ਕੰਧ ਨੂੰ, ਜਿਵੇਂ ਕਈਆਂ ਨੇ ਇੱਥੋਂ ਵਾਲ ਚੁੱਕ ਕੇ ਸਾਰੇ ਇੱਥੇ ਰੱਖੇ ਹੁੰਦੇ ਆ ਕਰਕੇ। ਇੱਕ ਬੰਦੇ ਦੀ ਨਾਲੀ ਜਿੰਨੀ ਜਗ੍ਹਾ ਸੀ, ਉਸਤਾਦ ਫੁੱਲੇ ਨੇ ਉਹਨੂੰ ਉੱਤੇ ਘਰ ਬਣਾਤਾ। ਨਾਲੀ ਦੇ ਐ ਥੱਲੋਂ ਦੀਵਾਰ ਚੁੱਕੀ ਹੈ, ਉੱਤੋਂ ਐ ਖੋਲਤੀ। ਓਏ ਹਵਾ 'ਚ ਕਮਰੇ ਆ। ਇਹ ਟਨਕੀਕ ਦੇ ਨਾਲ ਥੱਲੇ ਕੋਈ ਉਹਨੂੰ ਇੰਜ ਕਰ ਜਾਵੇ, ਉਹ ਤੂੰ ਦਿਲ ਕਰੇ ਤਾਂ ਨਿਕਲ ਜੇ ਮਕਾਨ। ਨਾ ਉਸਤਾਦ ਫੁੱਲਾ ਮੇਰਾ ਦੁਨੀਆ ਤੇ ਨਾਮ ਹੋ ਗਿਆ। ਬਾਹਰ ਦੇ ਮੁਲਕ ਚੱਲਾ ਸੀ, ਪੈਰੀ ਪੈ ਕੇ ਮਹੱਲੇਦਾਰਾਂ ਨੇ ਰੋਕਿਆ। ਓਏ ਜਾਣ ਦੇਣਾ ਸੀ। ਓਏ ਉਹ ਕਿਹੜੇ ਲੱਗੇ ਮੇਰੇ ਮੁਕੋ ਮਹੱਲੇਦਾਰ ਜਿਨ੍ਹਾਂ ਨੇ ਇਹਨੂੰ ਰੋਕ ਲਿਆ? ਉਸ ਗਰੀਬ ਦਾ ਬੇੜਾ ਗਰਕ। ਆਓ ਵੇਖ, ਹਾਂਜੀ।
ਇਹ ਇਸ ਕੰਮ 'ਚ ਇਹਦਾ ਕੀ ਹੈ ਕੰਮ? ਜਾਨੀ ਸਾਹਿਬ ਮੇਰਾ ਭਰਾ ਜਿਹੜਾ ਨਾ ਬੜਾ ਸਿਹਤਮੰਦ ਸੀ, ਇਹਨਾਂ ਨੇ ਰੋਟੀਆਂ ਖਾ ਖਾ ਚਾਹਾਂ ਮੰਗਾ ਮੇਰੇ ਭਰਾ ਦਾ ਮੂੰਹ ਐ ਕਰ ਨਹੀਂ, ਦਿੱਤਾ। ਇਹ ਉੱਥੇ ਹੁੰਦਾ ਇਹਨਾਂ ਦੇ ਕੋਲ? ਇਹ ਉਹਦੇ ਕੋਲ ਹੁੰਦਾ ਸੀ। ਅੱਛਾ, ਇਹਨਾਂ ਨੂੰ ਉੱਥੇ ਰੱਖਿਆ ਸੀ? ਹਾਂਜੀ। ਮੇਰੇ ਕੋ ਮੰਗਾਉਂਦੇ ਸੀ, ਰੋਟੀ ਮੰਗਾ ਲਈ, ਚਾਹ ਮੰਗਾ ਲਈ, ਮੈਨੂੰ ਤੋਰੀ ਰੱਖਦੇ ਸੀ ਕਿਸੇ ਪਾਸੇ। ਤੇ ਤੂੰ ਉਹਨੂੰ ਦੱਸਣਾ ਸੀ ਕਿ ਭਾਜੀ ਇਹ ਤੇ ਸਾਨੂੰ ਲੁੱਟਣ ਦੇ ਆ। ਉਹ ਨਹੀਂ, ਲੁੱਟਣ ਕਿਹੜਾ ਡਏ, ਲੁੱਟਣ ਡਏ ਆ। ਸਾਨੂੰ ਬੜਾ ਕਿਤੇ ਘੁੰਨੇ ਖਵਾ ਛੱਡੇ ਵੀ, ਕਿਤੇ ਬੱਕਰੇ ਪਕਾ ਛੱਡਦੇ, ਉਹੀ ਡੁੱਬਦੀ ਟਾਂਗਰੀ ਜਾਂ ਭੱਲੇ ਪਕੌੜੀਆਂ ਖਵਾਈਆਂ ਵਾ। ਨਾਲੇ ਮੇਰੀ ਸੁਣੋ ਗੱਲ, ਮਿਸਤਰੀ ਚ 2 ਟਾਈਮ ਦੀ ਚਾਹ ਜਿਹੜੀ ਉਹ ਤਾਂ ਪੱਕੀ ਆ। ਹਾਂ, ਇੱਕ 10 ਵਜੇ ਇੱਕ 4 ਵਜੇ। ਉਹ ਬੜੀ ਔਖੀ ਆਉਂਦੀ ਸੀ ਭਾਜੀ ਉਹ ਚਾਹ ਵੀ, ਇਹ ਤਾਂ ਅਸੀਂ ਸਰਵਾਈਵ ਕਰ ਗਏ। ਜਾਨੀ ਸਾਹਿਬ ਸਾਡੇ ਕੋਲ ਨੂਰ ਗੁੱਜਰ ਆ, 45 ਕਿਲੋ ਦੁੱਧ ਮਹੀਨੇ ਦਾ ਲੱਗਦਾ। ਉਹ ਕਹਿੰਦੇ ਜੀ ਇਹ 1 ਘੰਟੇ ਬਾਅਦ ਚਾਹ ਮੰਗ ਲੈਂਦੇ ਸੀ। ਉਹ ਭਾਜੀ ਉਹ ਦੇਖੋ ਮਕਾਨ ਵੀ ਤਾਂ ਸਾਰਾ ਢਾਇਆ ਹੋਇਆ, ਬਸ ਸਲਾਬ ਨਹੀਂ ਫੜਨੀ। ਉਹ ਯਾਰ ਤੈਨੂੰ ਉਹਨੇ ਕਿਦੋਂ ਕਿਹਾ ਵੀ ਤੂੰ ਮਕਾਨ ਢਾ? ਉਹ ਤੇ ਏਦਾਂ ਕਈ ਤਾਂ ਥੋੜਾ ਹੁੰਦਾ, ਜਦੋਂ ਸਾਨੂੰ ਲਿਆ ਸੀ ਤੇ ਨਹੀਂ ਚੀਜ਼ ਸਹੀ, ਇਹਦਾ ਹੀ ਫਾਇਦਾ ਕਰਨ ਡਏ ਆ। ਹੁਣ ਕੁਰਸੀ ਚੱਕ ਕੇ ਬਣਾਈ ਆ ਉੱਚੀ ਕੁਰਸੀ ਵਾਲਾ ਮਕਾਨ ਅੱਗੇ ਹੈ ਸੜਕ ਦੇ ਨਾਲ ਤੇ ਉਹਦੇ ਕੋਲ ਪੈਸੇ ਨਾ ਹੋਣ ਤੇ ਫਿਰ ਪੱਲੇ ਬਣਾ ਦੋਗੇ? ਨਾ ਬੁਲਾਉਂਦਾ ਸਾਨੂੰ, ਉਹ ਇਹਦੇ ਫਾਇਦੇ ਲੱਗੇ ਹੋਏ। ਉਹਨੇ ਤੇ ਸਿਰਫ ਟੋਏ ਵਾਸਤੇ ਬਣਾਇਆ। ਉਹ ਟੋਇਆ ਹੁਣ ਗਾਂ ਜਗ੍ਹਾ ਕਰ ਗਿਆ, ਪਾਣੀ ਗਾਂ ਕਰ ਤੇ ਗਿਆ। ਉਹਨੂੰ ਪੁੱਛਦਾ ਭਾਈ ਵੀ ਗਾਹ ਕਰ ਲਈਏ ਅਸੀਂ। ਔਰ ਮੈਂ ਵੀ ਕਿਹਾ ਵਾ, ਹੋ ਸਕਦਾ ਆਏ ਦਾਏ ਬਾਏ ਵਾਲੇ ਵੀ 2 ਮਕਾਨ ਢਾਉਣੇ ਪੈਣ। ਹਾਂ, ਇਹ ਤੇਰਾ ਪੂਰਾ ਮਹੱਲਾ ਨਵਾਂ ਬਣਾਉਗੀ। ਜਾਨੀ ਸਾਹਿਬ ਜ਼ਲੀਲ ਕਰਤਾ ਇਹਨਾਂ ਨੇ ਮੈਨੂੰ। ਇਹ ਖੁਆਰ ਵੀ ਕਰੇਗਾ ਅੱਗੋਂ। ਮੈਂ ਕਹਿੰਦਾ ਘਰੋਂ ਬਘਰ ਕਰਤਾ ਫੜ ਕੇ ਮੈਂ ਮੈਨੂੰ। ਇਹਨਾਂ ਦਾ ਹਿਸਾਬ ਲਾ ਲਿਆ। ਉਹ ਹਰ ਮਿਸਤਰੀ ਨਹੀਂ ਇਦਾਂ ਦਾ ਹੁੰਦਾ। ਨਾਦਰੇ ਨਹੀਂ ਨਾ ਸਮਝਣਾ ਤੁਹਾਡੇ ਚੋਂ ਕੋਈ ਅਗਰ ਹੈਗਾ ਤੂੰ ਕਵੇ ਵੀ ਸਾਰੇ ਨਹੀਂ। ਇਹਨਾਂ ਦੋਵਾਂ ਦੀ ਗੱਲ ਹੋ ਰਹੀ, ਇਹਨਾਂ ਦੋਵਾਂ ਦੀ ਸਮਝਣੀ। ਮਿਹਰਬਾਨੀ ਪਹਿਲੇ ਤੇ ਤੁਹਾਡੀ ਹੈ। ਅਸੀਂ ਵੀ ਮਾੜੇ ਨਹੀਂ, ਇਹਨਾਂ ਦਾ ਭਲਾ ਕਰਦੇ ਆ। ਕੱਲ ਉਹ ਟੋਇਆ ਇਹਨਾਂ ਦਾ ਆਖਰੀ ਟੋਇਆ, ਉੱਤੇ ਮਿੱਟੀ ਦੀ ਪੂਰ ਦਵਾਵਾਂ ਮੰਗ ਰਹੇ ਹੁੰਦੇ, ਫੇਰ ਰਾਤ ਆਲ ਜਿੰਦਾ ਵਾ, ਸਿਰ ਤੇ ਛੱਤ ਲੈ ਵੀ ਮੈਨੂੰ ਇੱਕ ਚੀਜ਼ ਸਮਝ ਆ ਗਈ। ਹਾਂਜੀ। ਇਹ ਬੰਦਾ ਇਹਦੇ ਸ਼ਹਿ ਦੀ ਵਜ੍ਹਾ ਤੋਂ ਮੇਰਾ ਉਸਤਾਦ ਫੂਲਾ ਜਾਨੀ ਅਸਲ ਮੈਂ ਤਾਂ ਕਹਿੰਦਾ ਨਾ, ਉਹਦੇ ਜੇ ਤੂੰ ਅਸਲ ਜੜ ਤੇ ਪਹੁੰਚਣਾ ਨਾ, ਕਿੰਨੇ ਬੇੜਾ ਕਰਕੇ ਆਈ। ਔਰ ਇਹਦੇ ਮੂੰਹ ਤੇ ਦੇਖ ਲਾ, ਇਹਦਾ ਮੂੰਹ ਤੇ ਨੂਰ ਦੇਖ, ਮਾਸ਼ਾਅੱਲਾ ਲੱਗ ਰਿਹਾ ਵਾ। ਕੈਸਾ। ਆਏ ਧੁੱਪੇ ਇਹਨਾਂ ਦੀਆਂ ਇੱਟਾਂ ਉੱਤੇ ਚੜਾ ਤੇ ਚੜਾਉਣੀਆਂ ਨਹੀਂ ਮਿਸਤਰੀ ਮਜ਼ਦੂਰਾਂ ਦਾ, ਤੂੰ ਚੜਾਉਣੀਆਂ। ਹੁਣ ਤੈਨੂੰ ਉੱਥੇ ਜਿੱਥੇ ਬੁੱਢੀ ਛੱਡੀ ਉੱਥੇ ਨਾਲ ਤੈਨੂੰ ਉੱਥੇ ਭੇਜ ਦੇਵੇ ਨਹੀਂ, ਵੀ ਭੈਣ ਭਰਾ ਇੱਥੇ ਰਹਿ ਲਓ, ਭੇਜ ਦੇਵੇ। ਇੱਟਾਂ ਆਪ ਚੜਾਵੇ। ਜੁਮੇ ਵਾਲੇ ਦਿਨ ਭੇਜ ਤੇ ਸਾਨੂੰ ਛੁੱਟੀ। ਜੁਮੇ ਵਾਲੇ ਦਿਨ ਤੁਹਾਡਾ ਜੁਮੇ ਨਾਲ ਤੁਸੀਂ ਤੇ ਐਸੇ ਜੁਮੇ ਵਾਲੇ ਦਿਨ ਵੀ ਕੰਮ ਕਰਦੇ ਰਹਿੰਦੇ ਹੋ। ਹੁਣ ਲੱਗਾ ਮੇਰੇ ਮੂੰਹ ਸੁਣ ਅਗਲੀ ਗੱਲ। ਮੈਂ ਹਿਸਾਬ ਲਾਇਆ ਵਾ ਵੀ ਕਿਸੇ ਦਾ ਕੰਮ ਕਰ। ਓਏ ਤੂੰ ਜਿੰਨਾ ਵੀ ਹਿਸਾਬ ਲਾਇਆ ਉਹ ਠੀਕ ਨਹੀਂ ਹੁੰਦਾ। ਤੂੰ ਅਸਲ ਬਾਅਦ ਚ ਜੋ ਕਰਦਾ ਉਹ ਹੁੰਦਾ ਵਾ। ਹਿਸਾਬ ਲਾਇਆ ਸੀ ਜਦੋਂ ਤੂੰ 40,000 ਕਿਹਾ ਸੀ ਪਹਿਲਾਂ। ਹਾਂਜੀ, 40,000 ਕਿਹਾ ਸੀਗਾ। ਉਹ ਹਿਸਾਬ ਲਾਇਆ ਸੀ, ਉਹ ਕਿੱਥੇ ਹਿਸਾਬ? ਕਿਹੜਾ ਹਿਸਾਬ ਲਵਾ ਲਿਆ ਨੇ ਮੇਰੇ ਕੋਲ ਸਾਡਾ? ਮੈਂ ਯਕੀਨ ਮੈਨੂੰ ਰਾਤ ਨੂੰ ਇੱਕ ਬਲਬ ਲਾ ਕੇ ਇਹਦੇ ਘਰ ਦਾ ਕੰਮ ਕਰਨ ਡਿਆ ਵੀ ਯਾਰ ਕਿਸੇ ਤਰੀਕੇ ਨਾਲ ਕੰਮ ਨਿਬੜ ਜਵੇ। ਉਹ ਥੋੜਾ ਅੱਛੇ ਕੰਮ ਨੂੰ ਦੇਰ ਤਾਂ ਲੱਗਦੀ ਦੇਰ ਲੱਗਦੀ ਆ। ਉਹ ਅਸੀਂ ਨਹੀਂ ਕਰਾਉਣਾ ਅੱਛਾ ਕੰਮ। ਉਹ ਧੱਕੇ ਨਾ ਕਰਨ ਦੇ। ਆਪ ਸਿਆਣੇ ਬਣਦੇ ਨੇ, ਜਾਂ ਮਿਸਤਰੀ ਦੇ ਮਗਰ ਲੱਗ ਜਾਣ ਜਾਂ ਸਾਨੂੰ ਆਪਣੇ ਮਗਰ ਲਾ ਲੈਣ। ਭਾਜੀ ਸਵੇਰ ਨੂੰ ਇਹਨਾਂ ਦੇ 36 ਕਲਮੇ 32 ਮਾਨ, ਸਵੇਰ ਮੈਨੂੰ ਕਹਿ ਕੇ ਗਿਆ 2000 ਇੱਟ ਉੱਤੇ ਸੁੱਟ ਦੇ। ਮੈਂ ਉੱਤੇ ਸੁੱਟੀ, ਉਹ ਨਾਲ ਦਿਆਂ ਦੀ ਸੀ, ਉਹ ਮੁੜ ਕੇ ਦੁਬਾਰਾ ਥੱਲੇ ਲਾਈ ਉੱਤੋਂ ਆ। ਇੱਕ ਮਿੰਟ, ਹੁਣ ਤੂੰ ਕੀ ਚਾਹੁੰਦਾ ਵਾ? ਜਾਨੀ ਸਾਹਿਬ ਇਹਨਾਂ ਨੇ ਮੈਨੂੰ ਖੁਆਰ ਇਹ ਜਾਨ ਨਹੀਂ ਛੁੱਟਣੀ। ਇਹ ਤੈਨੂੰ ਤੂੰ ਜੋ ਮਰਜ਼ੀ ਵੇਚ, ਲੋਕਾਂ ਕੋ ਧਾਰ ਫੜ, ਤੂੰ ਭਾਵੇਂ ਆ ਨਿੱਕਾ ਭਰਾ ਵੇਚ ਦੇ ਆਪਣਾ। ਕਿਸੇ ਨਿੱਕੇ ਭਰਾ ਦੀ ਗੱਲ ਕਰਨ ਨੇ। ਇਹਨਾਂ ਨੇ ਸਾਰਾ ਕੰਮ ਤਾਂ ਮੇਰੇ ਨਿੱਕੇ ਭਰਾ ਕੋਲ ਕਰਾਇਆ। ਦੇਖੋ ਦੀ ਸਿਹਤ ਵਿਚਾਰਾ ਆਪ ਆ, ਦੇਖੋ ਮਿਸਤਰੀ। ਇੱਕ ਮਿੰਟ, ਕੀ ਕਰਦੇ ਤੁਸੀਂ? ਰਖਵਾਲੀ ਕਰਦੇ ਸੀ? ਜੀ ਮੈਨੂੰ ਕੰਮ ਹੀ ਬੜਾ ਕਰਾਇਆ ਮੇਰੇ ਕੋਲ। ਤੇਰੇ ਕੋ ਕਿਹੜਾ ਕੰਮ ਕਰੋ? ਕੰਮ ਮੇਰੇ ਕੋਲ ਇੱਟਾਂ ਸਟਾਉਂਦੇ ਰਹੇ ਆ, ਬਜਰੀ ਮੇਰੇ ਕੋਲ ਲਿਆ। ਉਹ ਕਿਸੇ ਦੀ ਬਜਰੀ ਜਾਂਦੀ ਸੀ, ਮੈਨੂੰ ਕਹਿੰਦੇ ਸੀ ਗਿਣ ਕਿੰਨੇ ਡੱਬੇ ਆ। ਉਹ ਕਿਸੇ ਦੀ ਜਾਣਦਾ ਹੀ ਨਹੀਂ ਤੂੰ ਪਾਗਲ ਆ, ਤੂੰ ਕਿਉਂ ਇੱਟਾਂ ਸਿੱਟਦਾ ਰਿਹਾ? ਤੂੰ ਮਜ਼ਦੂਰ ਆ, ਮਜ਼ਦੂਰ ਤੇ ਉਹ ਆ ਭਾਈ। ਬੱਚਾ ਬੇਵਕੂਫਾ। ਹੁਣ ਦੇਖੋ ਮੇਰੀ ਸੁਣੋ ਗੱਲ, ਇਹਨੇ ਮੰਗਾਈ 500 ਇੱਟ। ਹਾਂ। ਮੈਂ ਕਿਹਾ ਬੱਚਿਆ 500 ਇੱਟ ਪੂਰੀ ਕਰ। ਇਹਨੇ ਗਿਣ ਕੇ 500 ਇੱਟ ਪੂਰੀ ਕਰ ਲਈ। ਬੇਵਕੂਫ ਬੱਚਾ। ਰੇੜੀ ਆਈ ਪੂਰੀ ਬਜਰੀ ਦੀ, ਮੈਂ ਕਿਹਾ ਬਜਰੀ ਪੂਰੀ ਕਰ। ਪਾਗਲ ਬਜਰੀ ਵੀ ਗਿਣਨ ਡਿਆ ਕਰ ਕਰਕੇ। ਇੱਕ ਇੱਕ ਕਰ ਦੱਸ ਬੱਚਾ ਵਾਲਾ। ਓਏ ਉਹਦੇ ਡੱਬੇ ਕਿੰਨੀ ਦੇ ਆ? ਉਹਦੇ ਡੱਬੇ ਕਿੰਨੀ ਤੇ ਉਹਦੇ ਵੀ ਦਾਣੇ ਗਿਣਨ ਡਿਆ। ਮੈਨੂੰ ਕਹਾ 9,09,000 ਕਿੰਨੇ ਦਾਣੇ ਆ ਗਏ ਜੀ ਬਜਰੀ ਦੇ। ਜੱਜ ਸਾਹਿਬ ਇਹਨਾਂ ਨੇ ਮੈਨੂੰ ਜ਼ਲੀਲ ਕਰਤਾ। ਇਹਨਾਂ ਨੇ ਮੈਨੂੰ ਓਏ ਹਾਜ਼ਰੀ ਕਾਂਡ ਡਿਆ ਯਾਰ ਤੇਰਾ ਜਾਨੀ ਸਾਹਿਬ ਇੱਧਰ, ਜਾਨੀ ਸਾਹਿਬ ਆ ਮੇਰਾ ਭਰਾ, ਇਹਦੀ ਸਿਹਤ ਦੇਖੋ ਜਰਾ ਭਾਜੀ। ਇਹ ਕੰਮ ਕਰਦਾ ਸੀ, ਆ ਜਿਹੜਾ ਮਿਸਤਰੀ ਆ ਬੈਠਾ ਟਿਕਟੋਕ ਵੇਖ ਰਿਹਾ, ਲੋਕਾਂ ਨਾਲ ਗੱਲਾਂ ਕਰੀ ਜਾ ਰਿਹਾ, ਲੋਕਾਂ ਉਹ ਚੀਜ਼ਾਂ ਨਾਲ ਗੱਲਾਂ ਕਰੀ ਜਾ ਰਹੇ। ਟਿਕਟੋਕ ਨਾਲ ਤੇਰਾ ਕੀ ਤੁੱਕ ਬੰਦਾ? ਤੂੰ ਆਪਣਾ ਕੰਮ ਕਰ। ਟਿਕਟੋਕ ਤੂੰ ਦਿਹਾੜੀ ਤੋਂ ਬਾਅਦ ਵੇਖ, 5 ਵਜੇ 6 ਵਜੇ ਤੋਂ ਬਾਅਦ ਜਾ ਕੇ। ਉੱਤੋਂ ਈਮੋ ਤੇ ਵੀ ਰਹਿੰਦੇ ਆ। ਹੈ ਹਾਂਜੀ, ਈਮੋ ਤੇ ਵੀ ਛੁੱਟੀ ਦੇ ਟਾਈਮ ਈਮੋ ਤੇ ਕਹਿੰਦੇ ਲਾਈਵ ਬੈਠੇ ਆ। ਈਮੋ ਕੀ ਆ? ਲਾਈਵ ਐਪਲੀਕੇਸ਼ਨ ਆ, ਉਹਦੇ ਤੇ ਵੀਡੀਓ। ਸਾਨੂੰ ਅਦਾਕਾਰੀ ਦਾ ਵੀ ਸ਼ੌਕ ਹੈ ਨਾ। ਅਦਾਕਾਰੀ ਦਾ ਵੀ। ਅਦਾਕਾਰੀ ਅਸੀਂ ਕਾਰੀਗਰੀ ਆਪਣੀ ਲਹਿਦਾ, ਲੇਕਿਨ ਪਰ ਐਸ ਬੱਚੇ ਨੈਚ ਨੇ ਆ ਬੋਤਲ ਦਾ ਘੁੱਟ ਲਾ ਕੇ ਪ੍ਰਾਹੁਣਿਆਂ ਨੂੰ ਫੜਾਉਣ ਵਾਲਾ ਨਾ, ਜਿਹੜਾ ਇਹਨੇ ਸਾਡਾ ਸਾਰਾ ਬੇੜਾ ਗਰਕ ਕੀਤਾ। ਚੰਗਾ ਸਾਡੇ ਨਾਲ ਹੈਲਪਰ ਲਾਇਆ, ਇਹ ਕੰਮ ਡਬਲ ਕਰ ਦਿੰਦਾ ਸਾਡਾ। ਪਰੋਣੇ ਆਂਦੇ ਸੀ। ਇੱਕ ਮਿੰਟ ਹੈ, ਇਹਨੇ ਕੰਮ ਨਹੀਂ ਕਰਨਾ, ਕੰਮ ਕਿਉਂ? ਤੁਸੀਂ ਕਰਨਾ ਵਾ। ਬਾਬਾ ਕਹਿ ਕੇ ਗਿਆ, ਸਾਨੂੰ ਕਿਹਾ ਮੇਰੇ ਮੁੰਡੇ ਨੂੰ ਨਾਲ ਲਾ ਲਓ। ਉਹ ਮੈਂ ਤੁਹਾਨੂੰ ਸਿਰਫ ਇਹ ਕਿਹਾ ਸੀ ਕਿ ਮੇਰਾ ਭਰਾ ਵਾ, ਤੁਹਾਡਾ ਸਾਥ ਦੇਗਾ, ਤੁਹਾਨੂੰ ਚਾਹ ਪਾਣੀ ਪਿਲਾਊਗਾ। ਇਹਦਾ ਮਤਲਬ ਇਹ ਕਿ ਤੁਸੀਂ ਇਹਦੇ ਕੋਲ ਕੰਮ ਲੈਣਾ। ਓ ਯਾਰ ਜੇ ਥੋੜਾ ਬਹੁਤਾ ਕੰਮ ਕਰ ਦਿੱਤਾ, ਨਾਲੇ ਪੁੱਠੇ ਕੰਮ ਕਰਦਾ ਸਾਰੇ ਭਾਜੀ।
ਇਹਨੂੰ ਮੈਂ ਕਿਹਾ, ਮੈਂ ਕਿਹਾ ਯਾਰ ਆ ਜਿਹੜਾ ਘਰ ਗਿਆ ਹੋਇਆ ਸੀਗਾ, ਮੈਂ ਕਿਹਾ ਪੁੱਤ ਮੇਰੇ 10 ਮਿੰਟ ਲਵਾ, ਤੂੰ ਮੈਨੂੰ ਇੱਥੋਂ ਇੱਟਾਂ ਫੜਾਈ ਜਾਈ, ਮੈਂ ਕੰਧ ਕਰ ਲਵਾਂ। ਭਾਜੀ ਇਹ ਇੱਟਾਂ ਫੜਾਈ ਗਿਆ, ਜਿਹੜੀ ਮੈਂ ਪਹਿਲੀ ਕੰਧ ਕੀਤੀ ਸੀ ਨਾ, ਮੈਂ ਮੁੜ ਕੇ ਦੇਖਿਆ ਉਹ ਕੰਧ ਹੀ ਹੈ ਨਹੀਂ। ਕਿਉਂ? ਇਹ ਉੱਥੋਂ ਲਾ ਕੇ ਇੱਧਰ ਮੈਨੂੰ ਫੜਾਈ ਗਿਆ, ਇਧਰਲੀ ਕੰਧ ਪੂਰੀ ਬਣ ਗਈ, ਉਧਰਲੀ ਗਾਇਬ ਹੋ ਗਈ। ਉਤਲੀ ਗਾਇਬ ਹੋ ਗਈ ਦੱਸ। ਭਾਈ ਉਹ ਲਾਗੇ ਪੈਂਦੀ ਸੀ। ਲਾ ਤੇ ਇਹ ਤਾਂ ਤੁਸੀਂ ਜਿਹੜੀ ਰੇਲ ਬਸ ਫਿਰ ਠੀਕ ਆ, ਫਿਰ ਉਹ ਬਣਾ ਕੇ ਇਧਰਲੀ ਬਣਾਉਣੀ ਸੀ ਤੇ ਉਧਰਲੀ ਛੱਡ ਕੇ ਉਧਰਲੀ ਬਣਾਉਣੀ ਸੀ, ਤੇ ਹਫਤੇ ਬਾਅਦ ਤੁਹਾਨੂੰ ਲੱਗਣਾ ਸੀ ਵੀ ਕੰਧ ਇੱਕੋ ਹੀ ਘੁੰਮੀ ਜਾ ਰਹੀ ਹੈ। ਕਹਿੰਦੇ ਮੈਨੂੰ ਤਾਂ ਗੇਮ ਹੋਣ ਰਹੀ, ਯਕੀਨ ਹੋਣਾ ਭਾਜੀ। ਤੂੰ ਪਿੱਛੇ ਮੁੜ ਕੇ ਦੇਖਿਆ ਨਹੀਂ ਵੀ ਇੱਟਾਂ ਕਿੱਥੋਂ ਆਉਂਦੀਆਂ? ਇਸ ਬੱਚੇ ਕੋ ਪੂਰੀ, ਮੈਂ ਬਾਅਦ ਚ ਸ਼ਾਮ ਨੂੰ ਜਾਣੀ ਕਰਕੇ ਮੈਂ ਪੱਲਾ ਝਾੜਾ, ਮੈਂ ਕੱਲਾ ਵੀ ਚੱਲੀਏ ਘਰ ਨੂੰ, ਮੈਂ ਜਿਵੇਂ ਕਿ ਕੰਧ ਹੀ ਹੈ ਨਹੀਂ, ਉਹ ਅੱਗੇ ਬਣ ਗਈ। ਉਹ ਅੱਗੇ ਬਣ ਗਈ। ਮੈਂ ਕਿਹਾ ਇੱਟਾਂ ਕਿੱਥੋਂ ਪੜਾਈਆਂ? ਕਹਿੰਦਾ ਇਸੇ ਕੰਧ ਤੋਂ ਲਾ ਫੜਾਈ ਗਿਆ। ਜਾਨੀ ਸਾਹਿਬ ਇਹਨਾਂ ਨੇ ਬੜੇ ਡਰਾਮੇ ਕੀਤੇ ਮੇਰੇ ਨਾਲ। ਲਓ ਜਾਨੀ ਸਾਹਿਬ ਇਹਨਾਂ ਨੇ ਮਸਾਲਾ ਬਣਾਇਆ ਜਿਹੜਾ 1-4 ਦਾ ਮਸਾਲਾ ਬਣਾਈਦਾ। ਹਾਂ ਵੀ ਇੱਕ ਸੀਮਟ ਦੀ ਬੋਰੀ, 4 ਰੇਤ ਦੀਆਂ। ਇਹਨਾਂ ਨੇ ਜੀ 5 ਬੋਰੀਆਂ ਪਾਈਆਂ ਤੇ ਬਾਕੀ ਮਸਾਲਾ ਬਣਾ ਕੇ ਸਭ ਕੁਝ ਬਜਰੀ ਇੱਧਰ ਉੱਧਰ ਸਭ 5 ਬੋਰੀਆਂ ਸੀਮਟ ਦੀਆਂ, ਹਾਂਜੀ, ਤੇ 15-20 ਰੇਤ ਦੀਆਂ ਤੇ ਵਿੱਚ ਬਜਰੀ ਦੀਆਂ। ਸਾਰਾ ਕੁਝ ਪਾ ਕੇ ਲੈਂਟਰ ਲੈਂਟਰ ਟਰੈਪ ਨਿਜ਼ਾਮ ਕਰ। ਹਾਂਜੀ। ਦਿਹਾੜੀ ਦਾ ਅਸੀਂ ਇਕੱਠਾ ਮਸਾਲਾ ਬਣਾ ਲਿਆ। ਅੱਛਾ ਜਾਨੀ ਸਾਹਿਬ ਇਹਨੇ ਬਣਾ ਲਿਆ, ਉਹਦੀ ਧਾਂਗ ਲਾ ਲਈ, ਆ ਬਾਅਦ ਚ ਉਹਦੀ ਤਬੀਅਤ ਖਰਾਬ ਹੋ ਗਈ ਇਹਦੀ, ਆ ਡਰਾਮੇਬਾਜ਼ ਦੀ, Okay। ਤੇ ਉਹ ਉਹਨੂੰ ਹਸਪੀਟਲ ਲੈ ਗਿਆ ਨਾਲ। ਅੱਛਾ ਉੱਥੇ ਮਰਨ ਦਿੰਦਾ ਮੈਨੂੰ, ਉਸਤਾਦ ਦਾ ਉਦੋਂ ਸਾਹ ਨਹੀਂ ਸੀ। ਅੱਛਾ ਇੱਕ ਮਿੰਟ ਹੈ ਫਿਰ ਜਾਨੀ ਸਾਹਿਬ 3 ਦਿਨ ਬਾਅਦ ਆਏ ਆ ਇਹ? ਹਾਂਜੀ 3 ਦਿਨ ਬਾਅਦ, ਤੇ ਉਹ ਸੁੱਕ ਗਿਆ ਸਾਰਾ। ਉਹ ਪੱਥਰ ਹੋ ਗਏ? ਹਾਂਜੀ ਪੱਥਰ ਹੋ ਗਿਆ। ਮੈਂ ਉਹਨੂੰ ਪੁੱਛਿਆ ਇਹਦਾ ਕੀ ਕਰਨਾ, ਕਹਿੰਦੇ ਇਹ ਤਾਂ ਹੁਣ ਜ਼ਾਇਆ ਹੋ ਗਿਆ। ਓਏ ਯਾਇਆ ਨਹੀਂ ਹੋਇਆ ਪੁੱਤਰ, ਉੱਤੇ ਲੈਟਿੰਗ ਲੂਟਿੰਗ ਕਰਾ, ਉੱਤੇ ਹਲਕਾ ਜਿਹਾ ਘਾਹ ਗਾ, ਤੇਰੀ ਪਹਾੜੀ ਜੀ ਬਣ ਜਾਣੀ ਆ। ਪਾਣੀ ਛੱਡੋ। ਸੋਹਣਾ ਲੱਗੂ, ਬੱਚੇ ਖੇਡਣ ਮੱਲਣਗੇ। ਉਹ ਕਮਰੇ ਦੇ ਵਿੱਚ ਕਈ ਪਹਾੜੀ ਕੀ ਕਰਨੀ ਅਸੀਂ? ਦਰਵਾਜ਼ੇ ਪਿੱਛੇ ਲੁਕਦੇ ਬੱਚੇ ਜਾਂਦੇ, ਪਹਾੜੀ ਦੇ ਪਿੱਛੇ ਲੁਕ ਜਾ ਕਰ। ਉਹਨੇ ਲੁਕਰ ਮਿੱਟੀ ਖੇਡਣ ਵਾਸਤੇ ਤੁਹਾਨੂੰ ਚੀਜ਼ ਬਣਾਤੀ। ਭਾਈ ਜਾਨੀ ਤੁਸੀਂ ਦੱਸੋ, ਸੀਮਟ ਅਹਿਮ ਆ ਕਿ ਉਸਤਾਦ ਫੂਲੇ ਦੀ ਜ਼ਿੰਦਗੀ ਅਹਿਮ? ਨਹੀਂ ਭਾਜੀ, ਸੀਮਟ ਅਹਿਮ ਆ, ਸਾਡਾ ਸੀਮਟ ਅਹਿਮ। ਉਹ ਮਾੜਾ ਆਦਮੀ ਆ, ਇਹੋ ਜਿਹੇ ਕਈ ਫੂਲੇ ਤੁਰੇ ਫਿਰਦੇ ਆ। ਬਲੱਡ ਪ੍ਰੈਸ਼ਰ ਵਧਿਆ ਹੈ ਮੇਰਾ। ਉਹ ਤੇਰਾ ਬਲੱਡ ਪ੍ਰੈਸ਼ਰ ਵਧਿਆ ਸੀ ਤੇ ਮੈਂ ਅਸੀਂ ਕੀ ਕਰੀਏ? ਤੂੰ ਘਰੋਂ ਇਹਨਾਂ ਨਿਕਲਦਾ, ਤੂੰ ਉਹ ਪੂਰੀ ਪਹਾੜੀ ਬਣਾ ਕੇ ਰੁਪਈਆ 1.5-2 ਲੱਖ ਦਾ ਸੀਮਟ ਤਾਂ ਬਰਬਾਦ ਕਰ। 3 ਦਿਨ ਬਾਅਦ 3 ਦਿਨ ਬਲੱਡ ਵਧਿਆ ਰਿਹਾ। ਉਹ ਨਹੀਂ ਥੱਲੇ ਨਹੀਂ ਆਉਣ ਇੰਨਾ ਵੱਧ ਗਿਆ ਸੀ ਵੀ ਲਾਉਂਦੇ 3 ਦਿਨ ਲੱਗ ਗਏ। ਉਹ ਹਸਪਤਾਲ ਵਾਲਿਆਂ ਨੇ ਜਮਾ ਕਰ ਲਿਆ ਸੀ ਇਹਨੂੰ। ਲੈ ਜਮਾ ਕਰ ਲਿਆ ਸੀ ਇਹਨੂੰ। ਓਏ ਇਹਨਾਂ ਨੂੰ ਤਾਂ ਇੰਨਾ ਵੀ ਨਹੀਂ ਸਰਿਆ ਵੀ ਇੱਕ ਜੀ ਫੈਮਲਾ ਵੀ ਪੜਾ ਦੇਣ ਬੰਦੇ ਨੂੰ। ਤੋਬਾ ਤੋਬਾ। ਉਤੋਂ ਚਾਵਾਂ ਭਲਾ ਕਿੱਦਾਂ ਪੀਂਦੇ ਰਹੇ? ਕਿੱਦਾਂ? ਸਾਰੀ ਉਮਰ ਬੰਦੇ 2 ਦੀਆਂ 3 ਕਰਾਉਂਦੇ ਆ, ਇਹ 3 ਚਾਵਾਂ ਦੀਆਂ 2 ਕਰਾਉਂਦੇ। ਵੱਡਾ ਸਾਹਿਬ। ਵੱਡਾ ਹਾਂਜੀ। ਕੱਪ। ਅੱਛਾ 3 ਚਾਵਾਂ 2 ਕੱਪਾਂ 'ਚ, ਲੋਕੀ ਕਹਿੰਦੇ ਨੇ 2 ਚਾਵਾਂ ਬਣਾ ਕੇ 3 ਕੱਪਾਂ 'ਚ ਪਾ ਦੇ। ਹਾਂਜੀ। ਇਹ ਕਹਿੰਦੇ 3 ਚਾਵਾਂ ਬਣਾ ਕੇ 2 ਕੱਪਾਂ 'ਚ ਪਾ ਦੇ। ਹਾਂ ਫੁਰਤੀ ਆਂਦੀ ਉਸਤਾਦ ਮੇਰੇ ਚ ਚਾਹ ਪੀ ਕੇ ਇੰਜ ਸ਼ੂਟਰ ਕੰਮ ਕਰਦਾ। ਅੱਛਾ ਮੈਨੂੰ ਹੁਣ ਇਹ ਦੱਸੋ ਵੀ ਇਹਦੀ ਕਿਤੇ ਜ਼ਿੰਦਗੀ 'ਚ ਜਾਨ ਛੁੱਟੂਗੀ ਨੇ ਤੇ ਰਿਸ਼ਤਾ ਵੀ ਆਪਸ 'ਚ ਕਰ ਲਓ, ਕਿਉਂਕਿ ਜਿੰਨਾ ਤੁਸੀਂ ਗਹਿਰੇ ਆਪਸ ਦੇ ਵਿੱਚ ਤਲਕ ਹੋ ਗਿਆ ਤੁਹਾਡਾ, ਇਹਨਾਂ ਤੇ ਉਹਦਾ ਦਿਲ ਕਰੇ ਰਿਸ਼ਤੇਦਾਰਾਂ ਨਾਲ ਨਾ ਹੋਇਆ ਹੋਵੇ। ਰਿਸ਼ਤਾ ਜਾਨੀ ਸਾਹਿਬ ਇਹਨਾਂ ਨੇ ਮੈਨੂੰ ਜ਼ਲੀਲ ਪਤਾ ਕਿੱਦਾਂ ਕੀਤਾ। ਆ ਜਿਹੜਾ ਬੈਠਾ ਨਾ, ਉਹ ਜਿਹੜਾ ਹੈਲਪਰ ਆ, ਜਾਨੀ ਸਾਹਿਬ ਸਵੇਰ ਇਹਨੇ ਆਣਾ ਤੇ ਮੈਂ ਚੱਲਣਾ ਉਹਦੀ ਆਪਣੇ ਕੰਮ ਵਾਸਤੇ। ਇਹਨੇ ਮੇਰਾ ਮੋਟਰਸਾਈਕਲ ਫੜਨਾ ਤੇ ਕਦੀ ਆਪਣੀ ਮਾਸੀ ਵੱਲ ਜਾ ਰਿਹਾ, ਕਦੀ ਆਪਣੇ ਬੱਚੇ ਛੱਡਣ ਜਾ ਰਿਹਾ ਵਾ, ਤੇ ਮੈਂ ਜ਼ਲੀਲੋ ਖਾਰ ਹੋਣਾ, ਸਾਰਾ ਦਿਨ ਟੈਂਕੀ ਵੇਲੀ ਕਰ ਦੇਣੀ। ਓਹੋ ਹੋ। ਓਏ ਇੰਨਾ ਕੁ ਤਾਂ ਚੱਲਦਾ ਭਲਿਆ, ਤੂੰ ਤਾਂ ਖਿੱਚ ਹੀ ਗਿਆ। ਉਹ ਮਿਸਤਰੀਆਂ ਮਜ਼ਦੂਰਾਂ ਨੂੰ ਤਾਂ ਲੋਕੀ ਲਾਗਲੇ ਦੇ ਤੋੜਦੇ। ਮਿਸਤਰੀ ਫੂਲਾ ਜਦੋਂ ਵੀ ਕਿਸੇ ਘਰੋਂ ਨਿਕਲਿਆ ਲੋਕਾਂ ਨੇ ਕਾਪੀਆਂ ਮਾਰੀਆਂ ਉਹ ਵੱਟੀਆਂ। ਮਾਰਨੀਆਂ ਹੀ ਆ ਵੀ ਮਿਸਤਰੀ ਫੂਲਾ ਜਿਸ ਘਰੋਂ ਨਿਕਲ ਜਾਏ, ਅੱਲਾ ਮਾਫੀ ਦੇਵੇ। ਉਹਨਾਂ ਨੂੰ ਤਾਂ ਚਾਹੀਦਾ ਕਿ ਉਹ ਦੇਗਾਂ ਵੰਡਣ, ਉਹ ਤੇ ਜ਼ਰਦੇ ਦਾ ਢੇਰ ਲਾ ਦੇਣ ਮਹੱਲੇ ਦੇ ਵਿੱਚ ਵੀ ਮਿਸਤਰੀ ਫੂਲਾ ਨਿਕਲ ਗਿਆ ਸਾਡੇ ਘਰੋਂ, ਅੱਲਾ ਮਾਫੀ। ਉਹ ਖੁਸ਼ੀ ਕਰਦੇ ਆ। ਉਹ ਤੇਰੇ ਵਰਗੇ ਮਿਸਤਰੀ ਕੋ ਨਿਕਲਣ ਲੱਗਿਆ ਸਟਾਮ ਕਰਾਉਣਾ ਚਾਹੀਦਾ ਵੀ ਦੁਬਾਰਾ ਨਹੀਂ ਆਉਣਾ ਤੂੰ। ਯਾਰ ਤੁਸੀਂ ਤਾਂ ਸਾਨੂੰ ਬੜੇ ਪਲਾਜੇ ਪਾਏ। ਮੈਂ ਉਹ ਕਿਹੜਾ ਪਲਾਜਾ ਪਾ ਲਿਆ ਤੂੰ? ਆ ਜਿਹੜਾ ਡੀ ਗਰਾਊਂਡ ਦੀ ਨੁੱਕਰ ਤੇ ਬਣਿਆ ਹੋਇਆ, ਕਿੰਨੇ ਉਹ ਪਾਇਆ? ਤੇਰੇ ਜੰਮਣ ਤੋਂ ਪਹਿਲੇ ਦਾ ਬਣਿਆ ਤੁਹਾਡੇ। ਭਾਜੀ ਦੂਸਰਾ ਆ ਗੱਟ ਵਾਲਿਆਂ ਦੀ ਨੁੱਕਰ ਤੇ ਆਇਆ, ਬਿਲਕੁਲ ਨਹਿਰ ਤੇ ਨੁੱਕਰ ਤੇ ਪਲਾਜਾ ਵੱਡਾ ਜਿਹਾ ਬਣ ਰਿਹਾ, ਕਿੰਨੇ ਪਾਇਆ? ਤੁਸੀਂ ਪਾਇਆ ਤਦੀ 13 ਸਾਲ ਹੋ ਗਏ ਹਲੇ ਤੱਕ ਬਣਿਆ ਨਹੀਂ। ਪੂਰਾ ਨਹੀਂ ਹੋਇਆ। ਉਹ ਭਾਜੀ ਬਰੀਕ ਬਰੀਨੀ ਨਾਲ ਬਣਾਉਣ ਡਏ ਆ, ਇਹ ਬਰੀਕ ਬਰੀਨੀ ਨਾਲ ਬਣਨ ਵਾਲਾ ਵਾ। ਉਹਦੀ ਜਾਨੀ ਸਾਹਿਬ ਇਹਨਾਂ ਕੋਈ ਜਿੰਨੀਆਂ ਮਰਜ਼ੀ ਗੱਲਾਂ ਸੁਣ ਲਓ, ਇਹਨੇ ਮੈਨੂੰ ਜ਼ਲੀਲ ਬਹੁਤ ਕਰਾਤਾ, ਮੇਰੇ ਖਾਨਦਾਨ ਜ਼ਲੀਲ ਕਰਾਤਾ ਇਹਨੇ। ਅੱਛਾ ਯਾਰ ਹੁਣ ਤੱਕ ਤੇ ਫਿਰ ਤੈਨੂੰ ਆਦਤ ਹੋ ਜਾਣੀ ਚਾਹੀਦੀ ਸੀ। ਅਸੀਂ ਕੀ ਤੇਰੀ ਵੀਡੀਓ ਵਾਇਰਲ ਕਰਤੀ ਹੈ ਭਾਜੀ? ਜਾਨੀ ਸਾਹਿਬ ਮੇਰੇ ਕਜ਼ਨ ਦਾ ਫੋਨ ਆਇਆ ਮੈਨੂੰ, ਮੈਂ ਇਹਨੂੰ ਕਹਿਤਾ ਕਿ ਮੈਂ ਇਹਦਾ ਚੱਲਾਂ ਕਿ ਕੰਮ, ਇਹਦਾ ਫੋਨ ਸੁਣ ਲਈ ਤੈਨੂੰ ਦੱਸ ਦੇਗਾ। ਨਹੀਂ ਅੱਛਾ ਕੀ ਕਰਨਾ? ਹਾਂਜੀ ਕੀ ਕਰਨਾ? ਇਹਨੇ ਸੁਣ ਕੇ ਕਹਿੰਦਾ ਜੀ ਭਾਜੀ ਤੁਹਾਡਾ ਕੋਈ ਮਕਾਨ ਤਾਂ ਨਹੀਂ ਬਣਨ ਵਾਲਾ। ਉਹਦੇ ਕੋਲ 20,000 ਮੰਗਾ ਲਿਆ ਇਹਨੇ ਐਡਵਾਂਸ। ਓਏ ਜ਼ਲੀਲ ਮੈਨੂੰ ਕਰਵਾ ਰਿਹਾ, ਉਹਦਾ ਕੰਮ ਨਹੀਂ ਕਰਨ ਦੇ, ਮੈਨੂੰ ਜ਼ਲੀਲ ਕਰਵਾਉਣ ਦਿਆ ਭਾਜੀ। ਕਾਕਾ ਨੂੰ ਕਹਿੰਦੇ ਐਡਵਾਂਸ ਬੁਕਿੰਗ, ਫੂਲੇ ਕੋ ਟਾਈਮ ਟੂ ਵੀ ਹੈ ਨਹੀਂ। ਤੂੰ ਦਾ ਸ਼ੁਕਰ। ਉਹ ਮੇਰਾ ਤਾਂ ਤੂੰ ਬਣਾਇਆ ਨਹੀਂ ਹਜੇ ਤੱਕ, ਤੂੰ ਉਹਦੇ ਕੋਲ ਐਡਵਾਂਸ ਲਈ ਜਾਂਦੇ ਆ। ਉਹ ਬਣ ਜੂਗਾ ਯਾਰ, ਬਣ ਜੂਗਾ। ਹਾਂ ਸੀਜ਼ਨ ਕੱਢ ਲੈ, ਬਣ ਜੂਗਾ ਮਕਾਨ। ਤੇਰਾ ਮਕਾਨ ਵੱਟਤੇ ਪਿਆ। ਸੋੜਾ ਨਾ ਪੈ, ਕਾਲਾ ਨਾ ਪੈ, ਇਹ ਜ਼ਿੰਦਗੀ ਭਰ ਦੇ ਕੰਮ ਆ। ਵਿੱਚ ਤੇਰੇ ਬੱਚਿਆਂ ਨੇ ਸੋਣਾ ਐ ਛੱਤ ਕਰਕੇ ਥੱਲੇ ਆ ਗਈ ਤਾਂ ਉਹੀ ਟੋਇਆ ਉਹ ਤੂੰ ਉਹਨੂੰ ਇਹੀ ਧਮਕੀਆਂ ਦੇਈ ਜਾ ਰਿਹਾ ਉਦੋਂ ਦੀਆਂ, ਅੱਲਾ ਮਾਫੀ ਦੇਵੇ। ਅਸੀਂ ਤਾਂ ਛੱਤ ਥੱਲੇ ਆ ਗਈ, ਛੱਤ ਥੱਲੇ ਆ ਗਈ। ਹੁਣ ਮਕਾਨ ਬਣਨਾ, ਉਹਨੂੰ ਸੁੱਕਣ ਤੇ ਵੀ 3-4 ਮਹੀਨੇ ਲੱਗਣੇ। ਕਿੰਨੇ ਮਕਾਨ 'ਚ ਬੱਚੇ ਨਾ ਵਾਲ ਲਈ। ਜਾਨੀ ਸਾਹਿਬ
ਯਕੀਨ ਕਰੋ ਮੇਰੇ ਖਾਨਦਾਨ ਦੇ ਜਿਹੜੇ ਰਿਸ਼ਤੇਦਾਰ ਆ ਨਾ ਉਹ ਸਾਰੇ ਹੀ ਮੇਰੇ ਤੋਂ ਜ਼ਿਆਦਾ ਇਹਦਾ ਸੁਣਨ ਲੱਪੇ ਦੀਆਂ ਗੱਲਾਂ। ਉਹ ਖਾਨਦਾਰ ਬੜਾ ਤੂੰ ਕਿਤੇ ਸ਼ੇਰ ਸ਼ਾਹ ਸੁਣੀ ਓਏ ਫੁੱਲੇ ਓਏ ਉਹ ਖੁਸ਼ੀ ਨਾਲ ਫੂਲਾ ਨਹੀਂ ਸਮਾ ਰਿਆ ਦੀ। ਜਾਨੀ ਸਾਹਿਬ ਮੇਰੀ ਖਾਲਾ ਦਾ ਇਹਨੂੰ ਫੋਨ ਆਉਂਦਾ ਕਿ ਪੁੱਤ ਇਹ ਤੈਨੂੰ ਇੱਥੇ ਰਿਸ਼ਤਾ ਕਰਾਉਣਾ। ਬੰਦਾ ਪੁੱਛੇ ਯਾਰ ਉਹ ਮੇਰੀ ਰਿਸ਼ਤੇਦਾਰ ਆ। ਇੱਥੇ ਤੱਕ ਪਹੁੰਚ ਗਿਆ, ਇਹਦੇ ਘਰ ਦੇ ਅੰਦਰ ਤੱਕ ਤੂੰ ਵੜ ਗਿਆ ਓਏ। ਖਲਾਕ ਇਹ ਖਲਾਕ ਉਸਤਾਦ। ਹੁਣ ਮੇਰੀ ਸੁਣੋ ਗੱਲ, ਇਹ ਚਲ ਜਾਂਦਾ ਮੈਂ ਕੰਮ ਤੇ, ਪਿੱਛੇ ਮਕਾਨ ਤੇ ਅਸੀਂ ਹੋਈਦਾ, ਮੈਂ ਤੇ ਮੇਰਾ ਛੋਟਾ ਭਾਈ। ਉਹ ਰਿਸ਼ਤੇਦਾਰ ਜਿਹੜੇ ਵੀ ਆਉਂਦੇ ਉਹਨੂੰ ਚਾਹ ਪਾਣੀ ਅਸੀਂ ਪੁੱਛੀਦਾ, ਨਾਲ ਬਹਿ ਕੇ ਦੁੱਖ ਸੁੱਖ ਫੋਲੀ ਦੇ। ਹੁਣ ਸਾਡਾ ਵੀ ਤਲਕ ਬਣ ਗਿਆ, ਨਾਲੇ ਗਾਹ ਕੰਮ ਨਹੀਂ ਵਧਾਉਣੇ, ਇਹਦਾ ਮਕਾਨ ਬਣਾ ਕੇ ਅਸੀਂ ਭੁੱਖੇ ਮਰਨਾ। ਇਹਦੇ ਹੁਣ ਤੈਨੂੰ ਬਰਾਦਰੀ ਦਾ ਸਾਰਾ ਕੁਝ ਪਤਾ ਲੱਗ ਗਿਆ ਵੀ ਕਿਹੜਾ ਰਿਸ਼ਤਾ ਕਿੱਥੇ ਲੜਾਈ ਹੋ ਰਹੀ। ਹਾਂਜੀ ਇਹਨੂੰ ਸਾਰਾ ਪਤਾ ਲੱਗ ਗਿਆ। ਮੈਨੂੰ ਕਹਿੰਦਾ ਹੁੰਦਾ ਉਹ ਯਾਰ ਉਹ ਬੰਦਾ ਕੰਮ ਹੋ ਗਿਆ। ਮੈਂ ਕਹਿੰਦਾ ਕਿਹੜਾ, ਤੈਨੂੰ ਕਿਹਨੇ ਦੱਸਿਆ ਇਹ ਕੰਮ? ਜਿਹੜੀ ਇਹਦੀ ਫੁੱਫੀ ਸਾਬਰ ਵਾਲੇ ਵਿਆਹੀ ਆ ਮਾਮੂ ਕੰਜਣ, ਕੱਲ ਉਹਦਾ ਫੋਨ ਆਇਆ ਉਸਤਾਦ ਨੂੰ। ਬੜੀ ਨੇਕ ਔਰਤ ਆ ਬਈ, ਬੜੀ ਚੰਗੀ ਬੀਬੀ ਵੀ ਮਾਸ਼ਾਅੱਲਾ, ਵੀ ਬਹੁਤ ਨੇਕ ਔਰਤ ਆ। ਵੀ ਨਾ ਤਾਂ ਉਹਦਾ ਮੂੰਹ ਤੇ ਹੈ ਹੀ ਨਹੀਂ। ਮੈਂ ਚਾਹ ਮੰਗ ਲਵਾਂ ਭੈਣ, ਮੈਂ ਪਾਣੀ ਮੰਗ ਲਵਾਂ, ਉਹਨੇ ਕਹਿਣਾ ਵੀਰਾ ਭਜਿਆ ਖਾ ਪੀ। ਇਹ ਤਾਂ ਬਹੁਤ ਨੈਸ਼ ਹੈਗੇ ਆ। ਤੁਸੀਂ ਹੁਣ ਅਗਲੀ ਜਿੰਨੀ ਵੀ ਜ਼ਿੰਦਗੀ ਗੁਜ਼ਾਰਨੀ ਉਹ ਇੱਧਰ ਹੀ ਗੁਜ਼ਾਰਨੀ ਹੋ। ਅਸੀਂ ਇਹਨਾਂ ਦੇ ਮਤਲਬ ਤੁਹਾਡਾ ਹੁਣ ਇਹ ਇਰਾਦਾ ਬਣ ਗਿਆ ਵੀ ਇੱਥੇ ਹੁਣ ਇੱਥੇ ਸਾਡੇ ਮਿਸਤਰੀ ਆਏ ਨੇ, ਇੱਥੋਂ ਸਾਡੀ ਲਾਸ਼ ਹੀ ਜਾਵੇ ਹੁਣ, ਇਹ ਸਾਹਿਬ। ਨਾ ਭਾਜੀ ਅਸੀਂ ਖਿਦਮਤ ਕਰਦੇ, ਕੰਮ ਨਹੀਂ ਕਰਦੇ, ਖਿਦਮਤ ਕਰਦੇ। ਵੇਖੋ ਇਹਨਾਂ ਦੇ ਕੋਈ ਭੈਣ ਭਰਾ ਜਿਹੜੇ ਵੀ ਉਹ ਸਾਡੇ ਵੀ ਭੈਣ ਭਰਾ, ਉਹਨਾਂ ਦਾ ਕੋਈ ਮਸਲਾ ਹੋ ਜਾਏ ਅਸੀਂ ਜਾ ਕੇ ਨਿਬੇੜਨਾ। ਕੋਈ ਕਿਉਂ ਉਸਤਾਦ ਭੁੱਲੇ? ਓਏ ਤੁਸੀਂ ਹੁਣ ਮੈਂ- ਓਏ ਤੁਹਾਨੂੰ ਐਸੇ ਵਿਚੋਲਾ ਨਹੀਂ ਉਹਨਾਂ ਨੇ ਬੁਲਾਇਆ, ਐਸੇ ਮਿਸਤਰੀ ਮਜ਼ਦੂਰ ਹੋ ਤੁਸੀਂ। ਆਪਣਾ ਕੰਮ ਕਰੋ ਤੇ ਫੁੱਟਾਂ ਖਾਓ। ਕਰਨ ਵਾਲੀ ਗੱਲ ਤਾਂ ਨਹੀਂ ਹੈਗੀ ਇੱਥੇ। ਹੁਣ ਸਾਡਾ ਭਰਾ ਵਾ, 3 ਵਾਰੀ ਇਹਦੀ ਬੇਗਮ ਨੂੰ ਮੈਂ ਮਨਾ ਕੇ ਲਿਆਇਆ ਭਾਈ। ਰੁੱਸ ਜਾਂਦੀ ਸੀ, ਧੀ ਆ ਸਾਡੀ ਭਾਈ। ਤੇ ਰੋਸ ਜਾਣਾ ਹੀ ਆ ਵੀ ਉਹਦੇ ਘਰ ਦਾ ਹਾਲਾਤ ਤੁਸੀਂ ਕੀ ਕਰ ਦਿੱਤੇ। ਉਹ ਭਾਜੀ ਉਹ ਪਤਾ ਜਾਨੀ ਸਾਹਿਬ ਮੇਰੀ ਬੁੱਢੀ ਲੜਦੀ ਆ ਮੈਨਾਂ ਕਿ ਤੁਸੀਂ ਕਿਹੜੇ ਮਿਸਤਰੀ ਲਿਆਂਦੇ ਆ। ਉਹਦਾ ਵਿਚਾਰੇ ਦਾ ਹੁਣ ਜਿਹੜਾ ਵਾ ਉਹ ਕੀ ਦੱਸਿਆ ਆਪਣੀ ਬੁੱਢੀ ਨੂੰ ਵੀ ਮੇਰੇ ਨਾਲ ਕੀ ਕਰਨ ਦੇ ਆ। ਉਹ ਮੇਰੀ ਉਹ ਗਲਤੀ ਸੀ ਭਾਜੀ। ਮੈਂ ਇੰਜ ਕਰਕੇ ਇੱਟ ਤਾਂ ਸੁੱਟੀ ਆ, ਉਹ ਕਿਤੇ ਵਾਪਸ ਜਾ ਕੇ ਹਾਂਡੀ ਡਿੱਗ ਪਈ। ਮੈਂ ਪੁੱਛਿਆ, ਮੈਂ ਕਿ ਭਾਬੀ ਕੀ ਪਕਾਇਆ? ਕਹਿੰਦੀ ਭਾਜੀ ਆਲੂ ਇੱਟਾਂ ਪੱਕੀਆਂ। ਉਹ ਇਹਦੇ ਨਾਲ ਲੜ ਕੇ ਚਲ ਗਈ ਭਾਈ। ਮੈਂ ਮਨਾ ਕੇ 3 ਵਾਰੀ ਮੈਂ ਮਨਾ ਕੇ ਲਿਆ, 1 ਵਾਰੀ ਦੀ ਫੂਫੋ ਨੇ ਮਨਾ ਕੇ ਲਿਆ। ਉਹ ਵੀ ਤੇ ਅੱਬੇ ਨਾਲ ਲੜ ਕੇ ਚਲ ਗਈ ਸੀ ਭਾਈ। ਹੁਣ ਅੱਛਾ ਤੂੰ ਇਹਨਾਂ ਦੇ ਖਾਨਦਾਨ ਦਾ ਮਨਾਵੀਆਂ ਵਾ, ਤੂੰ ਮਨਾ ਕੇ ਲਿਆਉਣਾ ਸਾਰਿਆਂ ਨੂੰ। ਕਿ ਮੇਰੇ ਉਸਤਾਦ ਦਾ ਖਲਾਕ ਬੜਾ ਮਿੱਠਾ ਆ। ਮੈਂ ਕਿਸਮ ਦਾ ਫੈਮਿਲੀ ਮਿਸਤਰੀ ਆ ਜੀ। ਉਸਤਾਦ ਜੀ ਦੇਖੋ ਤਾਂ ਮੇਰੇ ਭਰਾ ਦੀ ਕੀ ਤਬੀਅਤ ਕਰ ਦਿੱਤੀ। ਭਾਜੀ ਇਹਦਾ ਪੌਣੇ ਰੋੜੇ ਵਰਗਾ ਮੂੰਹ ਆ। ਮੇਰੇ ਭਰਾ ਦੀ ਕੀ ਜ਼ਿੰਦਗੀ ਕਰਤੀ। ਅੰਦਰ ਹੀ ਜੂਆ ਖੇਡੀ ਆਉਂਦੇ ਆ। ਅਸੀਂ ਆਪਣਾ ਮੈਂ ਮਸਾਲਾ ਮੰਗਦਾ, ਪਿੱਛੇ ਕੋ ਲੂਟੋ ਖੇਡਣ ਡਿਆ, 2-4 ਬੰਦੇ ਬੁਲਾ ਕੇ। ਉਹਨੂੰ ਕਹੀਓ ਕਾਲਾ ਨਹੀਂ ਹੈ, ਮੈਂ ਥੱਲੋਂ ਵੇਚਦਾ। ਮੈਂ ਕਿਹਾ ਕਾਲਾ ਤੇ ਨਹੀਂ ਆ ਪੋਣਾ ਭੇਜ। ਇਟਾਏ ਲੈ ਕੇ ਜਾਂਦਾ ਸੀ ਪੂਰੀ। ਇਹ ਬੇਲਾ ਬੈਂਦਾ ਉੱਥੇ ਆਪਣੇ ਯਾਰਾਂ ਨਾਲ ਲੁੱਡੋ। ਉਸਤਾਦ ਜੀ ਉਹ ਜਿਹੜੇ ਬੁੱਲ ਆ ਐ ਹੁੰਦੇ, ਉਹਨਾਂ ਨੂੰ ਐ ਕਰਦੇ, ਉਹੋ ਜਿਹਾ ਇਹਦਾ ਮੂੰਹ ਆ। ਇੱਟੇ ਦਾ ਕੀ ਫਰਾਉਣੀ ਆ? ਪੂਰੀ ਇੱਟ ਤੇ ਕੋਈ ਚੁੱਕ ਨਹੀਂ ਜਾਂਦੀ। ਹਾਂ ਇੱਕ ਇੱਟ ਦੇ 4 ਪੀਸ ਕਰਦਾ ਵਾ। ਉਹ ਪੀਸ ਕਰਕੇ ਉੱਪਰ ਲਿਆਉਂਦਾ, ਉੱਪਰ ਇੱਟ ਜੋੜ ਕੇ ਫਿਰ ਮੈਨੂੰ ਕਹੋ ਭਾਜੀ ਇੱਕ ਇੱਟ ਹੈਗੀ ਤੁਹਾਡੇ ਕੋਲ, ਆ ਲਿਖ ਲੈਣਾ, ਆ ਇੱਟ ਹੀ ਲਿਖ ਲਿਓ। ਬਲਕਿ ਜੇ ਕੱਟ ਦਿਓ। ਹਾਂ ਪਿਛਲੀ ਕੰਧ ਸਾਰੀ ਰੋੜੇ ਨਾਲ ਬਣੀ ਆ, ਇਹੀ ਕੱਟ ਕੇ ਲਿਆਂਦਾ। ਤੇ ਤੇਰਾ ਕੰਮ ਆ, ਲਓ ਅੱਛਾ ਤੂੰ ਮਜ਼ਦੂਰ ਆ, ਤੂੰ ਉਹਨੂੰ ਇੱਟਾਂ ਦੇਣੀਆਂ ਨੇ। ਉਹਦੇ ਭਰਾ ਨੇ ਕਿਹਾ ਇਹਨੂੰ ਨਾਲ ਲਾਓ। ਉਹ ਮੈਂ ਸਿਰਫ ਇਹ ਕਿਹਾ ਸੀ ਇਹਨੂੰ ਚਾਹ ਪਾਣੀ ਪਿਲਾਣਾ, ਤੁਹਾਡੀ ਖਿਦਮਤ ਕਰਨੀ ਆ। ਤੁਹਾਨੂੰ ਇਹ ਨਹੀਂ ਕਿਹਾ ਕਿ ਮਜ਼ਦੂਰੀ ਇਹਦੇ ਕੋਲੋਂ ਕਰਾਣੀ ਆ। ਓਏ ਅੱਲਾ ਦੇ ਬੰਦਿਆ, ਮਾੜਾ ਮੋਟਾ ਕੰਮ ਹੀ ਕਰਾਇਆ ਸੀ, ਕਿਹੜਾ ਮਜ਼ਦੂਰੀ ਦਾ ਡਿਪਲੋਮਾ ਕਰਤਾ ਉਹਨੇ ਯਾਰ ਪੂਰਾ। ਜਲੀਲ ਕਰਕੇ ਰੱਖਤਾ ਤੁਸੀਂ ਤਾਂ ਸਾਨੂੰ। ਓਏ ਉਹ ਅੱਛਾ ਹੁਣ ਮੁੱਕਦੀ ਨਿਕਲਣਾ ਕਿੱਦਾਂ ਕਰੋ? ਉਹਨੇ ਮਾੜਾ ਮੋਟਾ ਕੰਮ ਹੀ ਕਰਨਾ। ਉਹਦੇ ਘਰ ਦੀ ਬੜੀ ਬਿਮਾਰ ਆ, ਉਹਨੇ ਉਹ ਪਿੱਛੇ ਵੀ ਦੇਖਣਾ ਹੁੰਦਾ ਵਾ। ਨਾਲੇ ਮੈਨੂੰ ਸਾਹ ਇਹਨੇ ਸਾਹ ਇਹ ਘਰ ਦੀ ਨੂੰ ਮਸਲਾ ਠੀਕ ਆ ਕੋਈ? ਬਸ ਦੁਆ ਕਰੋ, ਬਸ ਖੈਰ ਹੋ ਤਾਂ ਦੁਆ ਕਰ। ਅੱਲਾ ਖੈਰ ਕਰੇ। ਤਾਂ ਮੈਨੂੰ ਆਪ ਵੀ ਸਾਹ ਦੀ ਕਸਰ ਆ। ਮੇਰੇ ਕੋਲੋਂ ਉੱਟਾ ਚੱਕ ਕੇ ਉੱਤੇ ਨਹੀਂ ਚੜਿਆ ਜਾਂਦਾ, ਸਿਰਫ ਉੱਤੇ ਵਾਲੀਆਂ ਇੱਟਾਂ ਇਹਦੇ ਕੋਲੋਂ ਮੰਗਾਈਆਂ। ਨਾਲੇ ਮੇਰੀ ਸੁਣੋ ਗੱਲ, ਉਹ ਇੱਟਾਂ ਚੁੱਕ ਕੇ ਜਾਵੇ, ਇਹਨਾਂ ਦਾ ਘਰ 'ਚ ਇਹਦੀ ਡੈਥ ਹੋ ਜਾਵੇ, ਪਰਚਿਆਂ ਤੇ ਹੋਣਾ। ਇਹਨਾਂ ਤੇ ਇਹਨਾਂ ਨੂੰ ਬਚਾਉਣ ਡਏ ਆ। ਕਹਿੰਦਾ ਉੱਤੇ ਨਹੀਂ ਚੜਿਆ ਜਾਂਦਾ। ਔਰ ਹਾਂ ਇੱਕ ਵਾਰ ਤੁਹਾਨੂੰ ਦੱਸਾਂ, ਇੱਕ ਕੰਮ ਨੂੰ ਬੜਾ ਤੇਜ਼ ਹੀ, ਉੱਤੋਂ ਇੱਟ ਬਹੁਤ ਥੱਲੇ ਸੁੱਟਦਾ ਹੀ। ਕੌਣ? ਇਹ ਉੱਤੋਂ ਥੱਲੇ ਇੰਜ ਮਾਰਦਾ ਹੀ, ਉੱਤੋਂ ਆਉਂਦਾ ਬੜਾ ਕਾਰੀਗਰੀ। ਉੱਤੋਂ ਸ਼ੁਰੂ ਕਰਦਾ ਤੇ ਜੇ ਥੱਲੇ ਸਿੱਟ ਨਹੀਂ ਹੁੰਦੀ ਉਹ ਔਖਾ ਸਾਹ ਦਾ ਮਸਲਾ ਭਾਈ। ਉਹ ਫਿਰ ਭਰਾ ਨੂੰ ਨਾਲ ਲਾ ਲਈਦਾ, ਮੁੰਡਾ ਯਾਰ ਬਣ ਗਿਆ ਆਪਣਾ ਹੀ। ਮੈਂ ਯਕੀਨ ਮੰਨੋ ਹਲਫੀਆ ਕਹਿਣ ਨੂੰ ਤਿਆਰ ਆ ਭਾਜੀ। ਸਿਰਫ 1.5 ਮਹੀਨਾ ਹੋਰ ਆ, ਮਕਾਨ ਦਾ ਟਨ ਬਣ ਜਾਊਗਾ। ਮਕਾਨ ਮੂੰਹ ਬੋਲੂਗਾ। ਉਹਦੇ ਕੋਲ ਪੈਸੇ ਜੋ ਨਾ ਹੋਣ ਲਾਉਣ ਦਿਓ, ਕੀ ਕਰੇ ਇਹ ਦੱਸ। ਮਕਾਨ ਤੇ ਬਣ ਜੂਗਾ, ਕੋਠੀ ਵੀ ਬਣ ਜੂਗੀ, ਮਕਾਨ ਤੇ ਮੈਂ ਕਹਿੰਦਾ 50 ਮੰਜ਼ਲਾ ਵੀ ਬਣ ਜੂ। ਪਰ ਉਹ ਜਿਹਨੇ ਪੈਸੇ ਲਾਉਣੇ ਉਹਦੇ ਕੋਲ ਪੁੱਛਿਆ ਵਾ? ਭਾਜੀ ਮੇਰੀ ਸੁਣੋ ਗੱਲ ਜੀ, ਭਰਾ ਵਾ ਮਾੜਾ ਵਾ, ਮੈਂ ਹਿਸਾਬ ਲਾ ਲਿਆ ਦਾ ਘਰ ਦਾ। ਚਲੋ ਇਹਦਾ ਨਵਾਂ ਖਾਤਾ ਵਾ, ਜਾ ਯਾਰ 2.5 ਦਿਨ ਦੀ ਮਜ਼ਦੂਰੀ ਨਾਲ ਤਾਂ ਇਹ ਮਕਾਨ ਪੂਰਾ ਕਰਾ ਪੂਰਾ ਲਾ। ਕਰਾਉਂਦਾ ਚੱਲ। ਇੱਥੋਂ ਕਿੰਨੀ ਦੇਰ ਚ ਪੂਰਾ ਹੋਣਾ ਮਕਾਨ? ਵੱਡੀ ਤੋਂ ਪਹਿਲੇ ਅਸੀਂ ਬਾਹਰ ਨਿਕਲ ਜਾਵਾਂਗੇ। ਉਹ ਤੂੰ 1.5 ਮਹੀਨਾ ਕਹਿੰਦਾ, ਉਹ ਵੱਡੀ ਤੋਂ ਪਹਿਲੇ ਯਾਨੀ ਅੱਜ ਅਗਰ ਹਿਸਾਬ ਲਾਈਏ ਨਾ ਤਾਂ 3 ਮਹੀਨੇ ਪਏ ਆ। ਉਹ ਮਹੀਨਾ 1.5 ਮਹੀਨਾ ਉੱਪਰ ਹੋ ਹੀ ਜਾਂਦਾ, ਕਿਹੜਾ ਰੌਲਾ। ਉਹਦੇ ਚ 2 ਦਿਨ ਦੀ ਮਜ਼ਦੂਰੀ ਨਾ ਦੇਵੇ। ਜਾ ਮਾਫ ਕੀਤੀ। ਹੁਣ ਮਕਾਨ ਨਹੀਂ ਸਾਡੇ ਕੋਲ ਨਹੀਂ ਹੈਗੀ 2 ਦਿਨ ਦੀ, ਸਾਡੇ ਕੋਲ ਸਵੇਰ ਦੀ ਮਜ਼ਦੂਰੀ ਨਹੀਂ ਹੈਗੀ, ਅੱਜ ਸਵੇਰ ਤੋਂ ਹੀ ਨਹੀਂ ਹੈਗੀ। ਨਿਕਲੋ ਅਸੀਂ ਆਪ ਹੀ ਕਰ ਲਾਂਗੇ। ਔਰ ਨਹੀਂ ਆਪ ਹੁੰਦੇ ਤੇ ਸਾਰੀ ਦੁਨੀਆ ਨਾ ਪਾਈ ਫਿਰਦੀ। ਉਸਤਾਦ ਫੁੱਲ
ਸੂਤ ਤੇ ਕਰਜ਼ਾ ਚੁੱਕ ਲੈ, ਮਕਾਨ ਜ਼ਿੰਦਗੀ 'ਚ ਬਣ ਜਾਵੇ, ਛੱਤ ਤੇ ਥੱਲੇ ਆ ਜਾਏਗਾ ਇਹ। ਸੂਤ ਤੇ ਚੁੱਕ ਲਵੇ ਕਹਿੰਦਾ ਤੇਰਾ ਬਗੈਰਤਾ ਤੇਰਾ ਫਿੱਟੇ ਮੂੰਹ ਇਹ ਕਿਦਾਂ ਦੀ ਤੇਨੇ ਤੂੰ ਚਲੋ ਭਾਜੀ ਮਸ਼ਵਰਾ ਨੂੰ ਆ ਬੱਚਾ ਭਰਤੀ ਕਰਾ ਲਵੇ, ਕਿੱਥੇ ਆ ਬੱਚਾ ਗਿਰਵੀ ਰੱਖ ਦੇਵੇ, ਲੈ ਜੇ ਇਹਨੂੰ 1600 ਮਿਲ ਗਿਆ ਸਾਨੂੰ ਫੜ ਲਵੇ ਕੀ ਜਾਨੀ ਸਾਹਿਬ ਜ਼ਲੀਲ ਹੋ ਗਏ, ਜਾਨੀ ਸਾਹਿਬ ਕੱਖ ਨਹੀਂ ਰਿਹਾ ਸਾਡੇ ਕੋਲ ਮੈਨੂੰ ਹੁਣ। ਇਹ ਦੱਸ ਕਿ ਤੁਹਾਡਾ ਕਿੰਨੇ ਮਰਲੇ ਘਰ ਸੀ? ਪੌਣੇ 3 ਮਰਲੇ ਘਰ ਸਾਡਾ ਜੀ। ਪੌਣੇ 3 ਮਰਲੇ। ਹਾਂਜੀ, ਇਹਨਾਂ ਨੇ ਫਲੈਟ ਕਰਤਾ, ਫਲੈਟ ਕਰਤਾ, ਰੜਾ ਕਰਤਾ, ਉਹਦੇ ਚ ਵਾਸ਼ਰੂਮ ਕੁਝ ਨਹੀਂ, ਕੱਖ ਨਹੀਂ ਸਰ ਜੀ, ਕੱਖ ਨਹੀਂ, ਮਿੱਟੀ। ਇੱਕ ਕਮਰਾ ਹੈ ਵਾ ਜਿਹੜਾ ਅਸੀਂ ਔਰ ਜਾਨੀ ਸਾਹਿਬ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਮੈਂ, ਉਹ ਮੈਨੂੰ ਤਾਂ ਯਾਦ ਨਹੀਂ ਆਇਆ, ਮਲਬਾ ਸਾਰਾ ਹੀ ਆ 3 ਗਲੀਆਂ ਛੱਡ ਕੇ ਸਾਡੇ ਉਹ ਦੀਮੇ ਗੁੱਜਰ ਦਾ ਘਰ ਬਣਨ ਦਿਆ ਵਾ, ਇਹਨੂੰ ਮਲਬਾ ਉਹਨੂੰ ਵੇਚਤਾ। ਤੂੰ ਉਹਨਾਂ ਨੂੰ ਕਿਉਂ ਵੇਚਿਆ ਵੇ? ਓਏ ਇਹਦਾ ਹੀ ਫਾਇਦਾ ਵਾ, ਇਹਦਾ ਹੀ ਫਾਇਦਾ ਵਾ। ਮੈਂ ਕਿਹਾ ਮਲਬੇ ਦੇ ਜਿੰਨੇ ਪੈਸੇ ਆਉਣਗੇ ਚਲੇ ਦੀ ਬਚਤ ਹੋ ਜੂਗੀ, ਉਹਨੇ ਪੈਸੇ ਮਕਾਨ ਤੇ ਘੱਟ ਲੱਗਣਗੇ। ਤੇ ਉਹ ਮਲਬੇ ਦੇ ਪੈਸਿਆਂ ਦਾ ਕੀ ਲਿਆਂਦਾ ਤੁਸੀਂ ਇਹਦਾ? ਕੀ ਲਿਆਣਾ ਸੀ? ਉਸਤਾਦ ਫੂਲਾ ਬਿਮਾਰ ਨਹੀਂ ਸੀ ਹੋ ਗਿਆ, ਹਸਪਤਾਲ ਲੈ ਕੇ ਗਿਆ, ਉੱਥੇ ਲੱਗ ਗਏ ਸਾਰੇ, ਅੱਛਾ, ਉਹਦੇ ਬਚ ਨਹੀਂ ਗਏ। ਉਹ ਮਲਬਾ ਇੱਥੇ ਲੱਗ ਗਿਆ ਸਾਰਾ, ਮਲਬਾ ਇੱਥੇ ਪੈ ਗਿਆ। ਇੱਕ ਵਿਚਾਰੇ ਉਹਨਾਂ ਨੇ, ਚਲੋ ਉਹਨਾਂ ਦੀ ਜੇਬ ਚੋਂ ਵੀ ਲੱਗਣਾ ਸੀ, ਕਿਉਂਕਿ ਅਸੀਂ ਇਹਨਾਂ ਦੇ ਘਰ ਕੰਮ ਤੇ ਲੱਗੇ, ਉੱਥੇ ਕੋਈ ਹਬੀ ਨਹੀਂ। ਇਹ ਫਸਾਦ ਦੀ ਅਸਲ ਇਹ ਫਸਾਦ ਦੀ ਜੜ ਹੈ। ਆ ਬੰਦਾ ਸ਼ਰੀਫ ਲੱਗ ਰਿਹਾ, ਬੰਦਾ ਆ ਅਸਲ ਆ ਫਫੇ ਕੁੱਟਣਾ ਆਈ। ਆਹੋ ਯਾਰ, ਕਾਰਾਗਰੀ ਦੇ ਪੈਸੇ ਲੈ ਰਹੇ ਇਹਨਾਂ ਕੋਲੋਂ, ਕਿਸੇ ਹੋਰ ਕੋਲੋਂ ਕਰਾ ਲੈਂਦੇ ਫਿਰ। ਭਾਜੀ ਨਾਲੇ ਦੂਸਰੀ ਗੱਲ ਵਾ, ਮੇਰੀ ਗੱਲ ਹੋਈ ਨਕਸ਼ਾ ਨਗਾਰ ਦੇ ਨਾਲ, ਉਹ ਆਰਕੀਟੈਕਟ ਨਕਸ਼ਾ ਨਗਾਰ ਕਾਦੇ, ਸਾਰੇ ਜੀ ਤਾਂ ਨਕਸ਼ਾ ਨਗਾਰ। ਆਹੋ ਨਾਲੇ ਜਦੋਂ ਚਤਰਾਈਆਂ ਆਪ ਹੀ ਕਰੀ ਜਾਣੀਆਂ, ਸਮਝੋ। ਮਤਲਬ ਕੀ ਕਰਦੇ ਆ? ਇੱਕ ਕਹਿੰਦਾ ਇਹਨੂੰ ਐ ਨੂੰ ਕਰ ਦੋ, ਦੂਸਰਾ ਕਹਿੰਦਾ ਨਹੀਂ ਜੀ ਤਾਂ ਨੂੰ ਕਰ ਦੋ। ਇਹਨਾਂ ਦੇ ਆਪਣੇ ਜੇ ਨਹੀਂ ਰਲਦੇ। ਜਾਨੀ ਸਾਹਿਬ ਜਦੋਂ ਸਾਰਾ ਢਾ ਦਿੱਤਾ ਤੇ ਐ ਨੂੰ ਉਹਨ ਕਿ ਝੂਠ ਬੋਲਦੇ, ਝੂਠੇ ਆਏ। ਓਏ ਜਾਣਦੇ ਯਾਰ, ਤੇਰਾ ਸਹੁਰਾ ਆਉਂਦਾ ਉਹ ਕਹੂਗਾ ਵਾਸ਼ਰੂਮ ਇੱਥੇ ਬਣਾਇਓ, ਅਸੀਂ ਭਾਈ 3 ਵਾਰੀ 4 ਵਾਰੀ ਵਾਸ਼ਰੂਮ ਜਗ੍ਹਾ ਚੇਂਜ ਕੀਤੀ ਆ ਬਣਾ ਕੇ। ਹਾਂਜੀ, ਇਹਦਾ ਸਹੁਰਾ ਦਾ ਇੱਥੇ ਨਹੀਂ ਸਹੀ ਲੱਗਣਾ, ਇੱਥੇ ਕਰ ਲਓ। ਉਹ ਕੀਤਾ ਇਹਦਾ ਮਾਮਾ ਟੀਰਾ ਜਿਹਾ, ਨਜ਼ਰ ਹੀ ਇੱਕ ਪਾਸੇ ਹੁੰਦਾ, ਮੈਂ ਵੇਖ ਕਹਿੰਦਾ ਵਾਸ਼ਰੂਮ ਨਹੀਂ ਬਣਾਇਆ, ਉਹ ਮੈਂ ਕਿਹਾ ਇੱਧਰ ਬਣਿਆ ਪਿਆ, ਉਹ ਨਜ਼ਰ ਨਹੀਂ ਆਉਂਦਾ, ਕਹਿੰਦਾ ਇੱਧਰ ਬਣਾਓ, ਮੈਨੂੰ ਇੱਧਰ ਨਜ਼ਰ ਆਉਂਦਾ। ਜਾਨੀ ਸਾਹਿਬ ਸਾਡਾ ਕੁਝ ਕਰਾਓ, ਅਸੀਂ ਪਰੇਸ਼ਾਨ, ਅਸੀਂ ਬਹੁਤ ਪਰੇਸ਼ਾਨ ਆ ਉਹ ਜੀ। ਕਾਕਾ ਨਕਸ਼ਾ ਨਗਾਰ ਨੇ 15 ਦਿਨਾਂ ਤੱਕ ਆਉਣਾ, ਉਹ ਨਕਸ਼ਾ ਘੂੜ ਕੇ ਦਊਗਾ, ਫਿਰ ਉਸ ਹਿਸਾਬ ਨਾਲ ਅਸੀਂ ਮਕਾਨ ਚੱਕਣਾ, ਤੇਰਾ ਟੈਕਸ ਬਾਜੂਗਾ। ਭਾਜੀ ਪੌਣੇ 3 ਮਰਲੇ ਘਰ ਨਾ, ਮੈਂ ਤੁਹਾਨੂੰ ਦੱਸ, ਹਾਂਜੀ, ਇੱਕ ਡੇੜੀ ਬਣਾਓ, ਡੇੜੀ ਦੇ ਨਾਲ ਬੈਠਕ ਬਣਾਓ, ਅੱਗੇ ਸੇਨ ਬਣਾਓ, ਪਿੱਛੇ ਕਮਰਾ ਬਣਾ ਕੇ ਜਾਨ ਛੱਡੋ ਸਾਡੀ। ਨਹੀਂ ਅਸੀਂ ਪੂਰਾ ਬਣਾ ਕੇ ਦੇਣਾ ਵਾ, ਕਾਰ ਵੀ ਖੜੀ ਹੋਊਗੀ, ਇਹਦਾ ਨਾਲ ਕਰਕੇ ਬਾਲਕੋਨੀ ਟੈਪ ਸਿਸਟਮ ਜਿਹੜਾ ਅੱਛੇ ਡਬਲ ਮੰਜ਼ਿਲਾ ਬਣਾ ਕੇ ਦਵਾਂਗੇ, ਸੋਹਣਾ ਬਣਾ ਕੇ ਦਵਾਂਗੇ। ਉਹ ਜਿੰਨੇ ਪੈਸੇ ਲਾਉਣੇ ਉਹਨੂੰ ਤੇ ਪੁੱਛ ਲੈ। ਓਏ ਫੜ ਲੇਗਾ, ਮਾੜਾ ਨਹੀਂ ਜਾਨੀ ਮਰਦਾ। ਸਾਹਿਬ, ਓਏ ਉਹਨੇ ਫੜ ਲੈਣਾ, ਫਿਰ ਤੈਨੂੰ ਉਹਨੇ, ਫਿਰ ਤੂੰ ਕਹਿਣਾ ਮੈਨੂੰ ਫੜ ਲਿਆ। ਨਹੀਂ ਨਹੀਂ ਉਸਤਾਦ 30 ਤੋਂ 40 ਲੱਖ ਰੁਪਈਆ ਇਕੱਠਾ ਕਰ ਲਵੇ ਹਾਂ, ਭਾਜੀ, ਇਹਦਾ ਕੋਠੀ ਵਰਗਾ ਮਕਾਨ ਬਣ ਜਾਏਗਾ। ਉਹ ਕੋਠੀ ਵਰਗਾ। ਉਹ ਤੁਹਾਡੇ ਸਾਹਮਣੇ ਡਰਾਮੇ ਕਰਨ ਡਿਆ ਦਾ ਯਾਰ ਸਾਲਾ। ਤੂੰ ਪੈਸੇ ਘਟਾ, ਸਾਨੂੰ ਕੋਠੀ ਵਰਗਾ ਨਹੀਂ ਚਾਹੀਦਾ। ਫਿਰ ਕੋਠੇ ਵਰਗਾ ਕਰ। ਹਾਂ, ਉਹਦਾ ਭਾਵੇਂ ਕੋਠਾ ਪਾ ਦੇ, ਭਾਵੇਂ ਮਿੱਟੀ ਵਾਲਾ ਕੋਠਾ ਪਾ ਦੇ, ਜਿੱਦਾਂ ਪੁਰਾਣੇ ਕੋਠੇ ਹੁੰਦੇ ਸੀ ਨਾ, ਮਿੱਟੀ ਵਾਲਾ ਲੇਪ ਕੀਤਾ, ਉਹ ਬਣਾ ਦੇ, ਸਾਡੀ ਜਾਨ ਛੱਡ। ਕਾਨਿਆਂ ਦੀ ਛੱਤ ਪਾ ਦੇ। ਆ ਹੁਣ 8-9 ਲੱਖ ਲਾਤਾ ਨਾ ਇਹਨੇ। 8-9 ਲੱਖ ਚ ਸਿਰਫ ਟੱਠਿਆ। ਹਾਂ, ਜੇ ਟੱਠਣ ਤੇ ਇੰਨਾ ਲੱਗਣਾ ਤੇ ਬਣਨ ਤੇ ਕਿੰਨਾ ਲੱਗਣਾ? ਬਣਨ ਤੇ 20 ਗੁਣਾ ਬਹੁਤੇ ਲੱਗਣੇ। 30-40 ਲੱਖ ਰੁਪਈਆ। ਔਰ ਉਹ ਵੀ ਅਸੀਂ ਉਸਤਾਦ ਫੂਲਾ ਇੱਕ ਇੱਕ ਸ਼ੈ ਬਚਾਉਂਦਾ ਹੈ, ਨਾ ਸੀਮਟ ਜ਼ਿਆਦਾ ਲਾਂਦਾ, ਨਾ ਇੱਟ ਫਾਲਤੂ। ਇਹ ਉਸਤਾਦ ਫੂਲੇ ਦਾ ਨਾਂ ਹੈ। ਓਏ ਆਪ ਹੀ ਚੋਰ ਫੈਮਿਲੀ ਦਾ ਭਰਾ, ਇਹ ਚੀਜ਼ਾਂ ਵੇਚ ਵੇਚ ਖਾਈ ਜਾਂਦਾ। ਐਵੇਂ ਚੀਜ਼ ਦਾ ਉਹ ਕੰਧ ਦਾ ਮੈਂ ਦੱਸਾਂ, ਇਹ ਕੰਧ ਦਾ ਇਹਨਾਂ ਨੇ ਕੀ ਕੀਤਾ, ਅੱਜ ਮਿਸਤਰੀ ਨੇ ਸਾਰੀ ਦਿਹਾੜੀ ਲਾ ਕੇ ਕੰਧ ਬਣਾਈ, ਇਹ ਸ਼ਾਮ ਨੂੰ ਢੋਲ ਆ ਕੇ ਮੋਬਾਈਲ ਉਹਦੇ ਨਾਲ ਦੇਖਦੇ, ਉਹ ਫਿਰ ਪਿੱਛੇ ਡਿੱਗ ਪਈ। ਇੰਨੀ ਮਾੜੀ ਬਣਾਈ ਵੀ ਢੋਲ ਉਹਨਾਂ ਡਿੱਗ ਪਈ। ਉਹ ਭਾਜੀ ਮਾੜੀ ਨਹੀਂ ਬਣਾਈ, ਸਾਡੇ ਕੋਲ ਕਿਤੇ ਸੀਮਟ ਘੱਟ ਪੈ ਗਿਆ, ਰੇਤ ਜ਼ਿਆਦਾ ਪੈ ਗਈ, ਫਿਰ ਤੁਹਾਨੂੰ ਪਤਾ ਉਹ ਪਕੜਾਈ ਨਹੀਂ ਕਰਦਾ। ਜਾਨੀ ਸਾਹਿਬ ਮੈਂ ਪਰੇਸ਼ਾਨ ਆ, ਮੇਰਾ ਕੁਝ ਕਰਾਓ, ਤੁਹਾਡੀ ਮਿਹਰਬਾਨੀ। ਓਏ ਅਸੀਂ ਆਪ ਪਰੇਸ਼ਾਨ ਆ, ਤੁਹਾਡੇ ਕਿੱਥੇ ਸੀ? ਜਲੀਲ ਕਰਤਾ ਜਾਨੀ ਸਾਹਿਬ, ਇਹਨਾਂ ਨੇ ਸਾਨੂੰ ਜਲੀਲ ਕਰਤਾ ਬਹੁਤ ਜ਼ਿਆਦਾ। ਤੁਹਾਡੇ ਅਸੀਂ ਕਿ ਕਿੱਥੇ? ਤੁਸੀਂ ਸਾਨੂੰ ਜਲੀਲ ਤੁਸੀਂ ਮੇਰੇ ਤਾਂ ਬੱਚੇ ਮੇਰੇ ਨਾਲ ਗੁੱਸੇ ਆ। ਉਹ ਤੇਨਾ ਗੁੱਸੇ, ਹੁਣ ਅਸੀਂ ਕੀ ਕਰੀਏ ਭਰਾਵਾ, ਸਾਡੇ ਅਸੀਂ ਬੱਚੇ ਦਾ ਮੂੰਹ ਨਹੀਂ ਵੇਖਣੇ, ਸਿਰਫ ਤੇਰਾ ਘਰ ਦਾ ਕਰਕੇ ਯਾਰ। ਜਾਨੀ ਸਾਹਿਬ, ਹਾਂ। ਇਹਦੇ ਘਰ ਦੀ ਬੈਠਕ ਨਹੀਂ ਸੀ ਹੈਗੀ, ਇਹਨੇ ਸਾਰੀਆਂ ਇੱਟਾਂ ਲਿਆ ਕੇ ਆਪਣੀ ਬੈਠਕ ਬਣਾਈ ਉਹਦੀ। ਤੇ ਤੁਸੀਂ ਵੀ ਮਦਰਸੇ ਦੀਆਂ ਹੀ ਚੁੱਕੀਆਂ ਸਾਡੇ ਕੋਲੋਂ, ਫਿਰ ਸੱਚ ਇੱਥੇ ਸੁਣਦੇ ਹਾਂ, ਹੋ। ਸਾਨੂੰ ਅਸੀਂ ਪਤਾ ਨਹੀਂ। ਚੁੱਪ ਤੇ ਚੁੱਪ ਹੀ ਰਹਿਣ ਦਿਓ। ਅਸੀਂ ਆਪ ਐਲਾਨ ਸੁਣਿਆ ਮੱਝ ਦੇ ਵਿੱਚੋਂ ਵੀ ਕਾਸ਼ੇ ਬਸਰੀ 10 ਬੋਰੀਆਂ ਸੀਮਟ ਦੀਆਂ ਲੈ ਗਿਆ। ਅਸੀਂ ਪਾਗਲ ਹੈਗੇ ਯਾਰ। ਉਹ ਦੇ ਗਿਆ ਹੁੰਦਾ ਵਾ ਵੀ ਫਲਾਂ ਬੰਦਾ ਆਇਆ ਵੀ ਉਹ 10 ਬੋਰੀਆਂ ਸੀਮਟ ਦੀਆਂ ਦੇ ਗਿਆ। ਉਹ ਲੈ ਗਿਆ, ਮੌਲਵੀ ਵੀ ਕਹਿੰਦੇ ਜਾਓਗੇ ਇਹ ਵੀ ਕਹਿੰਦੇ ਅਸੀਂ। ਭਾਜੀ ਉਹਨਾਂ ਨੇ ਮਦਰਸੇ ਵਾਲਿਆਂ ਨੇ ਇੱਟ ਸਟਾਈ, ਔਰਤਾਂ ਵਾਲੀ ਜਗ੍ਹਾ ਬਣਾ ਰਹੇ ਉੱਤੇ ਛੱਤ ਤੇ। ਇਹਨੇ ਦੋਵਾਂ ਭਰਾਵਾਂ ਨੇ ਰਾਤ ਨੂੰ ਔਰ ਲੋਡਰ ਰਕਸ਼ਾ ਭਰਿਆ ਤੇ ਉਹ ਲਿਆ ਤੇ ਕੇ। ਕੀ ਕਰਨ ਫਿਰ ਵਿਚਾਰੇ, ਜਦੋਂ ਉਹਨਾਂ ਦਾ ਤੁਸੀਂ ਘਰ ਬਰਬਾਦ ਕਰ ਦਿੱਤਾ, ਪੈਸੇ ਉਹਨਾਂ ਕੋਲ ਹੈ ਨਹੀਂ, ਉਹ ਕੀ ਕਰਨ ਫਿਰ? ਉਹ ਸ਼ੱਕ ਦੀ ਨਿਗਾਹ ਨਾਲ ਵੇਖਦਾ ਸਾਨੂੰ, ਆਹ ਦਾ ਭਰਾ ਵੱਡੀਆਂ ਵੱਡੀਆਂ ਲੈਂਥਾਂ ਜਿਹੜੀਆਂ ਸਰੀਏ ਦੀਆਂ ਵੇਚ ਕੇ ਜੂਆ ਖੇਲ ਗਿਆ, ਇਹ ਸਾਡੇ ਸ਼ੱਕ ਕਰਦਾ। ਮੈਂ ਆਪ ਦੇਖਿਆ ਇਹਨੂੰ। ਆਪ ਹੀ ਤੁਸੀਂ ਕਿਹਾ ਸੀ, ਦੱਸੋ ਆਪ ਹੀ ਕਹਿ ਕੇ ਵੀ ਉਹ ਕੰਧ ਬਣਾਈ, ਵਿੰਗੀ ਬਣਾਤੀ ਇਹਨਾਂ ਨੇ। ਓ ਯਾਰ। ਕਹਿੰਦੇ ਉਹ ਬਾਅਦ ਚੋਂ ਕਹਿੰਦੇ ਪੱਖਾ ਤੁਹਾਨੂੰ ਕਿਹਨੇ ਕਿਹਾ ਸੀ ਫੇਰਮਾ ਕਰੋ, ਪੱਖਾ ਬੰਦ ਕਰਵਾਤਾ। ਪੱਖੇ ਦੀ ਵਜ੍ਹਾ ਨਾਲ ਵਿੰਗੀ। ਹਾਂਜੀ, ਕਹਿੰਦੇ ਪੱਖੇ ਦੀ ਵਜ੍ਹਾ ਨਾਲ ਵਿੰਗੀ। ਉਹ ਭਾਜੀ ਜਦੋਂ ਗਿੱਲਾ ਮਸਾਲਾ ਹੋਵੇ, ਮਾੜੀ ਜੀ ਹਵਾ ਵੀ ਜਿਹੜੀ ਉਹਨੂੰ ਖਤਰਨਾਕ ਹੁੰਦੀ, ਇਹਨੂੰ ਪਾਗਲ ਨੂੰ ਮੈਂ ਕਿਹਾ ਬਾਰਿਸ਼ ਆਉਣ ਵਾਲੀ ਆ, ਬਾਹਰ ਸਰੀਏ ਪਿਆ ਕਿ ਸਾਈਡ ਤੇ ਲਾ ਦੇ। ਇਹ ਪਾਗਲ ਨੇ ਸਾਰੇ ਵੇਚਤਾ। ਕਹਿੰਦਾ ਭਾਜੀ ਮੈਂ ਸਾਰੇ ਸਾਈਡ ਤੇ ਲਾਤਾ। ਜਵਾਰੀਆ ਜੇ ਨਾ,
ਇਹ ਤੇ ਹੁਣ ਇਹਦੇ ਭਰਾ ਨੂੰ ਅਸੀਂ ਇਹਦੀਆਂ ਕਰਤੂਤਾਂ ਕੀ ਇੱਕ ਦੱਸੀਏ? ਤੁਹਾਡੇ ਕੋਲ ਮਕਾਨ ਨਹੀਂ ਬਣਦਾ ਉੱਤੋਂ ਤੁਸੀਂ ਉਹਦੀ ਇਲਜ਼ਾਮ ਲਾ ਰਹੇ ਹੋ ਉਹਦੇ ਤੇ ਪੁੱਛੋ ਹੈਂ? ਸਾਰੀ ਦਿਹਾੜੀ ਇੱਕ ਥੜਾ ਇੱਕ ਟੋਇਆ 8 ਫੁੱਟ ਦਾ ਬਣਾਉਣਾ ਸੀ 40-50 ਹਜ਼ਾਰ ਚ। ਭਾਜੀ ਮੈਂ ਇੱਕ ਵਾਰੀ ਮਿਸਤਰੀ ਪੂਣਾ ਛੱਡਣ ਲੱਗਾ ਸੀ, ਮਹੱਲੇ ਦੀਆਂ ਔਰਤਾਂ ਨੇ ਸਾਰੀਆਂ ਚਾਦਰਾਂ ਸੁੱਟੀਆਂ ਆ। ਚਾਦਰਾਂ ਸੁੱਟ ਕੇ ਕਿਹਾ, ਉਹਨੇ ਕਿਹਾ ਮਿਸਤਰੀ ਫੂਲਿਆ ਤੂੰ ਹਾਂ ਕੰਮ ਨਹੀਂ ਛੱਡਣਾ, ਆਹ ਕੰਮ ਕਰ ਤੂੰ ਲੋਕਾਂ ਨੂੰ ਛੱਟਾ ਬਣਾ ਦੇਣਾ, ਲੋਕਾਂ ਦੇ ਘਰ ਬਣਾ। ਇਹਨਾਂ ਦੇ ਘਰ ਆ ਕੇ ਤਾਂ ਭੁੱਖੇ ਆਲੂ ਵੀ ਪਕਾਈ ਜਾਂਦੇ ਆ, ਟੀਂਡੇ ਵੀ ਪਕਾਈ ਜਾਂਦੇ ਆ। ਮਿਸਤਰੀ ਫੂਲ ਤਾਂ ਲੋਕੀ ਬੱਕਰੇ ਪੇਸ਼ ਕਰਦੇ ਆ, ਦੁੰਬੇ ਪੇਸ਼ ਕਰਦੇ ਆ। ਪੇਸ਼ ਕਰਦੇ ਕਿਉਂ ਜੀ? ਕਿਉਂ ਜੀ? ਇਹ ਖੁਸ਼ੀ ਹੁੰਦੀ ਆ ਜੀ। ਭਾਜੀ ਦਾ ਕੰਮ ਹੱਥ ਜਾਨੀ ਸਾਹਿਬ ਨਹੀਂ ਤੁਹਾਨੂੰ ਬੱਕਰੇ ਕਾਹਤੋਂ ਪੇਸ਼ ਕਰਦੇ ਜੇ? ਭਾਜੀ ਜਦੋਂ ਅਗਲੇ ਨੂੰ ਛੱਤ ਬਣਾ ਦੇਣੀ ਆ ਸਾਰਾ ਉਹ ਪੈਸੇ ਲੈ ਕੇ ਬਣਾਉਣੀ ਆ। ਕਾਰਾਗਰੀ ਵੀ ਕੁਛ ਹੈ ਹੁੰਦੀ ਕੀ ਹੈ। ਕਰ ਤੂੰ ਛੱਤ 'ਚ ਕੀ ਕਰ ਦਿੰਦਾ ਵਾ? ਸਫਾਈ ਬੜੀ ਆ ਉਸਤਾਦ ਦੇ ਹੱਥ। ਖੁੱਲਣ ਬੰਦ ਹੋਣ ਵਾਲੀ ਛੱਤ ਬਣਾ ਦੇਣਾ ਤੂੰ ਨਹੀਂ ਖੁੱਲ ਵੀ ਸ਼ਾਮ ਨੂੰ ਰਾਤ ਨੂੰ ਬੰਦ ਕਰ ਲਓ, ਸਵੇਰ ਨੂੰ ਖੋਲ ਲਓ। ਓਏ ਉਹ ਵੀ ਬਣਾ ਲੈਂਦੀ ਆ, ਪੈਸੇ ਲਾਉਣ ਥੋੜੇ ਜਿਹੇ ਰੁਪਏ 25-30 ਲੱਖ ਵੱਧ ਲੱਗਣਾ, ਉਹ ਬਣਾ ਦੇਵਾਂ। ਅੱਜ ਤੱਕ ਮੈਨੂੰ ਚਲੋ ਛੱਡੋ, ਅੱਜ ਤੱਕ ਕਿਹੜਾ ਐਸਾ ਕਾਰਨਾਮਾ ਕੀਤਾ ਵੀ ਬੰਦਾ ਕਹੇ ਵੀ ਵਾਕਈ ਵੀ ਤੁਸੀਂ ਮਿਸਤਰੀ ਫੂਲਾ ਤੇ ਨਾਲ ਉਹਦੇ ਲੈ ਦੱਸ ਯਾਰ। ਕੀ ਕੀਤਾ ਅੱਜ ਤੱਕ? ਕੀ ਬਣਾਇਆ? ਓਏ ਸੰਗੀਤ ਸਿਨੇਮੇ ਦਾ ਪਤਾ ਹੈ? ਸੰਗੀਤ ਸਿਨੇਮਾ ਪਤਾ ਕਿੰਨੇ ਢਾਇਆ? ਗਵਰਨਮੈਂਟ ਢਾਇਆ, ਉਹਨਾਂ ਨੇ ਆਪ ਹੀ ਢਾਇਆ। ਅਸੀਂ ਢਾਇਆ, ਸਾਨੂੰ ਠੇਕਾ ਮਿਲਿਆ ਸੀ। ਅੱਛਾ, ਇਹ ਉਸ ਸਿਨੇਮੇ ਵਾਲੇ ਨੇ ਵੀ ਕਿਤੇ ਉਹਨੇ ਕਿਹਾ ਨਾ ਕਿ ਯਾਰ ਇਹ ਮਾੜੀ ਜੀ ਥੜੀ ਸਿੱਧੀ ਕਰ ਹਾਂਜੀ ਓਏ ਹੋਏ ਸਿਨੇਮਾ ਢਾਤਾ ਇਹਨਾਂ ਨੇ। ਓਏ ਉਹ ਵੀ ਦੱਸ ਜਿਹੜਾ ਵੀ ਉਹ ਜਿਹੜਾ ਉਹ ਦੁਬਈ ਦੇ ਨੇ ਸ਼ੇਖ ਆ ਕੇ ਮੈਨੂੰ ਕਹਿਣਾ ਸੀ ਆਇਆ ਫੂਲਿਆ ਜਿਹੜਾ ਬੋਟੀ ਕਲੀਫ ਦਾ ਠੇਕਾ ਮਿਲਣਾ, ਉਹ ਦੱਸ ਜਿਹੜਾ ਇਹਨਾਂ ਨੇ ਮੰਨਣਾ ਹੀ ਨਹੀਂ ਹੁਣ ਸ਼ੁਗਲ ਸਮਝ। ਚਾਚੇ ਦਾ ਮੁੰਡੇ ਦਾ ਵਿਆਹ ਸੀ ਧਰਿਆ ਉਦੋਂ। ਮੈਂ ਕਹਿੰਦਾ ਯਾਰ ਮੈਂ ਬੁਰਜ ਖਲੀਫਾ। ਹਾਂ ਮੈਂ ਵਿਆਹ ਨਹੀਂ ਛੱਡਿਆ। ਮੈਂ ਕਿਹਾ ਤੁਸੀਂ ਖਲੀਫਾ ਕਿਤੇ ਹੋਰ ਕੋ ਬਣਵਾ ਲਓ, ਮੈਨੂੰ ਦੇਣੇ ਠੇਕਾ। ਤੇ ਮੈਂ ਫਿਰ ਦੱਸਿਆ, ਮੈਂ ਕਿਹਾ ਤੁਹਾਡੇ ਸਾਹਮਣੇ ਵਿਆਹ ਭਾਈ ਧਰਿਆ ਫਿਰ ਨਹੀਂ। ਉਹ ਚਲੇ ਗਏ ਭਾਈ, ਉਹਨਾਂ ਦੇ ਅੱਲਾ ਉਹਨਾਂ ਭਾਈ ਸਿਹਤ ਤੰਦਰੁਸਤ ਗੁੱਸਾ ਨਹੀਂ ਕੀਤਾ। ਬੰਦੇ ਚੰਗੇ। ਮਹੀਨੇ ਬਾਅਦ ਫੇਰ ਆ ਗਏ, ਕਿਉਂ? ਕਹਿੰਦੇ ਯਾਰ ਅਸੀਂ ਮਿਸਤਰੀ ਲੈ ਲਏ, ਹੁਣ ਸਮਝ ਨਹੀਂ ਆਉਂਦੀ ਵੀ ਅਚਾਈ ਜ਼ਿਆਦਾ ਵਾ, ਉਹ 1.5 ਕਿਲੋਮੀਟਰ ਦੀ ਕਿਤੇ ਚਾਹੀਏ, ਹੁਣ ਕੀ ਕਰਨਾ। ਮੈਂ ਫਿਰ ਭਾਈ ਉਹ ਸਕੈਪ ਸਕੂਪ ਚੱਲਦੇ ਉਸ ਤੇ ਵੀਡੀਓ ਕਾਲ ਕੀਤੀ, ਮਿਸਤਰੀ ਨੂੰ ਸਾਰਾ ਦੱਸਿਆ ਵੀ ਇਹਦੇ ਵਿੱਚ ਕਾਨੇ ਖੜੇ ਕਰੋ, ਇਹਨੂੰ ਸਪੋਰਟਾਂ ਦਿਓ, ਵਾਂਸ ਖੜੇ ਕਰੋ, ਫੇਰ ਤਾਂ ਜਾ ਕੇ ਕਿਤੇ ਅਚਾਈ ਪੂਰੀ ਹੋਈ ਆ ਉਹਦੇ। ਬੁਰਜ ਖਲੀਫਾ ਦਾ। ਹਾਂ ਉਹਦੇ ਥੱਲੇ ਹੁਣ ਜਿਹੜੀਆਂ ਜੜ੍ਹਾਂ ਵਾ ਉਹਦੇ ਵਿੱਚ ਉਹ ਪਾਇਆ ਸ਼ੀਸ਼ਾ। ਉਹ ਕਿਹਨੇ ਕਿਹਾ ਪਗਲਾ ਕੇ ਪਾਓ? ਅੱਛਾ, ਸ਼ੀਸ਼ਾ ਪਗਲਾ ਕੇ ਪਾਇਆ। ਮੈਂ ਪਵਾਇਆ। ਜਿਹੜਾ ਸਭ ਤੋਂ ਉੱਤੇ ਉਹਦੇ ਉਹ ਇੱਕ ਲੋਹੇ ਦਾ ਉਹ ਲੱਗਾ ਵਾ ਸਾਰਾ। ਹਾਂਜੀ ਰਾੜ ਉਹ ਪਤਾ ਨਹੀਂ ਭਾਜੀ, ਉਹ ਮੇਰੇ ਹੁੰਦਿਆਂ ਨਹੀਂ ਹੋਇਆ, ਉਹ ਬਾਅਦ ਚ ਹੋਇਆ। ਲੋਹੇ ਦੇ ਕੰਮ ਦਾ ਨਹੀਂ ਸਾਨੂੰ ਪਤਾ। ਹਾਂ ਉਸਤਾਦ ਨੇ ਸਾਰੇ ਆ ਜਿਹੜਾ ਲਾਹੌਰ ਹੁਣ ਸਟੇਡੀਅਮ ਬਣਿਆ, ਹਾਂ ਕਿਹਨੇ ਬਣਾਇਆ? ਕਜ਼ਾਫੀ। ਹਾਂ ਕਜ਼ਾਫੀ, ਓਏ ਉਹ ਆਪਾਂ ਨਹੀਂ ਬਣਾਇਆ, ਉਹ ਚੋਪਿਆ ਸਾਰਾ ਮੈਂ ਨਹੀਂ ਬਣਾਇਆ। ਨਹੀਂ ਚੋ ਨਹੀਂ ਪਿਆ, ਉਹ ਬੜਾ ਅੱਛਾ ਬਣਿਆ। ਉਹ ਜੇ ਇਹਦੇ ਕੋਲੋਂ ਬਣਵਾਉਂਦੇ ਤੇ ਹੋਰ ਅੱਛਾ ਬਣਨਾ ਸੀ। ਡਬਲ ਮੰਜ਼ਲਾ ਬਣਾ ਦੇਣਾ ਸੀ। ਉਹਨਾਂ ਪੈਸਿਆਂ ਦੇ ਵਿੱਚ ਹੀ ਮੈਂ ਟ੍ਰਿਪਲ ਸਟੋਰੀ ਸਟੇਡੀਅਮ ਬਣਾਉਣਾ ਸੀ ਭਾਈ, ਉਤੋਂ ਬੰਦ ਵੀ ਹੋਣਾ ਸੀ। ਛੱਤ ਵਾਲਾ ਲੈਂਟਰ ਪਾ ਦੇਣੇ ਸੀ। ਸਟੇਡੀਅਮ ਦੇ ਵਿੱਚ ਬੈਠਕ ਵੀ ਹੋਣੀ ਸੀਗੀ, 4 ਕਮਰੇ ਹੋਣੇ ਸੀਗੇ ਭਾਜੀ, ਸੋਹਣੀ ਮੋਟਰਸਾਈਕਲ ਵੀ ਖੜਨੀ ਸੀਗੀ। ਸਟੇਡੀਅਮ 'ਚ ਹਾਂਜੀ ਅੰਦਰ ਸੋਹਣਾ ਬਣਾ ਕੇ ਰੱਖਿਆ। ਖੜਨਾ ਸੀ। ਇੱਕ ਸਾਈਡ ਤੇ ਟੀਮ ਖੇਡਣ ਦੀ ਹੈ, ਦੂਜੀ ਸਾਈਡ ਤੇ ਰੋਟੀ ਬੰਦੀ ਹੋਣੀ ਸੀ। ਹਾਂ ਸਲਾਬ ਵੀ ਨਹੀਂ ਛੱਡੀ ਤੇ ਭਾਈ। 3 ਮੰਜ਼ਲਾ ਹੋਣਾ ਸੀ ਵੀ ਥੱਲੇ ਪਾਕਿਸਤਾਨ ਇੰਡੀਆ ਖੇਡ ਰਿਹਾ, ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਖੇਡ ਰਿਹਾ। ਅੱਲਾਹ ਭਲਾ ਹਲਕੀ ਜੀ ਉਹਦੀ ਬਾਲਕਨੀ ਛੱਡੀ ਹੁੰਦੀ, ਬੰਦਾ ਸਵੇਰੇ ਸਵੇਰੇ ਉੱਠ ਕੇ ਸਟੇਡੀਅਮ ਦੇ ਬਾਹਰ ਹੈ ਕਰ ਨਾਸ਼ਤਾ ਕਰਕੇ ਕੱਪ ਲੈ ਕੇ ਫਿਰਦਾ। ਸਭ ਦਾ ਮਸ਼ਵਰਾ ਦਾ ਕੰਮ ਹੈ। ਪਾਕਿਸਤਾਨ ਮੈਂ ਤਾਂ ਕਹਿੰਦਾ ਜਿਆਦਾ ਪਾਕਿਸਤਾਨ ਤੋਂ ਬਾਹਰ ਹਾਂ। ਨਕਸ਼ਾ ਉਸਤਾਦ ਦੇ ਦਿਮਾਗ 'ਚ ਹੁੰਦਾ, ਕਿਹੜੀ ਜਗ੍ਹਾ ਵੇਖਦਾ ਕਿੰਨਾ ਪਲਾਟ ਆ, ਇੰਜ ਨਕਸ਼ਾ ਤੇ ਆ ਮਾਲਕ ਇੱਥੇ ਐਗਰੀ ਕਰਦੇ। ਇਹ ਖਬਰੇ ਕਿੱਥੋਂ ਨਹਿਸ਼ ਆ ਗਏ। ਹੁਣ ਤੁਹਾਨੂੰ ਗੱਲ ਦੱਸਾਂ, ਤੁਸੀਂ ਕਹਿਣਾ ਯਾਰ ਤੁਸੀਂ ਹੱਸਣਾ, ਤੁਸੀਂ ਚੇਜਾ ਕਰਨਾ। ਜਿਹੜੀ ਵਰਲਡ ਸਟੇਟ ਬੈਂਕ ਹੈਗਾ ਵਾ ਅਮਰੀਕਾ ਦੇ ਵਿੱਚ, ਮੇਰੇ ਪਾਪਾ ਨੇ ਬਣਾਇਆ। ਤੇਰੇ ਪਾਪਾ ਨੇ? ਹਾਂਜੀ ਹੱਥ ਕੱਟਦੇ ਸੀ ਉਹਨਾਂ ਨੇ ਵੀ ਇਦਾਂ ਦਾ ਮੁਲਕ ਨਾ ਬਣਾ ਸਕੇ। ਆ ਗਏ। ਹੋ ਸਕਦਾ ਉਹਨਾਂ ਨੇ ਇਸ ਤੋਂ ਹੱਥ ਵੱਡੇ ਹੋਣ ਵੀ ਸਾਡਾ ਤੇ ਬਰਬਾਦ ਕੀਤਾ, ਨੈਕਸਟ ਕਿਸੇ ਦਾ ਨਾ ਕਰੇ। ਨਹੀਂ ਪਤਾ ਨਹੀਂ ਇਹ ਖਬਰ ਨਹੀਂ ਚੱਲੀ, ਲੇਕਿਨ ਖਬਰ ਇਹ ਚੱਲੀ ਸੀ ਕਿ ਖੁਸ਼ੀ 'ਚ ਹੱਥ ਵੱਡੇ ਗਏ। ਫੁੱਲਾਂ ਖੁਸ਼ੀ ਦੇ? ਹਾਂਜੀ ਫੁੱਲਾਂ ਦੇ ਹਾਰ ਪਾਏ ਸੀ। ਖੁਸ਼ੀ ਸੀ ਉਹਦਾ ਨਾਮ? ਖੁਸ਼ੀ ਜੀ ਮਿਸਤਰੀ ਖੁਸ਼ੀ। ਨਹੀਂ ਖੁਸ਼ੀ 'ਚ ਹੱਥ ਵੜਤੇ ਮੇਰੇ ਕਾਨੇ ਮੇਰੇ ਪੁੱਤ। ਅੱਛਾ। ਹਾਂ ਨਾਮ ਤਾਂ ਹੱਕ ਨਵਾਜ਼ ਸੀ ਚਾਚਾ ਜੀ ਦਾ। ਹੱਕ ਨਵਾਜ਼ ਮੇਰੇ ਦਾਦਾ ਉਸਤਾਦ ਹੋਏ ਨੇ। ਤੁਹਾਡੇ? ਹਾਂਜੀ ਤੁਸੀਂ ਕਹਣਾ ਤੁਸੀਂ ਚੇਜਾ ਕਰਨਾ, ਤੁਸੀਂ ਕਿਹੜਾ ਮਜ਼ਾਕ ਕਰਨ ਡਿਆ। ਅੱਲਾ ਨੂੰ ਜਾਣ ਦੇਣੀ ਆ। ਕੈਂਚੀ ਪੁਲ ਦੇਖਿਆ? ਸੱਖਰ ਵਾਲਾ? ਹਾਂ ਮੇਰੇ ਪੁਣੇ ਉਹਦੇ ਮੁਕਾਬਲੇ ਉਸ ਤਰ੍ਹਾਂ ਪੁਲ ਬਣਾਇਆ ਸੀ। ਕਿੰਚੀ ਪੁੱਲ ਦੇ? ਹਾਂ ਉਸ ਤਰ੍ਹਾਂ, ਲੇਕਿਨ ਉਹ ਤਾਂ ਥੋੜਾ ਸਪੀਡ ਨਾਲ ਲੰਘਣਾ ਪੈਂਦਾ ਸੀ। ਉਸ ਤਰ੍ਹਾਂ ਪੁੱਲ ਤੋਂ ਹਾਂਜੀ ਕੋਈ ਫੇਰ ਨਾ ਜਾਏ ਕਿਤੇ। ਹਾਂਜੀ ਹੁਣ ਤੁਸੀਂ ਚੇਜਾ ਕਰਨਾ ਵਾ, ਝੂਠ ਤਾਂ ਨਹੀਂ। ਤੁਹਾਨੂੰ ਸਮਝ ਆਈ? ਤੁਸੀਂ ਕਿਹੜੀਆਂ ਬਲਾਵਾਂ ਵਾੜ ਲਈਆਂ ਘਰੇ ਤੇ ਹਾਏ ਇੰਨਾ ਕੁਛ ਕਰਕੇ ਤੇ ਤੁਸੀਂ 3 ਮਰਲੇ ਦਾ ਮਕਾਨ ਬਣਾਉਂਦੇ, ਪਹਿਲੇ ਤੇ ਇੱਥੋਂ ਤੁਹਾਡਾ ਝੂਠ ਫੜਿਆ ਗਿਆ। ਨਹੀਂ ਉਹ ਆਪੂ ਨੇ ਬਣਾਇਆ ਭਾਜੀ। ਮੈਂ ਤਾਂ ਦੱਸਾਂ ਮੈਂ ਹਰ ਚੀਜ਼ ਦੀ ਮਕਾਨ ਨੂੰ ਦੇਖੋ ਜੀ। ਹੁਣ ਤੁਸੀਂ ਮਕਾਨ ਤੁਰੇ ਜਾਂਦੇ ਹੋਵੇ, ਤੁਹਾਨੂੰ ਸੋਹਣਾ ਲੱਗੇ ਤਾਂ ਤੁਸੀਂ ਕੀ ਕਹਿਣਾ? ਲਾਣਾ ਤਾਂ ਉਸ ਮਿਸਤਰੀ ਤੇ ਵਿੱਚ ਰਹਿਣ ਵਾਲਾ ਕੁਝ ਕਹਿਣਾ ਤੁਸੀਂ? ਮੈਨੂੰ ਤਾਂ ਲੱਗ ਰਿਹਾ ਮੈਨੂੰ ਸੋਹਣਾ ਲੱਗੇ ਵੀ ਮੈਂ ਤਾਂ ਵੀ ਇਹੀ ਕਹਿਣਾ। ਅਸੀਂ ਤਾਂ ਗੱਲ ਹੀ ਨਹੀਂ ਕਰਦੀ ਵੀ ਯਾਰ ਅਗਲੇ ਚੇਜਾ ਕਰਦੇ ਆ ਵੀ ਯਾਰ ਨਹੀਂ ਮਾੜੇ ਮਿਸਤਰੀ ਉਸੇ ਬੰਦਾ ਦੱਸਣਾ ਹੀ ਦੱਸਦਾ ਕੀ ਕਿਸ ਦੱਸ ਦਈਏ। ਨਹੀਂ ਯਾਰ ਤੂੰ ਦੱਸ ਲਾ, ਤੂੰ ਦੱਸ ਲਾ ਵੀ ਤੂੰ ਕੀ ਕੀਤਾ। ਤੋਵਾ ਕੰਨਾਂ ਨੂੰ ਹੱਥ ਲੱਗਦੇ, ਕੰਨਾਂ ਨੂੰ। ਪਤਾ ਕੀ ਗੱਲ ਆ ਜੀ, ਮੈਂ ਹੁਣ ਪਰਾਡੋ ਚ ਉਤਰਦਾ ਵੀ ਮਿਸਤਰੀਆਂ ਦਾ ਮੈਂ ਨਾਮ ਮਕਾਉਂਦਾ, ਫਿਰ ਤੁਸੀਂ ਮੰਨਦੇ ਵੀ ਸਾਦਗੀ 'ਚ ਬੈਠੇ ਆ ਵੀ ਚੱਲ ਭਰਾ ਦੇ ਨਹੀਂ ਘਰ। ਇੰਨਾ ਵੱਡਾ ਕੰਮ ਕਰਕੇ ਮੈਂ ਪੁੱਛਣੇ ਆ ਵੀ ਆ ਕੇ ਐਂਡ ਤੁਹਾਡਾ 3 ਮਰਲੇ ਤੇ ਹੋਇਆ। ਭਲਾ ਕਰਨ ਆਏ ਆ ਇਹਨਾਂ ਦਾ। ਇਹਦਾ ਕਿਉਂ ਭਲਾ? ਮਤਲਬ ਇਹਦੇ ਭਲੇ ਦੀ ਇਹ ਐਸਾ ਕੀ ਤੁਹਾਡੀ ਰਿਸ਼ਤੇਦਾਰੀ ਇਹਦੇ ਨਾਲ?
ਕੋਈ ਰਿਸ਼ਤੇਦਾਰੀ ਨਹੀਂ। ਇਹ ਜਦੋਂ ਆਇਆ ਨਾ ਮੋਟਰਸਾਈਕਲ ਤੇ ਮੈਂ ਦੂਰੋਂ ਵੇਖ ਲਿਆ, ਮੈਂ ਕਿਹਾ ਉਸਤਾਦ ਫੁੱਲੇ ਬੰਦਾ ਮਾੜਾ ਲੱਗਣ ਦਿਆ, ਪਰੇਸ਼ਾਨ ਲੱਗਣ ਦਿਆ, ਇੰਨੇ ਲੁੱਟਿਆ ਜਾਣਾ ਹੀ ਇੱਥੋਂ, ਹਾਂ ਆ ਇਹਨੂੰ ਬਚਾਈਏ। ਇਹ ਤੁਸੀਂ ਬਚਾਉਣ ਗਏ, ਅਸੀਂ ਬਚਾਇਆ। ਤੇਰੇ ਕੋ ਬਚ ਗਿਆ ਕੁਛ? ਕੱਖ ਨਹੀਂ ਬਚਿਆ ਜਾਨੀ ਬਸ ਸਾਹਿਬ। ਠੀਕ ਆ, ਕੁਛ ਵੀ ਨਹੀਂ ਬਚਿਆ, ਤੁਸੀਂ ਸਹੀ ਆਏ ਆ। ਇਹਦਾ ਡਰ ਮੁੱਕ ਗਿਆ, ਹੁਣ ਇਹਨੂੰ ਕੋਈ ਟੈਨਸ਼ਨ ਨਹੀਂ ਕਿ ਲੁੱਟਿਆ ਜਾਏਗਾ ਫਲਾ। ਨਹੀਂ ਨਹੀਂ, ਉਹਦਾ ਡਰ ਮੁੱਕ ਗਿਆ ਤਾਂ ਤੁਹਾਨੂੰ ਪਰੋ ਦੇਵੇ ਕਿਸ ਦਿਨ ਦੋਵਾਂ ਨੂੰ। ਹਾਂ ਹਾਂ ਵਾਹ ਯਾਰ ਕੀ ਕਹਿੰਦਾ। ਆਹੋ ਸਹੀ ਗੱਲ ਆ। ਭਲਾ ਕਰਤੇ ਉਤੋਂ ਪਰੋਇਆ ਉਹ ਜਾਈਏ। ਕਿਹੜਾ ਭਲਾ ਕਰ ਦਿੱਤਾ ਤੂੰ? ਭਾਜੀ ਮੇਰੀ ਗੱਲ ਸੁਣੋ, ਉਹ ਜਿਹੜਾ 10 ਫੁੱਟ ਦਾ ਇਹ ਟੋਇਆ ਦੱਸਦਾ, ਉਹ 10 ਦੇ 10 ਜੀ ਕਰਦੇ ਉਹਦੇ ਵਿੱਚ ਉੱਤੋਂ ਉਹ ਛੱਤ। ਤੂੰ ਉਹਦੇ ਜੀਆਂ ਨੂੰ ਮਾਰਨ ਤੁਰਿਆ, ਛੱਤ ਸਿੱਟ ਕੇ ਯਾਰ। ਉਹ ਯਾਰ ਛੱਤ ਡਿੱਗਣੀ ਸੀ ਭਾਜੀ, ਸਲਾਬ ਚੜ ਉਹ ਗਈ। ਤੈਨੂੰ ਕੋ ਮੈਸੇਜ ਆਇਆ ਸੀ? ਸਲਾਬ ਚੜ ਗਈ, ਅੰਦਰੋਂ ਅੰਦਰ ਖੋਖਲਾ ਕਰ ਦਿੰਦੀ ਹੈ। ਉਹ ਸਲਾਬ ਨਾਲੋਂ ਜ਼ਿਆਦਾ ਉਹਦੀ ਸਲਾਬ ਉਹਦੇ ਨਾਲੋਂ ਜ਼ਿਆਦਾ ਤੁਸੀਂ ਚੜ ਗਏ ਹੁਣ ਉਹਨੂੰ। ਭਾਜੀ ਉਹ ਸਲਾਬ ਦਾ ਤਾਂ ਕੋਈ ਹੱਲ ਹੈਗਾ ਸੀ, ਤੁਹਾਡਾ ਕੀ ਹੱਲ ਕਰਿਓ? ਉਹ ਭਾਜੀ ਜਦੋਂ ਇਹਦੇ ਘਰ ਵੜ ਕੇ ਮੈਂ ਮਕਾਨ ਚੈੱਕ ਕਰਕੇ ਇੰਜ ਹਲਕਾ ਜਿਹਾ ਮੁੱਕਾ ਮਾਰਿਆ, ਮੇਰਾ ਮੁੱਕਾ ਐਂਡਾ ਦਾ ਚਲਾ ਗਿਆ ਕੰਧੇ, ਇੰਨੀ ਸਲਾਬ ਸੀ, ਛਪ ਛਪ ਪਾਣੀ ਬਾਹਰ ਆਇਆ ਵਾ। ਹੁਣ ਐ ਲੱਗਾ ਵੀ ਕੰਧ ਨੂੰ ਪਾਣੀ ਦਾ ਕਨੈਕਸ਼ਨ ਦਿੱਤਾ ਹੋਇਆ। ਤੁਹਾਨੂੰ ਪਤਾ ਸੀ ਵੀ ਇਹ ਸਲਾਬ ਹੀ ਨਹੀਂ ਹੈਗੀ? ਜਾਨੀ ਸਾਹਿਬ ਬਿਲਕੁਲ ਵੀ ਸਲਾਬ ਨਹੀਂ ਸੀ। ਇਹ ਖੁਆਰ ਕਰ ਰਹੇ ਨੇ, ਏਡੇ ਕ ਬੇਗੈਰਤ ਹੋ ਗਏ ਨੇ ਇਹਨਾਂ ਨੇ। ਪਤਾ ਕੀ ਹਲੋ ਜਾਨੀ ਸਾਹਿਬ ਇਹਨਾਂ ਨੇ ਪਤਾ ਕੀ ਕੀਤਾ? ਇਹਨਾਂ ਨੇ ਸਾਰਾ ਮਕਾਨ ਢਾਤਾ, ਸਾਰੀ ਜਗ੍ਹਾ ਰੈਡੀ ਕਰਕੇ ਇੱਕ ਕਮਰਾ ਆਪਣੇ ਵਾਸਤੇ ਬਣਾਇਆ, ਬਹਿਣ ਉੱਠਣ ਵਾਸਤੇ। ਉਹ ਵੀ ਬਣਾ ਲਿਆ ਆਪਣੇ ਵਾਸਤੇ? ਹਾਂਜੀ ਆਪਣੇ ਵਾਸਤੇ। ਉਹ ਭਾਜੀ ਕਿਸ ਟਾਈਮ ਦੇਖੋ ਨਾ, ਇਹ ਵੀ ਤਾਂ ਦੱਸਣਾ ਵੀ ਇੱਕ ਬਲਬ ਲਾ ਕੇ ਤੇਰੇ ਘਰ ਦਾ ਕੰਮ ਕਰਨਾ ਹੈ ਰਾਤ ਨੂੰ। ਜਾਨੀ ਸਾਹਿਬ ਇਹਨਾਂ ਨੇ ਮੈਨੂੰ ਜ਼ਲੀਲ ਕੀਤਾ। ਇਹਨੇ ਪਤਾ ਕੀ ਕੀਤਾ? ਮੈਂ ਹੁਣ ਤੁਹਾਨੂੰ ਕੀ ਦੱਸਾਂ, ਪੌਣੇ 3 ਮਰਲੇ ਦਾ ਜਾਨੀ ਸਾਹਿਬ ਮਕਾਨ ਆ ਮੇਰਾ, ਤੇ ਪੂਰੀ ਗੱਡੀ ਸਰੀਏ ਦੇ ਮਕਾਨ ਦਾ ਕੀ ਤੁੱਕ ਬਣਦਾ ਸੀ ਦੱਸੋ? ਉਹ ਯਾਰ ਇਹਨਾਂ ਹੱਥਾਂ ਨੇ ਦੁਬਾਰੇ ਚੀਨ ਬਣਾਈ ਆ, ਇਹਨਾਂ ਹੱਥਾਂ ਨੇ। ਜਾਨੀ ਸਾਹਿਬ ਪੌਣੇ 3 ਮਰਲੇ ਦਾ ਮਕਾਨ ਆ, ਪੂਰੀ ਗੱਡੀ ਸੀਮਟ ਦੀ ਮੰਗਾਤੀ। ਤੁਹਾਡੇ ਹੱਥ ਨਹੀਂ ਲਾਏ ਉਹਨਾਂ ਨੇ ਤੁਹਾਡੇ ਵਾਲ ਸਾਹਿਬ ਵਾਂਗੂ? ਨਹੀਂ 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 ਭਾਜੀ, ਔਰ ਦੱਸੋ ਐਸ ਮੇਰੇ ਛੋਟੇ ਯਾਰ ਨੇ, ਮੇਰੇ ਸ਼ਾਗਿਰਦ ਨੇ, ਸਾਰੀ ਦੁਬਾਰੇ ਚੀਨ ਦੀ ਅਟਕਲ ਇਹਨੇ ਸੁੱਟੀ ਆ। ਆ ਮੈਲਬੌਰਨ ਵਾਲਾ ਕਿੰਨੀ ਸਟੇਡੀਅਮ ਦੇਰ ਚ ਬਣਾਈ ਦੁਆਰੇ ਚੀਨ? ਉਹ ਯਾਰ ਛੁੱਟੀਆਂ ਪਾ ਕੇ 25 ਕਿ ਦਿਨ ਮੇਰਾ ਖਿਆਲ ਲੱਗੇ ਆ। 25-26। ਅੱਛਾ ਹਾਂਜੀ, ਢੋਲਾਂ ਨਾਲ ਛੱਡਣ ਆਏ ਇੱਥੇ ਚੀਨੀਏ, ਹਾਂ ਹੱਥ ਜੋੜ ਕੇ ਗਏ ਉਸਤਾਦ ਫੁੱਲੇ ਅੱਗੇ। ਚੀਨੀਆਂ ਨੇ ਉਹ ਮੇਰੇ ਘਰ ਦੇ ਝੁੰਬਰ ਪਾਇਆ, ਯਕੀਨ ਮੰਨੋ, ਖੁਸ਼ੀ ਨਾਲ ਇੰਜ ਵੀ ਕਰਦੇ ਸੀਗੇ ਵੀ ਫੂਲ ਆ ਜਾਂਦਾ ਵਾ, ਸ਼ੌਂਫਾ ਫੂੰਜਾ ਜਾਂਦਾ ਵਾ, ਐ ਕਰਦੇ ਗਏ। ਨਹੀਂ, ਉਹ ਦੁਬਾਰੇ ਚੀਨ ਤੁਸੀਂ ਬਣਾਤੀ 5 ਦਿਨਾਂ ਚ। ਹਾਂ। ਇਹਦਾ ਘਰ 3 ਮਹੀਨੇ ਹੋ ਗਏ, 3 ਮਰਲੇ ਦਾ ਨਹੀਂ ਬਣਨ ਦਿਆ। ਉਹ ਭਾਜੀ ਦੁਬਾਰੇ ਚੀਨ ਸਿੱਧੀ ਸੀ, ਮੈਂ ਜੀ ਟਲਾਈ ਗਿਆ, ਫੜਾਈ ਗਿਆ, ਮੈਂ ਟਲਾਈ ਗਿਆ, ਬਣੀ ਗਈ ਅੱਛਾ, ਉਹ ਸਿੱਧੀ ਸੀ। ਸਿੱਧੀ ਸੀ। ਅਸੀਂ ਤਾਂ ਜਾਨ ਨਿਕਲੇ ਪਲਾ ਜਾਪਾਨ ਦੀ ਸਾਈਡ ਤੋਂ। ਇਹਦੇ ਘਰ ਦੇ ਅੰਦਰ ਕਬੂਲ ਬਲਈਆਂ ਬਣਾ ਰਹੇ ਤੁਸੀਂ? ਇਹਦਾ ਕੰਮ ਬਹੁਤ ਆ, ਨਾਲੇ ਕਲੇਸ਼ ਬਹੁਤ ਪਾਉਂਦੇ ਆ। ਸਹੁਰਾ ਆ ਕੇ ਹੋਰ ਮਸ਼ਵਰਾ ਦੇ ਜਾਂਦਾ, ਸਾਲਾ ਆ ਕੇ ਹੋਰ ਮਸ਼ਵਰਾ ਦੇ ਦਿੰਦਾ, ਇੱਕ ਮਾਮਾ ਦਾ ਹੋਰ ਮਸ਼ਵਰਾ ਦੇ ਦਿੰਦਾ। ਇਹਦੀ ਤਾਈ ਬਹੁਤ ਖਪਤੀ ਆ, ਇਹਨਾਂ ਨੇ ਹਿੱਸਾ ਦੇਣਾ, ਉਹਨੇ ਸਟੇ ਲਿਆ ਹੋਇਆ। ਉਹ ਤਾਂ ਦੱਸ, ਓਏ ਉਹ ਇਹਨਾਂ ਦਾ ਮਸਲਾ ਯਾਰ। ਉਹ ਆ ਕੇ ਮੈਨੂੰ ਕਹਿਣ ਡਿਆ ਫੂਲਿਆ, ਜਦ ਤੱਕ ਮੈਂ ਨਾ ਕਮਾ ਤੂੰ ਇਟਲੀ ਲਾਉਣੀ। ਹੁਣ ਮੈਂ ਉਹ ਭੈਣ ਆ ਸਾਡੀ, ਮੈਂ ਭੈਣ ਬਣਾਈ ਹੋਈ, ਭੈਣ ਕਹਿ ਬੈਠਾ। ਭੈਣ ਵੀ ਬਣਾ ਲਈ ਤੂੰ? ਉਹ ਭੈਣ ਆ, ਉਹ ਪਤਾ ਕੀ ਗੱਲ ਆ, ਇਸ ਤਾਂ ਸ਼ਰਮਾ ਵਾਲੇ ਲੋਕ ਆ। ਇਹ ਜਿਹੜੀ ਸਾਲੀ ਆ ਨਾ, ਇੱਥੇ ਚੈੱਕ ਕਰ। ਉਹ ਨਾਲੇ ਹੁਣ ਜਾਨੀ ਸਾਹਿਬ, ਇੱਕ ਕੁੜੀ ਉਹ ਮੇਰੇ ਮੁੰਡੇ ਨਾਲ ਮੈਂ ਕਹਿੰਦਾ ਕਿ ਰਿਸ਼ਤਾ ਵੀ ਹੋਈ ਮੇਰਾ, ਚਲੋ ਸਾਂਝ ਪੈ ਜਾਏਗੀ। ਜਾਨੀ ਸਾਹਿਬ ਮੈਂ ਜ਼ਲੀਲ ਹੋ ਗਿਆ। ਉਹ ਤੂੰ ਸ਼ੁਰੂ ਤੋਂ ਪੈਦਾ ਹੀ ਜਲੀਲ ਹੋਇਆ ਵਾ ਤੈਨੂੰ। ਜਾਨੀ ਸਾਹਿਬ ਏਡੇ ਇੱਕ ਬੇਗੈਰਤ ਨਾ ਇਹ ਦੋਨੋਂ। ਓਏ ਵਾਸਨਾ ਕਰ। ਓਏ ਤੇਰੇ ਮਾਂ-ਬਾਪ ਨੂੰ ਸੀ ਪਤਾ ਵੀ ਘਰ ਨੂੰ ਸਲਾਬ ਜਿਹੜੀ ਤੈਨੂੰ ਕਿਉਂ ਜੰਮਿਆ ਹੈ? ਜੇ ਤੈਨੂੰ ਉੱਲੀ ਲੱਗ ਜਾਂਦੀ ਫੇਰ। ਹੈ ਇਹ ਭਾਜੀ, ਇਹਦੀ ਤੇ 30 ਸਾਲ ਉਮਰ ਹੋ ਗਈ ਹੈ। 30 ਸਾਲ ਪਹਿਲੇ ਕਿੱਥੋਂ ਸਲਾਮ ਉਹ ਲੱਗੇ? ਅੱਜ ਦਾ ਨਹੀਂ ਬਣਿਆ ਮਕਾਨ, ਉਹ ਅੱਜ ਦਾ ਨਹੀਂ ਨਹੀਂ, ਬਣਿਆ। ਅੱਛਾ, ਇਹਦੇ ਮਾਪੇ ਨੂੰ ਜੰਮਣਾ ਚਾਹੀਦਾ ਸੀ। ਦੇਖੋ ਕਿਦਾਂ, ਆ ਦੇਖੋ। ਭਾਜੀ ਇਹ ਤਾਂ ਥਕਾਵਟ ਨਹੀਂ ਹੁੰਦੀ ਹੈਂ ਜੀ? ਇਹਦਾ ਮਹੀਨਾ ਬੈਠਾ ਹੀ ਇਹ ਥਕਾਵਟ ਨਹੀਂ ਹੁੰਦੀ? ਇਹ ਥਕਾਵਟ ਨਹੀਂ ਲੱਕ ਨਹੀਂ ਦੁਖਦਾ। ਆਪ ਜਦੋਂ ਤੁਸੀਂ ਕੰਮ ਹੀ ਕੋਈ ਨਹੀਂ ਕਰਨਾ ਤਾਂ ਫਿਰ ਬਹਿਣਾ ਹੀ ਹੈ ਇਦਾਂ। ਅੱਲਾ ਝੂਠ ਨਾ ਬੁਲਾਏ, ਤੁਸੀਂ ਕਹਿੰਦਾ ਚੇਲਾ ਕਾਂਡ ਹੈ। ਉਹ ਜਿਹੜੀ ਚਟੇਲੀਆ ਦੇ ਵਿੱਚ ਯਾਰ, ਉਹ ਜਿਹੜੀ ਸਟੇਡੀਅਮ, ਸਟੇਡੀਅਮ ਮੈਲਬੌਰਨ ਵਾਲਾ ਸਟੇਡੀਅਮ ਜਿਹਦੇ ਉੱਤੇ ਛੱਤ ਆ। ਉਹ ਛੱਤ ਖੁੱਲਦੀ ਬੰਦ ਹੁੰਦੀ ਗਈ ਹੈ। ਹਾਂ, ਸਾਰੀ ਇੱਟ ਕਿੰਨੇ ਉੱਤੇ ਸੁੱਟੀ। ਕਾਦੇ ਵਾਸਤੇ ਉੱਤੇ ਕਾ ਤੁਸੀਂ ਟੀਚੇ? ਉਹ ਛੱਤ ਨੂੰ ਜਿੰਨੀ ਵੇਟ ਲੱਗੀ ਆ ਮੇਰੇ ਪੁੱਤ ਨੇ। ਓਏ ਉਹਦੀ ਛੱਤ ਨੂੰ ਇੱਟ ਨਹੀਂ ਲੱਗੀ, ਉੱਥੇ ਕਿਹੜੀ ਇੱਟ ਲੱਗੀ ਆ? ਉਹ ਲੋਹੇ ਦੀ ਇੱਟ ਲੱਗੀ ਆ, ਸ਼ੀਟ ਕਹਿੰਦੇ ਆ। ਆਹਾ ਉਹ ਜਿੰਨੀ ਵੀ ਸ਼ੀਟ ਲੱਗੀ ਆ ਯਾਰ। ਜਾਨੀ ਸਾਹਿਬ ਝੂਠ ਬੋਲਦੇ, ਨਿਹਾਇਤ ਬੇਗੈਰਤ ਆਦਮੀ ਨੇ। ਓਏ ਇੱਕ ਮਿੰਟ ਠਹਿਰ ਜਾਓ ਭਾਜੀ, ਪਤਾ ਕੀ ਗੱਲ ਆ? ਬਗੈਰਤ ਕੋਈ ਐਸੀ ਗੱਲ ਨਹੀਂ ਹੈਗੀ। ਭਾਈ ਬੇਗੈਰਤ, ਹਾਂ, ਇਹ ਤਾਂ ਠੀਕ ਗੱਲ ਕਰ। ਬੇ ਦਾ ਮਤਲਬ ਆ ਭਰਪੂਰ, ਹਾਂ ਭਰਪੂਰ ਗੈਰਤ ਵਾਲੇ। ਅੱਛਾ, ਫੇਰ ਤਾਂ ਸਾਡੇ ਤੋਂ ਵੱਡਾ ਬਗੈਰਤੀ ਕੋਈ ਨਹੀਂ ਹੈ। ਹਾਂ, ਉਹ ਹੀ ਕਹਿ ਰਿਹਾ। ਜਿੱਦਾਂ ਮਰਜ਼ੀ ਕਹੀ ਜਾ, ਕੋਈ ਗੱਲ ਨਹੀਂ। ਭਾਜੀ ਆ ਜਾਪਾਨ ਦੇ ਵਿੱਚ ਜਿਹੜਾ ਹੋਟਲ ਬਣਿਆ ਸਮੁੰਦਰ ਦੇ ਵਿੱਚ, ਉਹ ਇਦਾਂ ਦਾ ਕਾਮੇਡੀ ਹੋਟਲ ਬਣਿਆ? ਨਹੀਂ, ਜਾਨ ਲੱਗੀ ਸੀ ਮੇਰੇ ਉਸਤਾਦ ਦੀ। ਉਸਤਾਦ ਨੇ ਬਣਾਇਆ। ਜਾਣ ਉੱਥੇ ਜਾਣ ਲੱਗੀ ਸੀ? ਵੀ ਜਾਨੋਂ ਹੱਥ ਤੋਂ ਬਹਿਣ ਲੱਗਾ ਸੀ। ਉਸਤਾਦ ਕੰਮ ਕਰ ਰਿਹਾ, ਪਿਛਲੀ ਦੀਵਾਰ ਸਮੁੰਦਰ ਲਈ ਚੱਕ ਰਿਹਾ, ਮੱਛੇ ਪੈ ਗਏ ਉਸਤਾਦ ਨੂੰ।
ਮੱਛੇ ਹਾਂਜੀ ਅੱਛਾ ਮੱਛੀ ਹੁੰਦੀ ਹੈ ਮੱਛੇ ਪੈ ਗਏ ਵੱਡੇ ਯਾਨੀ ਮੱਛੀ। ਤਰ੍ਹਾਂ ਵੱਡੇ ਹਾਂਜੀ ਤੇ ਤੁਸੀਂ ਇਹ ਕਹਦੋ ਵੱਡੇ ਸਾਈਜ਼ ਦੀ ਮੱਛਲੀ ਪੈ ਗਈ ਉਹਨੀ ਉਹ ਤਾਂ ਸ਼ੁਕਰ ਉਸਤਾਦ ਨੇ ਹੱਥ 'ਚ ਕਾਂਡੀ ਫੜੀ ਸੀ ਐ ਕਰਕੇ ਡੋਲਫਨ ਦੇ ਡੇਲਿਆਂ 'ਚ ਮਾਰੀ ਆ ਉਹਨੇ ਬਾਕੀਆਂ ਨੂੰ ਵੀ ਕਿਹਾ ਅੱਛਾ ਨਿਕਲੋ। ਤੁਸੀਂ ਥੱਲੇ ਸਮੁੰਦਰ ਦੇ ਅੰਦਰ ਵੜ ਕੇ ਇੱਟਾਂ ਲਾਈਆਂ ਨੇ ਹਾਂਜੀ, ਸਾਰੀਆਂ, ਸੀਮੈਂਟ ਲਾਇਆ। ਹੁਣ ਅਗਲੀ ਗੱਲ ਅਸੀਂ ਇਹਨੇ ਕਿਹੜਾ ਚੇਜਾ ਕਾਂਡਿਆ ਸਲਾਬ ਦੀ ਚੜਨ ਦੀ ਸਮੁੰਦਰ ਦੇ ਵਿੱਚ ਮਕਾਨ ਬਣਾਇਆ ਦੇਖ ਲਓ ਤੇ ਸਲਾਬ ਨਹੀਂ ਚੜ੍ਹਦੀ। ਸਲਾਬ ਚੜਨ ਦੀ ਕੰਮ ਹੀ ਐਸਾ ਕਰਤਾ ਚੈਨਸ ਹੁਣ ਤੱਕ ਘਰ ਬੈਠੇ ਆ ਅੱਛਾ ਤੁਸੀਂ ਪਾਣੀ ਦੇ ਅੰਦਰ ਜਨੇ ਇੱਟ ਬਣਾਈ ਹੈ ਤੇ ਫਿਰ ਕੰਧਾਂ ਜੋ ਬਣਾਈਆਂ ਹੋਟਲ ਬਣਾਇਆ ਉਹਨੂੰ ਫਿਰ ਪਾਣੀ ਵੀ ਲਾਇਆ ਬਾਹਰੋਂ ਪੈਪ ਲਾ ਕੇ ਹਾਂਜੀ ਪਾਣੀ ਪਹਿਲੇ ਤਰਾਈ ਕਰਕੇ ਹੀ ਪਲਸਤਰ ਹੁੰਦਾ ਤਰਾਈ ਤੋਂ ਤੇ ਬਗੈਰ ਉਹ ਸਮੁੰਦਰ ਦੇ ਥੱਲੇ ਤੁਸੀਂ ਕਿੱਦਾਂ ਪਾਣੀ ਉੱਥੇ ਲੈ ਐਡਾ ਪੈਪ ਬਾਹਰੋਂ ਕਿੱਦਾਂ ਲੈ ਗਏ? ਉਹ ਭਾਜੀ ਉਹਨੇ ਕਿਹਾ ਸੀ ਵੀ ਸਮੁੰਦਰ ਦਾ ਪਾਣੀ ਨਹੀਂ ਲਾਉਣਾ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਉਹਨੇ ਇੱਟਾਂ ਲੈ ਜਾਣੀਆਂ ਸੀ ਸਾਰੀਆਂ ਖਤਮ ਕਰ ਦੇਣੇ ਫਿਰ ਤਾਜ਼ਾ ਆਪਣਾ ਪੰਪ ਦਾ ਪਾਣੀ ਲਾਇਆ ਬਾਹਰੋਂ ਕੱਲ ਸਾਹਲ ਤੇ ਪੰਪ ਲਾਇਆ ਸਵੇਰੇ ਡਰਮ ਭਰ ਲਈਦਾ ਸੀ ਮੋਟਰ ਚਲਾ ਕੇ ਫਿਰ ਬੰਦ ਕਰਦੀ ਔਰ ਤੁਸੀਂ ਉਹ ਹੋਟਲ ਦੇਖਣਾ ਵਾ ਚੀਨੀਏ ਮੇਰੇ ਘਰੋਂ ਨੱਥਣੀ ਡੇ ਚੀਨੀਏ ਮੇਰੇ ਰੋ ਰੋ ਕਹਿੰਦੇ ਇਦਾਂ ਦਾ ਇੱਕ ਹੋਰ ਹੋਟਲ ਬਣਾਉਣਾ ਉਹਨਾਂ ਨੇ ਬਿਨਾਂ 21 ਸਾਲ ਦਾ ਐਗਰੀਮੈਂਟ ਕੀਤਾ ਵੀ ਆਹ ਮਜ਼ਦੂਰ ਤੇ ਆਹ ਮਿਸਤਰੀ ਤੁਸੀਂ ਸਾਡੇ ਹੀ ਆਪਣਾ ਸੋ ਅੱਛਾ ਉਹਦੇ ਚ ਐਸੀ ਕੀ ਖਸੂਸੀਅਤ ਆ ਭਾਜੀ ਜਿਹੜਾ ਵੀ ਤੁਹਾਨੂੰ 21 ਸਾਲ ਦਾ ਉਹਨਾਂ ਨੇ ਐਗਰੀਮੈਂਟ ਕਰ ਹੁਣ ਮੇਰੀ ਸੁਣੋ ਗੱਲ ਤੁਸੀਂ ਇੱਕ ਮੱਛੀ ਦੇਖਿਆ ਜਿਹੜਾ ਇੰਜ ਕਰਕੇ ਰੱਖੀ ਹੈ ਤੇ ਚੁੱਕੀ ਨਹੀਂ ਜਾਂਦੀ ਖਿੱਚ ਨਹੀਂ ਜੁੜ ਜਾਂਦੀ ਹਾਂ 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 ਮੈਂ 2 ਇੱਟਾਂ ਰੱਖ ਕੇ ਫਿਰ ਉੱਤੇ ਉਹ 2 ਮੱਛੀਆਂ ਰੱਖ ਕੇ ਫਿਰ 2 ਇੱਟਾਂ ਰੱਖ ਕੇ ਇਦਾਂ ਕੰਧ ਬਣਾਈ ਹੈ ਉਹ ਮੱਛੀ ਲੋਹਾ ਤੋੜ ਕੰਮ ਕਰ ਹਾਂ ਮੱਛੀ ਨਾਲ ਕੰਧ ਨਾਲ ਜਲਜਲਾ ਵੀ ਆ ਜਾਵੇ ਸਲਾਬ ਵੀ ਆ ਜਾਵੇ ਉਹਨੂੰ ਕੰਧ ਐ ਹੋ ਜਾਏਗੀ ਸਮੁੰਦਰ ਦੇ ਅੰਦਰ ਸਲਾਬ ਵੀ ਆ ਫਲੈਕਸੀਬਲ ਬਣ ਗਈ ਦੂਜੀ ਗੱਲ ਉਹਨਾਂ ਦਾ ਮਟੀਰੀਅਲ ਅੱਧਾ ਲੱਗ ਗਿਆ ਅੱਧਾ ਬਚ ਗਿਆ ਅੱਧੀਆਂ ਮੱਛੀਆਂ ਲੱਗ ਗਈਆਂ। ਚਾਈਨੀਜ਼ ਉਸਤਾਦ ਦੇ ਘਰੋਂ ਨਹੀਂ ਜਾਂਦੇ ਵੀਲ ਮੱਛਲੀ ਦੀ ਛੱਤ ਪਾ ਕੇ ਤੀ ਅੱਛਾ ਜੀ ਹਾਂਜੀ ਕੀ ਕਰ ਰਹੇ ਚਾਈਨੀਜ਼? ਹੈ ਉਹ ਕਹਿੰਦਾ ਚਾਈਨੀਜ਼ ਤੁਹਾਡੇ ਘਰੋਂ ਨਹੀਂ ਜਾ ਰਹੇ। ਪਤਾ ਨਹੀਂ ਮੈਂ ਤਾਂ ਇੱਥੇ ਆ ਉਹ ਤਾਂ ਹੀ ਆਏ ਆ ਅੱਲਾ ਬਿਹਤਰ ਜਾਣਾ ਉਹਨਾਂ ਨੇ ਹੋਰ ਹੋਟਲ ਬਣਵਾਣੇ ਆ ਉਹ ਚੈਨਲ ਤੇ ਖਤਰਾ ਨਹੀਂ ਹੁੰਦਾ ਉਹ ਨਹੀਂ ਉਹਨਾਂ ਕੋਈ ਡਰ ਉਹਨਾਂ ਦੇ ਪ੍ਰੋਜੈਕਟ ਵੀ ਛੋਟੇ ਛੋਟੇ ਹੁੰਦੇ ਆ। ਆਹ, ਉਹ ਉੱਥੇ ਦੁਕਾਨ ਬਣਾ ਲਈ ਉੱਥੇ ਮਾੜਾ ਜਿਹਾ ਘਰ ਬਣਾ ਲਿਆ ਉਹ ਸਾਡੇ ਸਾਡੇ ਵਰਗਾ ਹਿਸਾਬ ਨਹੀਂ ਹੁੰਦਾ ਵੀ 1000 ਬਰਸ ਸਾਲਾਂ ਦਾ ਉਹਨਾਂ ਨੇ ਇੰਤਜ਼ਾਮ ਕੀਤਾ। ਉਹਨਾਂ ਨੇ ਨਿੱਕੇ ਨਿੱਕੇ ਪ੍ਰੋਜੈਕਟ ਬਣਾਉਣੇ ਵੀ ਉਹਨਾਂ ਨੂੰ ਪਤਾ ਸਾਡੀ ਜ਼ਿੰਦਗੀ ਥੋੜੀ ਜੀ ਹਾਂ ਮੇਰੀ ਗੱਲ ਸੁਣੋ ਭਾਜੀ ਤੁਸੀਂ ਇਹਨਾਂ ਨੂੰ ਮਸ਼ਵਰਾ ਦਿਓ ਕਿ ਰੁਪਈਆ 30-40 ਲੱਖ ਕਿਤੋਂ ਕਰ ਲੈਣ ਲੈ ਇੰਟਰਨੈਸ਼ਨਲ ਇਹਨਾਂ ਦਾ ਘਰ ਬਣ ਜਾਣਾ ਸਾਰੀ ਜ਼ਿੰਦਗੀ ਦੁਆਵਾਂ ਦੇਣਗੇ ਅਸੀਂ ਚੱਲ ਦੋ ਦੇ ਇਹਨਾਂ ਦੇ ਘਰ 'ਚ ਵੀ ਮੱਛੀਆਂ ਲਾਈਆਂ ਤੁਸੀਂ ਮੱਛੀਆਂ ਉਹਦੇ ਇੱਟਾਂ 'ਚ ਕਿਤੇ? ਨਹੀਂ ਇਹਨਾਂ ਦੇ ਘਰ ਇੱਟ ਬੜੀ ਮੁਸ਼ਕਲ ਲੱਗ ਰਹੀ ਹੈ ਜਾਨੀ ਸਾਹਿਬ ਸਾਨੂੰ ਸਿਰਫ ਜ਼ਲੀਲ ਕੀਤਾ ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਸਾਨੂੰ। ਬਾਹਰ ਵਾਲੀ ਯਾਰ ਦੋਸਤ ਆ ਅਸੀਂ ਉਹ ਸਿੱਧੀ ਸਾਫ਼ ਗੱਲ ਆ ਭਾਜੀ ਬੈਠੇ ਆ ਵੱਡੀ ਤੇ ਮਕਾਨ ਤੈਨੂੰ ਕੰਪਲੀਟ ਮਿਲਦਾ Complete। ਹਾਂ ਜਾਨੀ ਸਾਹਿਬ ਮੇਰੇ ਕੋਲ ਪੈਸੇ ਨਹੀਂ ਹੈਗੇ। ਹਾਂਜੀ ਭਾਜੀ ਸਾਡੇ ਕੋਲ ਪੈਸੇ ਨਹੀਂ। ਪੈਸੇ ਨਹੀਂ ਹੈ ਸਾਡੇ ਕੋਈ ਮਸਲਾ ਨਹੀਂ ਅਸੀਂ ਬੈਠੇ ਨਹੀਂ ਮਾੜਾ ਭਰਾ ਵਾ ਹੋਰ ਰਿਸ਼ਤੇਦਾਰੀ ਵੀ ਕਰਦੇ ਆ ਨਹੀਂ ਉਹ ਇੱਟਾਂ ਸੀਮੈਂਟ ਬਜਰੀ ਚਾਹੀਦੀ ਹੋਈ 100 ਚੀਜ਼ਾਂ ਚਾਹੀਦੀ ਹੁੰਦੀ ਤੁਹਾਨੂੰ ਦਿਹਾੜੀ ਦੇਣੀ ਪੈਸੇ ਨਹੀਂ ਹੈਗੇ ਤੇ ਤੁਸੀਂ ਕੀ ਕਰੋਗੇ? ਪਹਿਲੇ 16 ਫੁੱਟ ਤੇ ਛੱਤ ਪਾਉਣੀ ਸੀ ਭਾਈ ਅਸੀਂ 7 ਫੁੱਟ ਤੇ ਪਾ ਦਿੰਦੇ ਆ ਨਹੀਂ 7 ਤੋਂ ਵੀ ਥੱਲੇ ਕਰ ਲਾ ਚਲੋ 5 ਫੁੱਟ ਤੇ ਪਾ ਦਿੰਦੇ ਆ ਐ ਲੰਮੇ ਪੈ ਕੇ ਲੰਘੀ ਜਾਏ ਹੁਣ ਠੀਕ ਆ ਉਹਦੇ ਨਾਲ ਕੀ ਪੈਸੇ ਘਟ ਜਾਣਗੇ? ਉਹ ਅੱਧੀਆਂ ਕੰਧਾਂ ਹੋਣਗੀਆਂ ਛੱਤ ਥੱਲੇ ਆ ਜਾਏਗੀ ਨਾ ਹੁਣ ਇੰਨਾ ਹੀ ਕਰ ਸਕਦੇ 5 ਦਿਨ ਦੀ ਮਜ਼ਦੂਰੀ ਨੂੰ ਤਾਂ ਫਿਰ ਇੱਟ ਬਚ ਜਾਏਗੀ ਭਾਜੀ ਨਾਲੇ ਆਧਾਰ ਚਕਾ ਦੇਗਾ ਉਸਤਾਦ ਫੁੱਲੇ ਦਾ ਹਰ ਬੰਦਾ ਬਿਲਡਿੰਗ ਮਟੀਰੀਅਲ ਵਾਲੇ ਸਾਰੇ ਵਾਕਫ ਸਰੀਆ ਆਧਾਰ ਬਜਰੀ ਆਧਾਰ ਇੱਟ ਆਧਾਰ ਸੀਮੈਂਟ ਆਧਾਰ ਲੈ ਦੇਗਾ ਉਹ ਲਾਉਣੇ ਤੇ ਉਹਨੇ ਨਾ ਬਾਅਦ ਚ ਤੇ ਲਾਈ ਜਾਵੇ ਆ ਮੇਰਾ ਭਰਾ ਦੇਖੋ ਤਾਂ ਆ ਦੇਖੋ ਉਹ ਤੇਰਾ ਊਤਾ ਜਿਹੜਾ ਬਿੰਡ ਵਾ ਕੰਮ ਕਰ ਯਾਰ ਮੇਰੀ ਸੁਣੋ ਗੱਲ ਕੱਲੀ ਰੇਤ ਨਾਲ ਕੰਧ ਕਰਤੀ ਹੈ ਭਾਜੀ ਫੇਰ ਠੀਕ ਆ ਤੁਸੀਂ ਕਹਿੰਦੇ ਅਸੀਂ ਕਰਾਉਣੀ ਨਹੀਂ ਤੁਸੀਂ ਜਾਓ ਏਦਾਂ ਫਿਰ ਝਾਤੀ ਪਊਗੀ ਸਾਡੇ ਪੈਂਦੀ ਨਾ ਪੈਂਦੀ ਰਵੇ ਤੁਸੀਂ ਜਾਓ। ਐ ਮੈਂ ਬੜਾ ਬਸ਼ਰਮ ਆ ਯਾਰ ਤੂੰ ਬੜਾ ਅਸੀਂ ਬਸ਼ਰਮ ਹੈ ਜਾਂ ਬਸ਼ਰਮ ਤੁਸੀਂ ਜਾਓ। ਨਹੀਂ ਭਾਜੀ ਮੇਰਾ ਟਾਈਮ ਜਾਇਆ ਮੈਂ ਹੁਣ ਤੇਰਾ ਟਾਈਮ ਜ਼ਾਇਆ ਹੋ ਗਿਆ ਤੁਸੀਂ ਜਾਨੀ ਸਾਹਿਬ ਮੈਂ ਨਾ ਦਿਮਾਗ ਫਟਿਆ ਮੇਰੇ ਰਿਹਾ ਮੈਂ ਕੁਝ ਕਰ ਜਾਣਾ ਮੈਂ ਤੁਹਾਨੂੰ ਦੱਸਵਾਂ ਕਿੱਥੋਂ ਫਟਿਆ ਉੱਥੇ ਚਾਰ ਮੈਂ ਤੁਹਾਨੂੰ ਦੱਸਵਾਂ ਮੈਂ ਕੁਝ ਕਰ ਜਾਣਾ ਮੈਨੂੰ ਮੈਂ ਜ਼ਲੀਲ ਹੋ ਗਿਆ। ਉਹਦੇ ਬੱਚੇ ਕਿਤੇ ਆ ਵਿਚਾਰੇ ਦੇ ਬੁੱਢੀ ਉਹਦੀ ਕਿਤੇ ਆ ਆਪ ਉਹ ਕਿਤੇ ਆ ਚਲੋ ਕੁਛ ਭਾਈ ਠੀਕ ਹੈ ਫਿਰ ਸਾਡੇ ਪੈਸੇ ਨਿਲ ਕਰ ਦੇਵੇ ਸਾਡਾ ਹਿਸਾਬ ਕਰਦੇ ਅਸੀਂ ਚੱਲ ਜੰਨੇ ਤੇ ਤੁਸੀਂ ਉਹਦਾ ਮਕਾਨ ਜਿੱਦਾਂ ਹੈਗਾ ਸੀ ਉਦਾਂ ਉਹਨੂੰ ਦੇ ਦਿਓ ਤੇ ਲੈ ਲਓ ਪੈਸੇ ਆਪਣੇ। ਉਹ ਇਹਦਾ ਭਲਾ ਕੀਤਾ ਵਾ ਇਹਦਾ ਫਾਇਦਾ ਇਹ ਸਾਰਾ ਕੁਝ ਨਾਲੇ ਮੇਰੇ ਤੇ ਜਾਮ ਲਾਈ ਦਾ ਸਰੀਆ ਖਾ ਗਿਆ ਮੇਰੇ ਰੇਤ ਖਾ ਗਿਆ ਰੇਤ ਤੇ ਅਸੀਂ ਕਿਹੜਾ ਪਰੌਂਠੇ ਬਣਾਉਣਾ ਖਾ ਗਏ ਰੇਤ ਤੇਰੇ ਘਰ ਹੀ ਲਾਉਣੀ ਯਾਰ ਅਸੀਂ ਕਿੱਥੇ ਲੈ ਜਾਣੀ ਆ ਜਾਨੀ ਸਾਹਿਬ ਦੇਖੋ ਨਾ ਇਹਨੇ ਕਿੰਨਾ ਕੁ ਜ਼ਲੀਲ ਕੀਤਾ ਕਿ ਮੇਰਾ ਭਰਾ ਚੁੱਪ ਬੈਠਾ। ਹਾਏ ਹਾਏ ਤੁਸੀਂ ਹੁਣ ਕੀ ਚਾਹੁੰਦੇ ਹੋ? ਜਾਨੀ ਸਾਹਿਬ ਮੈਨੂੰ ਮਕਾਨ ਮੇਰਾ ਬਣਾ ਕੇ ਦਵੇ ਮੇਰੇ ਕੋਲ ਪੈਸੇ ਕੋਲ ਕੋਈ ਨਹੀਂ ਮੈਂ ਇਸ ਟਾਈਮ ਕੰਗਾਲ ਹੋਇਆ ਪਿਆ ਨਹੀਂ ਤਾਂ ਮੈਂ ਕੁਝ ਕਰ ਜਾਣਾ ਮੈਂ ਦੱਸ ਦਵਾਂ ਇਹਨਾਂ ਦਾ। ਪਤਾ ਕੀ ਇਦਾਂ ਅੱਕਿਆ ਬੰਦਾ ਤੁਹਾਨੂੰ ਮਾਰ ਦੇਵੇ ਅੰਦਰ ਹੀ ਪਰੋ ਦੇਵੇ ਫਾਇਦਾ ਕੋਈ ਨਹੀਂ। ਉਹ ਮੈਂ ਕਹੂਗਾ ਪਿਆ ਹੁਣ ਪੈਸੇ ਕਿੰਨੇ ਲੱਗਣੇ ਸਿੱਧਾ ਗੱਲ ਮੁੱਕਦੀ ਮੁਕਾਓ ਐਂਡ ਕਰੀ। ਭਾਜੀ ਸਿੱਧੀ ਸਾਫ਼ ਗੱਲ ਕਰਾਂਗੇ ਚੱਲ ਭਾਈ ਸਾਡੀ ਹਫਤੇ ਦੀ ਮਜ਼ਦੂਰੀ ਚੱਲ ਕੋਈ ਨਹੀਂ ਸਬਰ ਕਰ ਜੀ ਨਹੀਂ 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 ਹਫਤੇ ਦੀ ਮਜ਼ਦੂਰੀ ਤੇਰੀ ਮਜ਼ਦੂਰੀ ਕਿਹੜਾ ਵੀ ਮਿਲੀਅਨਸ ਦੇ ਵਿੱਚ ਆ। ਮਿਲੀਅਨਸ ਹੀ ਆ ਨਹੀਂ ਤੁਸੀਂ ਮੈਨੂੰ ਇਹ ਦੱਸੋ ਨਾ ਵੀ ਜਿਹੜਾ ਉਹਦਾ ਤੁਸੀਂ ਉਹਨੂੰ ਇੱਕ ਕਮਰਾ ਕੀ ਬਣਾਉਣਾ ਹੁਣ ਇੱਕ ਕਮਰਾ ਪਾ ਦੇ ਬੈਠਕ ਪਾ ਦੇ ਇੱਕ ਵਾਸ਼ਰੂਮ ਪਾ ਦੇ ਸਿੰਗਲ ਸਟੂਡੀ ਬਣਾ ਕੇ ਕਿੰਨੇ ਦਿਨਾਂ 'ਚ ਮੁਕਾਓਗੇ? ਪੌੜੀ ਚੜਾਣੀ ਹਾਂ ਕਿਹੜੀ ਤਰੱਕੀ ਦੀ? ਨਹੀਂ ਜਿਹੜੀ ਪੌੜੀ ਤਾਂ ਉੱਤੇ ਛੱਤ ਤੇ ਜਾਣ ਲਈ ਪੌੜੀ ਚੜਾਣੀ ਆ ਪੌੜੀ ਚੜਾਉਣੀ ਆ ਹੁਣ ਛੱਤ ਤੇ ਜਾਣਾ ਨਹੀਂ ਥੱਲੇ ਉਹਦੇ ਸਿੰਗਲ ਸਟੋਰੀ 100 ਉੱਤੇ ਕੱਪੜੇ ਸੁੱਕਣੇ ਪਾਉਣੇ ਗਰਮੀਆਂ ਨੂੰ ਬੰਦਾ ਸੌ ਜਾਂਦਾ ਪੌੜੀ ਚੜਾਉਣੀ ਆ। ਜੇ ਪੌੜੀ ਚੜਾਣੀ ਹੈ ਫਿਰ ਇਹਨਾਂ ਨੇ ਥੱਲੇ ਵਾਸ਼ਰੂਮ ਵੀ ਬਣਾਉਣਾ ਹਾਂ ਕਿਉਂਕਿ ਛੋਟਾ ਘਰ ਹੈ ਇਦਾਂ ਹੀ ਲੋਕ ਤੇ ਲਗਾ ਵਾਸ਼ਰੂਮ ਥੱਲੇ ਨਹੀਂ ਬਣਾਉਣਾ ਹੋਰ? ਉਹ ਚੱਲ ਭਾਈ ਲਾਂਡਕਾ ਤੁਹਾਡੇ ਵਾਸ਼ਰੂਮ ਜੋ ਰੱਖਣਾ ਕੁਛ ਹੁੰਦਾ ਯਾਰ ਇਹ ਕੀ ਗੱਲ ਹੈ ਯਾਰ
ਭਾਜੀ ਹੁਣ ਉਹ ਨਾ ਰੱਖਣਾ ਜਾਂ ਨਹੀਂ ਰੱਖਣਾ ਚ ਕਿੰਨਾ ਕੁ ਫਰਕ ਪੈ ਜੂ? ਹੁਣ ਪੁੱਛ ਕੇ ਸਾਰਾ ਕੰਮ ਕਰਨਾ ਫਿਰ ਜੇ ਆਪਣੀ ਮਰਜ਼ੀ ਨਾਲ ਹਾਂਜੀ, ਰੋਸ਼ਨਦਾਨ ਰੱਖਣਾ ਭਾਜੀ। ਰੱਖਣਾ ਵਾ ਹਾਂ। ਬਾਹਰ ਅੰਦਰ ਵੜਦਾ ਕੀਸੀ ਬਣਾਉਣੀ ਆ। ਘਰ ਦੇ ਬਾਹਰ? ਹਾਂਜੀ, ਉਹ ਮੋਟਰਸਾਈਕਲ ਅੰਦਰ ਵਾੜ ਨਹੀਂ ਬਣਾਉਣੀ ਪੈਣੀ। ਠੀਕ ਹੈ, ਗੇਟ ਲੈਣਾ ਕਿ ਦਰਵਾਜ਼ਾ ਲੈਣਾ ਵੱਡਾ? ਨਹੀਂ, ਦਰਵਾਜ਼ਾ ਲਾ ਦਿਓ ਲੱਕੜੀ ਦਾ, ਸਾਨੂੰ ਸਿੰਪਲ ਮੋਟਰਸਾਈਕਲ ਲੰਘ ਜਾਵੇ ਬਸ। ਗੱਡੀ ਗੁੱਡੀ ਨਹੀਂ ਖਿਲਾ ਨਹੀਂ, ਗੱਡੀ ਨਹੀਂ ਖਿਲਾਰਨੀ ਅਸੀਂ। ਕੱਲ ਕਿਤੇ ਗੱਡੀ ਉਹ ਮੋਟਰਸਾਈਕਲ ਉਹਦੀ ਵੇਚ ਗਈ, ਤੂੰ ਗੱਡੀ ਲੈਣੀ ਕਿੱਥੋਂ? ਮੇਰੇ ਕੋਲ ਤਾਂ ਸਾਈਕਲ ਨਹੀਂ ਹੈਗਾ ਹੁਣ। ਹਾਂ ਚੱਲ ਆਜੂ ਅੱਲਾ ਦੇਊਗਾ। ਕਿਉਂ? ਅੱਛਾ ਹੌਦੀ ਗੋਲ ਬਣਾਉਣੀ ਆ ਕਿ ਚੌਰਸ ਬਣਾਉਣੀ? ਭਾਜੀ ਮੈਨੂੰ ਪੁੱਛੋ, ਮੈਂ ਦੱਸਦਾ। ਹੌਦੀ ਕਿਹੜੀ? ਬਾਹਰ ਜਿਹੜੀ ਬਾਹਰ ਬਣਦੀ ਭਾਜੀ। ਉਹ ਚੌਰਸ ਬਣਾ ਦਿਓ ਭਾਜੀ, ਉਸ ਤੇ ਉਹ ਸੀਮੈਂਟ ਦਾ ਹੀ ਢੱਕਣ ਰੱਖ ਦੇਣਾ ਬਸ। ਗੋਲ ਬਣਵਾ ਲੈਂਦੇ ਚਲੋ ਕਿਤੇ ਡੱਕਾ। ਨਹੀਂ ਭਾਜੀ, ਅਸੀਂ ਚੌਰਸ ਬਣਾਉਣੀ ਹੈ, ਗੋਲ ਰਹਿਣ ਦਿਓ ਤੁਸੀਂ। ਗੋਲ ਗਟਰ ਹੁੰਦਾ ਵਾ। ਚਲੋ ਭਾਈ ਹਾਂਜੀ, ਥੋੜਾ ਦੱਸੋ। ਬੈਠਕ ਅਟੈਚ ਵਾਲੀ ਬਣਾਣੀ ਹੈ ਕਿ ਸਾਦੀ ਬਣਾਣੀ? ਅਟੈਚ ਵਾਲੀ ਮਤਲਬ? ਅਟੈਚ ਬਾਥ। ਬੈਠਕ ਅਟੈਚ ਬਾਥ ਵਾਲੀ ਹੁੰਦੀ ਆ। ਹੁੰਦਾ ਹੀ ਆ ਭਰਾਵਾ। ਵਿਹੜੇ 'ਚ ਵੀ ਉਹਦਾ ਦਰਵਾਜ਼ਾ ਹੁੰਦਾ ਵਾ, 2.5-3 ਮਰਲੇ ਦੇ ਮਕਾਨ 'ਚ। ਵਿਹੜੇ 'ਚੋਂ ਵੀ ਦਰਵਾਜ਼ਾ ਹੁੰਦਾ, ਬੈਠਕ 'ਚੋਂ ਵੀ ਦਰਵਾਜ਼ਾ ਹੁੰਦਾ। ਵੀ ਬੈਠਕ ਅਟੈਚ ਬਾਥ ਓ ਚਾਹੀਦੀ। ਯਾਰ, ਤੂੰ ਬਾਥ ਬਣਾਉਣਾ ਹੀ ਆ ਨਾ, ਅਟੈਚ ਕਿਹੜਾ? ਤੂੰ ਬਾਥ ਬਣਾਉਣਾ, ਉਹਦਾ ਇਧਰੋਂ ਵੀ ਦਰਵਾਜ਼ਾ ਕੱਢ ਦੇ, ਇਧਰੋਂ ਵੀ ਦਰਵਾਜ਼ਾ ਕੱਢ ਦੇ। ਦੋ ਦਰਵਾਜ਼ੇ ਵਾਲਾ ਕਹਿੰਦੇ। ਦੋ ਦਰਵਾਜ਼ੇ ਵਾਲਾ ਕਹਿੰਦੇ ਵੀ ਕੀ ਲੱਗ ਜਾਣਾ ਉੱਥੇ? ਉਹ ਭਾਜੀ ਹਾਂਜੀ, ਛੱਤ ਤੇ ਟਾਇਲ ਸਿੰਗਲ ਲਾਉਣੀ ਕਿ ਡਬਲ ਲਾਉਣੀ? ਕਿਹੜੀ ਛੱਤ? ਜਿਹੜੀ ਛੱਤ ਕਮਰੇ ਦੀ ਪਾਉਣੀ ਆ ਤੂੰ ਟੀਆਰ ਗਾਟਰ ਪਾ ਦੇ ਯਾਰ। ਓਏ ਉੱਤੇ ਹੀ ਟਾਇਲ ਲੱਗਦੀ ਆ ਭਾਜੀ, ਕਦੇ ਮਕਾਨ ਬਣਵਾਏ ਨਹੀਂ। ਟੀਆਰ ਗਾਟਰ ਤੇ ਸਿੰਗਲ ਟਾਇਰ ਲਾ, ਤੂੰ ਛਾਪਰ ਰੱਖ ਕੇ ਮਿੱਟੀ ਪਾ ਕੇ ਤੇ ਉੱਤੇ ਪਲਸਤਰ ਕਰ ਦੇ। ਕਾਹਨੂੰ ਜੇ ਚੋਗੀ ਇਹਨਾਂ ਨੇ ਵਿੱਚ ਓ ਯਾਰ, ਉਹ ਸਾਡੀ ਯਾਰ, ਉਹ ਸਾਡੀ ਯਾਰ। ਤੂੰ ਸਿੰਗਲ ਵੀ ਨਾ ਲਾ, ਤੂੰ ਬਗੈਰ ਟਾਇਲ ਤੋਂ ਪਾ ਦੇ ਛੱਤ। ਬਗੈਰ ਟਾਇਲ ਤੋਂ ਨਹੀਂ, ਉੱਤੇ ਵੀ ਟਾਇਲ ਲਵਾ ਲਓ, ਫਿਰ ਸਾਰੀ ਜ਼ਿੰਦਗੀ ਦੇ ਕੰਮ ਆ। ਉਹ ਨਹੀਂ, ਅਸੀਂ ਉੱਤੇ ਨਹੀਂ ਉੱਤੇ ਜਿਹੜੀ ਇੱਕ ਟਾਇਲ ਲਾਈ। ਚੁੱਪ ਕਰ ਜਿੱਦਾਂ ਕਹਿੰਦੇ ਹਣੀ ਉਦਾਂ ਹੀ ਕਰਨਾ। ਕਿਚਨ ਬਣਾਉਣਾ ਭਾਜੀ। ਹਾਂਜੀ, ਕਿਚਨ ਨਹੀਂ ਬਣਾਉਣਾ, ਕਿਚਨ ਵਿਹੜੇ ਦੇ ਵਿੱਚ ਹੀ ਇੰਜ ਕਰਕੇ ਸ਼ੈਲਫਾਂ ਬਣਵਾ ਲਾਂਗੇ। ਉਹ ਅਸੀਂ ਲੱਕੜ ਵਾਲੇ ਕੋ ਬਣਵਾ ਲਾਂਗੇ, ਤੁਸੀਂ ਸਿਰਫ ਥੱਲੇ ਸ਼ੈਲਫ ਬਣਾ ਦੇਣਾ ਹਾਂ। ਜਿਹੜੀ ਉਹਦੀ ਹੁੰਦੀ ਹੈ, ਇੰਜ ਸ਼ੈਲਫ ਉਹਦੀ ਬਣਾ ਦੇਣਾ। ਉੱਤੇ ਅਸੀਂ ਉਹਦੇ ਲੱਕੜੀ ਵਾਲੇ ਕਾਪੀ ਕਰਾ ਲਾਂਗੇ। ਅੱਛਾ, ਓਪਨ ਬਣਾਣਾ? ਮਾਈਂਡ ਨਹੀਂ ਆ ਜਿਹੜਾ ਓਪਨ ਏਰੀਆ ਛੱਡੀ ਦਾ ਹਵਾ ਵਾਸਤੇ ਉਹ ਬਣਾ। ਉਹ ਭਾਜੀ, ਉਹ ਵਿਹੜੇ ਦੇ ਵਿੱਚ ਉੱਤੋਂ ਓਪਨ ਹੀ ਹੁੰਦਾ ਜਨਾਬ। ਸਿੰਗਲ ਸਟੋਰੀ ਦੇ ਵਿੱਚ ਓਪਨ ਬਣਾ ਦੇਣਾ। ਹਵਾ ਖਾਰਜੀਅਤ ਵਾਸਤੇ ਹੁੰਦਾ ਹੈ। ਆਹੋ, ਜੀ। ਉਹ ਬਣਾਣਾ। ਹਾਂਜੀ, ਉਹ ਬਣਾਉਣਾ, ਲੇਕਿਨ ਇਦਾਂ ਬਣਾਉਣਾ ਤੁਸੀਂ। ਉਹ ਭਾਜੀ, ਇਹ ਸਾਡੇ ਬੈਂਡ ਦਾ ਸਟਾਈਲ ਹੈ, ਇੰਜ ਲੱਕ ਦੀ ਸੰਗਲੀ ਨੂੰ ਦਰਦ ਨਹੀਂ ਹੁੰਦੀ ਹੈ। ਓਕੇ, ਹਾਂਜੀ, ਅੱਗੇ। ਬੈਠਕ ਦਾ ਬੂਆ ਬਾਹਰ ਕੱਢਣਾ ਵਾ। ਤੇ ਹੋਰ ਕਿੱਥੇ ਹੁੰਦਾ ਬੈਠਕ ਦਾ ਬੂਆ? ਆਪਣੇ ਘਰ ਵਾਲ ਕੱਢ ਲਾ। ਅੱਲਾ ਦੇ ਬੰਦਿਆ, ਕਿਹੋ ਜੀ ਤੂੰ ਬਕਵਾਸ ਕਰਨ ਨੇ? ਬੈਠਕ ਦਾ ਬੂਆ ਬਾਹਰ ਕੱਢਣਾ ਨਹੀਂ। ਕੋ 100 ਯਾਰ ਸੱਜਣ ਆਉਂਦੇ, ਉਹਨਾਂ ਨੂੰ ਕਿਤੇ ਅੰਦਰੋਂ ਦੀ ਲੈ ਕੇ ਜਾਣਾ ਉਹਨਾਂ ਨੂੰ। ਐ ਹੁਣ ਪਤਾ ਲੱਗ ਗਿਆ ਹੁਣ ਕਿ ਸਾਨੂੰ ਢਾਂਚਾ ਜਿਹਾ ਮਿਲ ਗਿਆ। ਹੁਣ ਅਸੀਂ ਅੱਲਾ ਦੇ ਹੁਕਮ ਨਾਲ ਆ 3-4 ਮਹੀਨੇ ਕਲੀਅਰ ਕਰ ਦੇਣਾ। ਇਹ ਬੈਠਕ ਨੂੰ ਵਾਰੀ ਦੇਣੀ ਹੈ ਵਾਰੀ? ਨਾ, ਜਿਹੜੀ ਵਾਰੀ ਨਹੀਂ ਬਾਹਰ। ਉਹ ਬਾਰੀ ਆਹੋ ਨਹੀਂ ਹੁੰਦੀ ਤੇਰੇ ਘਰ ਦੀ ਬੈਠਕ। ਤੇਰੇ ਘਰ 'ਚ ਬਾਰੀ ਹੈਗੀ ਕਿ ਨਹੀਂ ਹੈਗੀ? ਨਹੀਂ ਭਾਜੀ, ਮੇਰਾ ਤਾਂ ਘਰ ਹੀ ਹੈ ਨਹੀਂ। ਸਾਡੇ ਹੁੰਦੀ ਹੈ। ਤੇਰਾ ਘਰ ਹੀ ਹੈ ਨਹੀਂ? ਨਹੀਂ ਭਾਜੀ। ਤੂੰ ਇੱਥੇ ਹੀ ਰਹਿਣਾ ਲੋਕਾਂ ਦੀ? ਉਹ ਨਹੀਂ, ਸਾਊਥੀਆ ਤੋਂ ਆਇਆ ਭਾਜੀ, ਉੱਥੇ ਪ੍ਰੋਜੈਕਟ ਛੇੜਿਆ ਹੋਇਆ ਆ ਤੇ ਉਹ ਰੋਸ਼ਨ ਦਾ ਰੱਖਣਾ। ਜਾਨੀ ਸਾਹਿਬ, ਕੁਛ ਮੇਰਾ ਭਰਾ ਮਸ਼ਵਰਾ ਦੇ ਦੇਵੇ ਕਿ ਕੀ ਵਿੱਚ ਬਣਾਉਣਾ। ਪੁੱਛ ਲੈ ਇਹਨੂੰ ਕੋਈ ਕੀ ਬਣਾਉਣਾ, ਦੱਸ ਜ਼ਰਾ। ਮਕਾਨ ਤੇ ਬਣਾਉਣ, ਕੁਛ ਤੇ ਬਣਾਉਣ ਉੱਥੇ। ਉੱਥੇ ਸਿਗਰਟ ਹੀ ਬਣਾਈ ਜਾਂਦੇ ਆ। ਭਾਜੀ, ਸਿਗਰਟ ਨਾ ਬਣਾਓ, ਮਕਾਨ ਵੀ ਬਣਾ ਲਓ। ਭਾਜੀ ਇਹ ਚਲੋ 2 ਸਿਗਰਟ ਬਣਾ ਲੇ, 2 ਕੋਈ ਚੀਜ਼ਾਂ ਬਣਾ ਲਈਆਂ। ਅੱਛਾ, ਉਹ ਢਾਂਚਾ ਜਿਹਾ ਤਾਂ ਹੁਣ ਸਾਨੂੰ ਪਤਾ ਲੱਗ ਗਿਆ ਨਾ। ਸਮਝ ਆ ਗਈ। ਬੈਠਕ ਦਾ ਰੋਸ਼ਨ ਦਾ ਰੱਖਣਾ ਵਾ। ਯਾਰ, ਬੈਠਕ ਤੂੰ ਲੈਣੀ ਕਿਰਾਏ ਤੇ, ਆਪਣੇ ਹਿਸਾਬ ਦੀ ਬਣਵਾ ਰਹੇ ਆ। ਬੈਠਕ ਦਾ ਰੋਸ਼ਨਦਾਨ ਵੀ ਹੁੰਦਾ, ਬੈਠਕ ਦਾ ਦਰਵਾਜ਼ਾ ਬਾਹਰੋਂ ਵੀ ਹੁੰਦਾ, ਬੈਠਕ ਦੀ ਬਾਰੀ ਵੀ ਹੁੰਦੀ ਹੈ। ਤੇ ਬੈਠਕ ਚੋਂ ਘੀਸੀ ਚੜਾਉਣੀ ਆ ਕਿ ਸਾਦਾ ਪੌੜੀ? ਨਹੀਂ, ਬੈਠਕ ਚੋਂ ਘੀਸੀ ਕਾਹਤੋਂ ਚੜਾਉਣੀ? ਬੈਠਕ 'ਚ ਘੀਸੀ ਨਹੀਂ ਚੜਦੀ, ਘੀਸੀ ਇਧਰੋਂ ਚੜਦੀ ਮੇਨ ਨਾਲੋਂ। ਅੱਛਾ, ਲਾਲ ਪੰਪ ਲਾਉਣਾ ਇਨ ਫਿਊਚਰ? ਯਾਰ, ਉਹ ਤੁਸੀਂ ਨਹੀਂ ਲਾਉਣਾ, ਉਹ ਸਾਡਾ ਕੰਮ ਆ। ਜਗ੍ਹਾ ਛੱਡਣੀ ਹੈ ਨਾ ਭਾਜੀ। ਲਾਲ ਪੰਪ ਦੀ ਜਗ੍ਹਾ ਨਾ ਛੱਡ, ਤੂੰ ਵਿੱਚ ਪੈਪ ਪਾਉਣੇ ਆ ਕੰਧਾਂ ਦੇ ਵਿੱਚ। ਤੂੰ ਵਾਇਰਿੰਗ ਅੰਡਰਗਰਾਉਂਡ, ਹਾਂਜੀ, underground ਕਰਾਉਣੀ ਹੈ। ਵਾਇਰਿੰਗ ਕਰਦੇ ਝਰੀ ਮਾਰ ਕੇ। ਕਹਿੰਦੇ ਹੀ ਹਾਂ, ਝਰੀ ਮਾਰ ਕੇ ਤੂੰ ਵਾਇਰਿੰਗ ਕਰਦੇ, ਬਾਕੀ ਉਹ ਕੰਮ ਸਾਰਾ ਉਹਦਾ ਬਿਜਲੀ ਆ ਵਾਲਾ। ਹੁਣ ਦੇਖਿਆ ਸਾਨੂੰ ਢਾਂਚਾ ਜਿਹਾ ਮਿਲ ਗਿਆ ਨਾ। ਹੁਣ ਇੰਜ ਮਕਾਨ ਕਿਚਨ ਦੇ ਵਿੱਚੋਂ ਜਿਹੜਾ ਸਿੰਕ ਲਾਉਣਾ, ਪਾਣੀ ਦਾ ਨਿਕਾਸੀ, ਉਹ ਸਾਰਾ ਮਸ਼ਰੂਮ ਵਾਲ ਦੀ ਆ ਜਾਵੇ ਕਿ ਕਿਧਰੋਂ ਜਾਵੇ? ਵਾਸ਼ਰੂਮ ਵਾਲ ਦੀ ਉਧਰ ਪੈਪ ਸਾਰਾ ਜਿਹੜਾ ਨਾ ਬੈਠਕ ਦੇ ਵਿੱਚੋਂ, ਵਾਸ਼ਰੂਮ, ਬੈਠਕ ਤੇ ਵਾਸ਼ਰੂਮ ਤੇ ਕਿਚਨ, ਇਹਦਾ ਪੂਰਾ ਪੈਪ ਉੱਥੋਂ ਹੀ ਬਾਹਰੋਂ ਜਾਂਦਾ ਹੁੰਦਾ, ਬਾਹਰ ਗਟਰ 'ਚ ਜ਼ਿਆਦਾ। ਫਸ ਗਿਆ ਪਾਣੀ, ਡੱਕਾ ਲੱਗ ਗਿਆ। ਉਹ ਤੈਨੂੰ ਬਾਅਦ 'ਚ ਲਹਿਦਾ, ਤੈਨੂੰ ਜਿੰਨਾ ਵੀ ਤੇਰੀ ਡੀਲ ਹੋਏਗੀ 200-400 ਦੇ ਕੇ ਉਹ ਲਹਿਦਾ ਕਢਾ ਲਿਆ ਕਰਾਂਗੇ। ਤੂੰ ਪਹਿਲੇ ਹੁਣ ਤੱਕ ਗੱਲ ਕਰ। ਅੱਛਾ, ਚਲੋ ਠੀਕ ਹੈ। ਆਪ ਬਾਥਰੂਮ ਟਾਇਲ ਪੱਥਰ ਵਾਲੇ ਬਣਾਣੇ, ਟਾਇਲ ਲਾਣੀ ਵਾਲੇ ਦੁਬਾਰੇ ਫਲਸ਼? ਮੈਨੂੰ ਪੈਸੇ ਦੱਸੋ ਨਾ ਕਿ ਵੀ ਇਹਦੇ ਇੰਨੇ ਲੱਗਣਗੇ, ਇੰਨੇ ਮੈਂ ਤਾਂ ਕਰਾਂ। ਤੂੰ ਭਾਈ ਸਾਦਾ ਜਿਹੜਾ ਨਾਲ ਜਿਹਾ ਨਹੀਂ ਹੁੰਦਾ, ਉਹ ਕਰਵਾ ਦੇ ਤੂੰ। ਬਸ ਸਾਦਾ ਹੀ ਚਾਹੀਦਾ ਸਾਨੂੰ, ਐਡਾ ਨਾ ਕਰੋ। ਸੀਮੈਂਟ ਦਾ ਕਰ ਦੇ। ਸੀਮੈਂਟ ਨਹੀਂ, ਕੱਲੇ ਸੀਮੈਂਟ ਦਾ ਪਲਸਤਰ, ਕੱਲੇ ਸੀਮੈਂਟ ਦਾ ਜਿਹੜਾ ਉਹ ਪਤਲਾ ਜਿਹਾ ਬਣ ਕੇ ਬਣਦਾ। ਆ ਨੀਰੂ, ਨੀਰੂ, ਹਾਂ, ਉਹ ਨੀਰੂ ਬਾਜਵਾ ਉਹ ਆ ਕਰ। ਦੇਖਿਆ ਹੁਣ ਇੱਕ ਢਾਂਚਾ ਜਿਹਾ ਮਿਲ ਗਿਆ। ਹੁਣ ਤੁਹਾਨੂੰ ਪਤਾ ਲੱਗ ਸਮਝ ਆ ਗਿਆ। ਗਈ। ਵਾਸ਼ਰੂਮ ਦੇ ਬਾਹਰ ਨਿਕਲਦੇ ਖੁਰਾ ਬਣਾਉਣਾ ਭਾਜੀ। ਵਾਸ਼ਰੂਮ ਦੇ ਬਾਹਰ ਨਿਕਲਦਿਆਂ ਖੁਰਾ ਨਹੀਂ ਹੁੰਦਾ। ਹੁੰਦਾ ਭਾਜੀ। ਕੱਪੜੇ ਭਾਂਡੇ ਧੋਣ ਲਈ। ਉਹ ਸਿੰਕ ਹੁੰਦਾ ਲੈਦਾ। ਨਹੀਂ, ਹਲਕਾ ਜਿਹਾ ਖੁਰਾਬਾਜੀ ਵੀ ਹੁੰਦੀ, ਜਿੱਥੇ ਬੱਚਿਆਂ ਦਾ ਹਲਕਾ ਜਿਹਾ ਬੱਚਾ ਬਿਠਾਤਾ ਜਾਂ ਹਲਕਾ ਜਿਹੀ ਕੋਈ ਚੁੰਨੀ ਬਾਈ ਧੋ ਗਿਆ, ਉਹ ਯਾਰ ਜੇ ਬਣਦਾ ਹੋ ਬਣਾ ਦੇ, ਨਹੀਂ ਤਾਂ ਰਹਿੰਦੀ ਐਡੀ ਉਹਦੀ ਗੱਲ। ਹੋਰ ਦੱਸ, ਚੱਲ ਓਕੇ ਕਰ। ਚੱਲ ਹਾਂ। ਮੇਨ ਛੱਤਾਂ ਦਾ ਰੌਲਾ ਹੁੰਦਾ ਵਾ। ਕੰਧ ਜਿਹੜੀ ਉਹ 9 ਇੰਚੀ ਦੀ ਬਣਾਏਗਾ ਕਿ 4 ਇੰਚੀ ਦੀ? ਤੁਹਾਨੂੰ ਤੂੰ ਹੀ ਦੱਸਣਾ ਭਾਜੀ, ਅਸੀਂ ਬਣਾ ਦੇਣੀ ਆ। ਜਾਨੀ ਸਾਹਿਬ, ਮੇਰੀ 9 ਇੰਚ ਦੀ ਪਹਿਲੇ ਕੰਧ ਸੀ। ਆ ਦੇਖਿਆ, ਪਰ ਤੂੰ ਆधी ਜਗ੍ਹਾ ਨਾਲ ਜਾਂਦੇ ਵੀ ਘੇਰੀ ਹੋਈ ਉਹ ਨਹੀਂ, ਉਹ ਮੇਰੀ ਆਪਣੀ ਜ਼ਾਤੀ ਸੀਗੀ।
ਤੁਸੀਂ ਲੋਕ ਇੱਥੇ ਹੀ ਗਲਤੀ ਕਰਦੇ 9 ਇੰਚ ਦੀਆਂ ਸਾਰੀ ਦੁਬਾਰਾ ਕਰ ਲਈਆਂ ਤੇਰੀ ਘੱਟੋ ਘੱਟ 12 ਇੰਚ ਜਗ੍ਹਾ ਕੀਲੀ ਗਈ ਆ ਭਾਜੀ ਦੱਸੋ ਤਾਂ 9 ਇੰਚ ਦੀ ਕਿਹੜੇ ਦੱਸੋ ਆਪ ਦੱਸੋ ਜ਼ਰਾ। ਉਹ ਜਾ ਯਾਰ ਦੱਸੋ ਆ ਭਾਜੀ। 9 ਹੀ ਸੀ ਅੱਛਾ। 9 ਹੀ ਸੀ। ਹੁਣ ਉਹ ਭਾਈ ਦੀ ਕੋਈ ਸਮਝ ਹੈਗੀ ਤੇ ਭਾਜੀ ਗੈਲਰੀ ਪਾਉਣੀ ਵਿੱਚ ਕੋਈ हाँ जी गैलरी पाउनी को समान रखना पैंदा ਉਹ ਕਮਰੇ 'ਚ ਪਾਉਣੀ ਆ डेढ़ी दे उत्ते गैलरी पा देना ਹਾਂ डेढ़ी दे उत्ते गैलरी ਉਹਦਾ ਰਸਤਾ ਜਾਂ ਇਧਰੋਂ ਬੈਠਕ ਨੂੰ ਬੈਠਕ ਵੱਲ ਕਢਾ ਦਿਓ ਤੇ ਜਾਂ ਉਹ ਜਿੱਥੇ ਡੇੜੀ ਮੁੱਕਦੀ ਉੱਥੋਂ ਮੋਰਾ ਜਿਹਾ ਇੰਜ ਕਰ ਹਾਂ ਦੇਖਿਆ ਸਿਆਣਾ ਹੁਣ ਢਾਂਚਾ ਮਿਲ ਗਿਆ ਨਾ ਸਾਨੂੰ ਹੁਣ ਪਤਾ ਲੱਗ ਜੂ ਜਿਹੜੀ ਗੈਲਰੀ ਬਣਾਉਣੀ ਉਹ ਤਾਂ ਬਾਹਰ ਰੋਸ਼ਨਦਾਰ ਕੱਢਣਾ ਪਏ ਆਹੋ ਇਹ ਬੜਾ ਜ਼ਰੂਰੀ ਆ। ਉਹ ਹਵਾ ਖੋਰੀ ਜ਼ਰੂਰੀ ਹੁੰਦੀ ਭਾਜੀ ਪਹਿਲੇ ਗੱਲ ਮੁੱਕ ਜਾਣੀ ਸੋਹਣੀ ਹੁੰਦੀ ਹੈ, ਫਿਰ ਉਸ ਹਿਸਾਬ ਨਾਲ ਕੰਮ ਕਰਨਾ ਸੀ। ਹਾਂਜੀ ਭਾਜੀ ਕੱਢਣਾ ਭਾਜੀ। ਹਾਂ ਦੇਖਿਆ ਹੁਣ ਸਾਨੂੰ ਢਾਂਚਾ ਇੱਕ ਮਿਲ ਗਿਆ ਨਾ ਸਾਨੂੰ ਪਤਾ ਲੱਗ ਗਿਆ ਜੀ ਅੱਛਾ ਕੀ ਬਣਾਉਣਾ ਵਾ ਇਹ ਹੁਣ ਸਾਰਾ ਪਤਾ ਲੱਗ ਜੂ ਅੱਛਾ ਕਮਰੇ ਦੇ ਅੱਗੇ ਬਰਾਂਡਾ ਬਣਾਉਣਾ ਕਿ ਜਗ੍ਹਾ ਛੱਡ ਦੇਣੀ? ਬਰਾਂਦਾ ਨਹੀਂ ਬਣਦਾ ਵਿਹੜਾ ਹੀ ਹੁੰਦਾ ਉਹ ਵਿਹੜਾ 3 ਮਰਲੇ ਚ ਇੱਕ ਪਿਛਲਾ ਕਮਰਾ ਅੱਗੇ ਸੇਣ ਤੇ ਬੈਠਕ ਤੇ ਡੇੜੀ ਬਸ ਉਹ ਜਿੱਦਾਂ ਭਾਜੀ ਤੁਸੀਂ ਸਮਝੇ ਨਹੀਂ ਗੱਲ ਨੂੰ ਕਿ ਸੇਨ ਓਪਨ ਰੱਖਣਾ ਵਾ ਕਿ ਹਲਕਾ ਜਿਹਾ ਬਰਾਉਂਦਾ ਬਾਜੀ ਕਰਨੀ ਆ ਬਰਾਮਦਾਬਾਜੀ ਕਰਨੀ ਹਾਂ ਤੇ ਦੇਖਿਆ ਜਿੱਥੇ ਮੰਜੇ ਖਿਲਾਰ ਲਏ ਪੇਟੀ ਰੱਖ ਲਈ ਹਾਂਜੀ, ਉਹ ਕਰਨਾ ਹੈ। ਬਣਾਉਣੀ ਹੈ। ਇੱਕ ਢਾਂਚਾ ਮਿਲ ਗਿਆ ਜਿਹੜਾ ਤੁਹਾਨੂੰ ਪਤਾ ਲੱਗ ਜੂਗਾ ਜਿਹੜਾ ਹੁਣ ਤੁਸੀਂ ਬਰਾਬ ਦਾ ਪਾਉਣਾ ਵਾ ਹੁਣ ਤੁਹਾਨੂੰ ਪਤਾ ਵਾ ਵੀ ਉਹਦੇ ਉੱਪਰ ਹਲਕਾ ਜਿਹਾ ਪਰਦਾ ਕਰਨਾ ਪੈਣਾ ਤੁਹਾਨੂੰ ਤਾਂ ਕਿ ਹਮਸਾਇਆ ਦੀ ਝਾਤੀ ਹਾਂਜੀ ਹਾਂਜੀ ਉਹ ਕਰਨਾ ਜ਼ਰੂਰੀ ਵਾ। ਹਾਂਜੀ ਉਹ ਜ਼ਰੂਰੀ ਹੈ ਉਹਦੇ ਵਿੱਚ ਰੋਸ਼ਨਦਾਰ ਬਣਾਉਣਾ ਕਿ ਨਹੀਂ ਬਣਾਉਣਾ ਨਹੀਂ ਜਦੋਂ ਝਾਤੀ ਦਾ ਰੋਕਣਾ ਤੇ ਫਿਰ ਰੋਸ਼ਨਦਾਨ ਕਾਹਤੋਂ ਬਣਾਇਆ ਫਿਰ ਰੋਸ਼ਨਦਾਨ ਨਹੀਂ ਤੇ ਝਾਤੀ ਪੈਣ ਲੱਗ ਪਈ ਹਵਾ ਖੋਰੀ ਜ਼ਰੂਰੀ ਹੁੰਦੀ ਨਹੀਂ ਭਾਜੀ ਨੂੰ ਹਵਾ ਉੱਤੋਂ ਦੀ ਆ ਜਾਏਗੀ ਕੋਈ ਲਓ ਜੀ ਹੁਣ ਜਿਹੜਾ ਪਿਛਲਾ ਕਮਰਾ ਤੁਸੀਂ ਬਣਾਇਆ ਵਾ ਹਾਂ ਕੁਝ ਬਾਰੀ ਪੜਨੀ ਜ਼ਰੂਰੀ ਆ ਹਾਂ ਹਾਂ ਠੀਕ ਹੈ ਬਾਰੀ ਬਾਰੀ ਬਣਾਉਣੀ ਹਾਂ ਲਓ ਬਾਅਦ ਜੀ ਅਸੀਂ ਜੋ 3 ਮਹੀਨੇ ਪਹਿਲੇ ਦੱਸਿਆ ਸੀ ਇਹੀ ਕੋਈ ਦੱਸਿਆ ਸੀ ਆ ਤੁਸੀਂ ਸਾਡਾ ਘੰਟਾ ਬਣਾ ਕੇ ਕੀ ਲੈ ਰਿਹਾ ਸਾਡੇ ਕੋਲ ਬੜਾ ਕਿਤੇ ਕੰਮ ਘਟਾਇਆ ਨਹੀਂ ਤੇ ਮੈਂ ਇਹ ਜਿਹੜਾ ਯਾਨੀ ਕਿ ਜਿੰਨਾ ਕੁਝ ਤੁਸੀਂ ਪੁੱਛਿਆ ਇਹ ਪਹਿਲੇ ਵੀ ਬਣਾਉਣਾ ਸੀ ਹਾਂਜੀ ਇਹ ਡਿਸਾਈਡ ਹੋਈ ਸੀ ਇਹਨਾਂ ਨਾਲ। ਨਾਲੇ ਭਾਜੀ ਮੈਂ ਤੁਹਾਨੂੰ ਗੱਲ ਦੱਸਾਂ ਕਹਿੰਦੇ ਸੱਚੀ ਗੱਲ ਕਰਨੀ ਚਾਹੀਦੀ ਅਸੀਂ ਢਾਹ ਢੂਏ ਵਾਲੇ ਅਸੀਂ ਮਿਸਤਰੀ ਨਹੀਂ ਹੈਗੇ ਅਸੀਂ ਮਕਾਨ ਢਾਈ ਦਾ ਵਾ ਆ ਸਿਰਾਂ ਨੂੰ ਝੂਠ ਮੂਠ ਕਹਿ ਕੇ ਅਸੀਂ ਕਿਹਾ ਚਲੋ ਕੋਈ ਨਹੀਂ ਮਾੜਾ ਮੋਟਾ ਹੋਏਗਾ ਬਣਾ ਲਾਂਗੇ ਸਾਡੇ ਕੋਲ ਸਾਰਾ ਢੱਟ ਗਿਆ ਵਾ ਅਸੀਂ ਉਹਦੀ ਮਾਫੀ ਚਾਹੁੰਦੇ ਆ ਕਿ ਭਾਈ ਨਵੀਂ ਮਿਸਤਰੀ ਲੈ ਕੇ ਬਣਾ ਲਵੇ ਜੋ ਖਰਚਾ ਵਰਚਾ ਬਣਿਆ ਸਾਰਾ ਕੋਲੋਂ ਦੇ ਦਿੱਤੇ ਜਾਨੀ ਸਾਹਿਬ ਦਾ ਮਤਲਬ ਮੈਨੂੰ ਜ਼ਲੀਲ ਕਰਵਾਇਆ ਇਹਨਾਂ ਨੇ। ਇਹ ਤਾਂ ਮਿਸਤਰੀ ਹੈ ਹੀ ਨਹੀਂ, ਇਹ ਤਾਂ ਇਕੱਲੇ ਹੀ ਮਜ਼ਦੂਰ ਆ। ਐਡੇ ਬੇਗੈਰਤ ਹੋ ਗਏ ਨੇ। ਓਏ ਈਦ ਆ ਗਈ ਸੀ ਭਾਜੀ, ਅਸੀਂ ਬੱਚਿਆਂ ਦੀ ਰੋਟੀ ਉਹਨਾਂ ਦਾ ਜੁੱਤੀ ਤੁਸੀਂ ਦੱਸੋ ਹੱਕਦਾਰ ਨੇ ਆਪਣਾ ਹੱਕ ਲੱਭਣਾ ਕਿ ਨਹੀਂ ਲੱਭਣਾ? ਭਾਜੀ ਦੱਸੋ ਤੁਸੀਂ। ਅੱਛਾ ਚਲੋ ਹੁਣ ਸਿੱਧੀ ਗੱਲ ਖੁੱਲ ਗਈ ਹੈ ਸਿੱਧਾ ਹੀ ਦੱਸ ਦਿਓ ਕਿ ਤੁਸੀਂ ਵੈਸੇ ਜੈਨੂਨ ਇਹ ਜੀ ਮਜ਼ਦੂਰ ਆ ਮੈਂ ਢੁਆਈ ਕਰਦਾ ਜਾਨੀ ਕਿ ਮੈਂ ਚੀਜ਼ਾਂ ਢਾਉਣਾ ਵਾ ਤੂੰ ਚੀਜ਼ਾਂ ਢਾਉਣਾ ਹਾਂਜੀ ਭਾਜੀ ਮੈਂ ਕਹੀ ਭਾਈ ਕੱਲ ਨੂੰ ਵੱਡਾ ਨੁਕਸਾਨ ਹੁੰਦਾ ਛੋਟੇ ਨੁਕਸਾਨ ਤੋਂ ਜਾਨ ਛੁਡਾ ਲਓ ਭਾਜੀ ਅੱਛਾ ਤੁਸੀਂ ਫਿਰ ਕੀ ਕੀਤਾ ਹੁਣ ਚਲੋ ਗੱਲ ਖੁੱਲ ਗਈ ਤੁਸੀਂ ਉਹ ਜਦੋਂ ਉਹ ਜਿਹੜਾ 8 ਫੁੱਟ ਤੋੜਿਆ ਤੇ ਉਹਦੇ ਨਾਲ ਬਾਕੀ ਵੀ ਟੁੱਟਣ ਲੱਗ ਪਿਆ ਤੇ ਤੁਸੀਂ ਉਹਨੂੰ ਅੱਗੇ ਤੋਂ ਅੱਗੇ ਲੈ ਆਹੋ ਗਏ ਭਾਜੀ ਹੁਣ ਦਿਹਾੜੀ ਨਿਕਲ ਰਹੀ ਸੀਗੇ ਇਹਨੇ ਕਿਹਾ ਵੀ ਤੁਹਾਡੇ ਸਿਰ ਤੇ ਹੀ ਆ ਸਾਰਾ ਮੈਂ ਕਿਹਾ ਸਾਡੇ ਤੇ ਛੱਡ ਕੇ ਗਿਆ ਵਾ ਇਹਨੂੰ ਇੱਕ ਵਾਰੀ ਲੁੱਟ ਲਈਏ ਤੂੰ ਮੈਂ ਗਾਹ ਦੇਗਾ ਤੋੜੀ ਗਿਆ ਭਾਜੀ ਇਹਦਾ ਮਕਾਨ ਬਿਲਕੁਲ ਸਹੀ ਸੀ ਸਫਾਈ ਸਲਾਬ ਸਲੂਕ ਕੋਈ ਨਹੀਂ ਸੀ ਮੈਂ ਤਾਂ ਕੋਲੋਂ ਆਪਣੀ ਮੁਹੱਬਤ ਨਾਲ ਤੋੜਿਆ ਬੜੀ ਗੱਲ ਆ ਯਾਰ ਫਿਰ ਤੂੰ ਤੇ ਭਰਾ ਬੰਦੀ ਹੈ। ਭਰਾ ਬੰਦੀ ਹੈ ਤੇਰੀ ਸਹੀ ਗੱਲ ਦੇਖੋ ਨਾ ਵੀ ਹੁਣ ਉਹਨੇ ਆ 2 ਦਿਹਾੜੀਆਂ ਵਾਸਤੇ ਮੈਂ ਮਾਸ਼ਾਅੱਲਾ ਉੱਤੇ ਮਹੀਨਾ ਹੋ ਗਿਆ ਲੱਗਾ ਮੇਰੇ ਬੱਚੇ ਸੁੱਖ ਨਾਲ ਖਾਣ ਡਿਆ ਚਲੋ ਇਹਦੇ ਬੱਚੇ ਜਿੱਦਾਂ ਵੀ ਅੱਲਾ ਖਾਰਕ ਦੀ ਘਰ ਆਏ ਨੇ ਕਿ ਖਾ ਕੋਈ ਕੇ ਸੌਂਦੇ ਨੇ ਨਾ ਭਾਜੀ, ਉਹ ਵੀ ਖਾ ਕੇ ਮਾਲਕ ਨੇ ਦੇਣਾ ਰਿਜ਼ਕ। ਸਾਡਾ ਇੰਜ ਲਿਖਿਆ ਸੀ ਇੰਜ ਤੁਸੀਂ ਏਦਾਂ ਕਰੋ ਨਾ ਫਿਰ ਤੁਸੀਂ ਜਿੱਥੇ ਇੰਨੀ ਉਹਦੇ ਤੇ ਮਿਹਰਬਾਨੀ ਕੀਤੀ ਇੱਕ ਹੋਰ ਕਰੋ ਠੀਕ ਆ ਭਾਜੀ ਰਜਿਸਟਰੀ ਵੀ ਆਪਣੇ ਨਾਲ ਕਰਾ ਲਓ ਚਲੋ ਇਹ ਤੁਹਾਡੇ ਕਰਕੇ ਵੀ ਘੁੱਟ ਭਰ ਲਾਂਗੇ। ਚਲੋ ਠੀਕ ਆ। ਹਾਂ ਭਾਜੀ ਕਹਿੰਦੇ ਆ ਉਹ ਕਰਨਾ ਪੈਣਾ ਭਾਜੀ ਉਹ ਮੈਂ ਤੁਹਾਨੂੰ ਸਵੇਰੇ ਭੇਜਦਾ ਇੱਕ ਬੰਦੇ ਕੋ ਹਾਂ ਹਾਂਜੀ ਠੀਕ ਹੈ ਜੀ ਕਿਹਦੇ ਇਲਾਕਾ ਕਿਹੜਾ ਤੇਰਾ ਅੰਗਲਾਮਾਬਾਦ। ਗੁਲਾਮਾਬਾਦ ਉੱਥੇ ਥਾਣੇ ਜਾਣਾ ਤੂੰ ਇਹਨਾਂ ਦੋਵਾਂ ਦੇ ਪਰਚਾ ਦੇਣਾ FIR ਹਾਂਜੀ ਬਿਲਕੁਲ। ਠੀਕ ਹੈ ਜੀ ਇਹਨਾਂ ਤੇ ਕਿੰਨੇ ਦਾ ਮਕਾਨ ਹੈ ਤੇਰਾ ਮੇਰਾ ਘੱਟ ਤੋਂ ਘੱਟ 36 ਲੱਖ ਰੁਪਏ ਦਾ ਮਕਾਨ। 36 ਲੱਖ ਰੁਪਏ ਦਾ ਮਕਾਨ ਆ ਇਸ ਟਾਈਮ ਪਲਾਟ ਰਹਿ ਗਿਆ ਹਾਂਜੀ ਪਲਾਟ ਰਹਿ ਗਿਆ। ਪਰਚਾ ਦੇਣੇ ਆ ਅਦਾਲਤ ਦੇ ਵਿੱਚ ਠੀਕ ਹੈ ਜਨਾਬ ਤੇ ਇਹਨਾਂ ਨੂੰ ਕਮ ਸੇ ਕਮ 10 ਸਾਲ ਇਹਨਾਂ ਦੀ ਸਜ਼ਾ ਦੇਵਣ ਆ ਦੇਖੋ ਚੱਲਾ ਚੱਲਾ ਮੈਂ ਬਲਾ ਬਣਾਗਾ ਨਾ ਜੋ ਜਾਂਦੇ ਜਾਂਦੇ ਕੋਈ ਰੋਲ ਨਹੀਂ ਇਹਨਾਂ ਦੇ ਸ਼ਨਾਖਤ ਕਾਰਡ ਹੈਗੇ ਨਹੀਂ ਭਾਜੀ। ਅੱਛਾ ਚਲੋ ਇਹ ਤੇ ਪਤਾ ਨਹੀਂ ਰਹਿੰਦੇ ਕਿੱਥੇ ਆ ਨਹੀਂ ਵੀ ਨਹੀਂ ਪਤਾ ਭਾਜੀ। ਇਹ ਜਿਹੜੇ ਇਹਨਾਂ ਨੇ ਆਪਣੇ ਨਾਂ ਦੱਸੇ ਤੈਨੂੰ ਕਨਫਰਮ ਆ ਵੀ ਇਹਨਾਂ ਦੇ ਉਹੀ ਨਾਮ ਪਤਾ ਨਹੀਂ ਇਹੀ ਘੁਆਉਂਦੇ ਸੀ ਬਸ। ਰੈਸ਼ ਦਾ ਨਹੀਂ ਇਹ ਵੀ ਨਹੀਂ ਪਤਾ ਪਤਾ। ਇਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਤਾਂ ਨਹੀਂ ਜਾਣਦਾ ਭਾਜੀ ਮੈਂ ਨਹੀਂ ਜਾਣਦਾ। ਫਿਰ ਇੰਨੀ ਦੇਰ ਨਹੀਂ ਲਾਈਦੀ ਹੁੰਦੀ ਉਹਦੇ ਮਗਰ ਨਾ ਟੁੱਟ ਪਏ ਚੱਲ ਚੱਲ ਇਧਰ ਆ ਪੁੱਤ ਹਾਂਜੀ ਇਧਰ ਭਾਜੀ ਇੱਥੇ ਆ ਮੈਂ ਮਿਸਤਰੀ ਨਹੀਂ ਗਾ, ਹੈ ਮਿਸਤਰੀ ਨਹੀਂ ਆ। ਹਾਂ ਇੱਥੇ ਆ ਜਾ ਮੇਰਾ ਪੁੱਤ ਇੱਥੇ ਆ ਜਾ ਕੀ ਨਾਂ ਤੇਰਾ ਨਾ ਹੈ ਬਾਸ ਬਾਸ ਨਹੀਂ ਹੁੰਦਾ ਅਬਾਸ ਹੁੰਦਾ ਐਨ ਨਾ ਅਬਾਸ ਐਨ ਬਾਸ ਬਾਸ ਅੱਛਾ ਇਹ ਤੂੰ 6 ਮਹੀਨੇ ਮਹੀਨਾ 3 ਮਹੀਨੇ ਇਹਨਾਂ ਦੇ ਕੋਲ ਰਿਹਾ ਹਾਂਜੀ ਇਹਨਾਂ ਨੂੰ ਕੋਈ ਬੰਦਾ ਮਿਲਣ ਗਿਲਣ ਆਉਂਦਾ ਹੋਵੇ ਕਿਤੇ ਹੁਣ ਦੌੜ ਗਿਆ ਸੀ ਫੜਨਾ ਹੋਵੇ ਕੋਈ ਦੇਖਿਆ ਕੋਈ ਬੰਦਾ ਜਾਣਦਾ ਕਿਸੇ ਨੂੰ ਨਹੀਂ ਇਹਨਾਂ ਨੇ ਕਦੀ ਕੋਈ ਗੱਲ ਆਪਸ ਚ ਕਰਦੇ ਹੋਣ ਵੀ ਇਦਾਂ ਕਰਾਂਗੇ ਇਦਾਂ ਕਦੀ ਸੁਣੀ ਹੋਵੇ ਨਹੀਂ ਕਦੀ ਨਹੀਂ ਕਦੀ ਵੀ ਨਹੀਂ ਸੁਣੀ ਅੱਛਾ ਤੇ ਕਦੀ ਇਹਨਾਂ ਨੇ ਤੇਰੇ ਕੋ
ਕੰਮ ਤੋਂ ਇਲਾਵਾ ਕੋਈ ਚੀਜ਼ਾਂ ਮੰਗਾਈਆਂ ਹੋਣ, ਕੋਈ ਵੀ ਪੈਸੇ ਮੰਗੇ ਹੋਣ, ਜਾਂ ਇਹਨਾਂ ਦੇ ਕੋਈ ਇਹਨਾਂ ਨੂੰ ਮਿਲਣ ਆਇਆ ਹੋਵੇ, ਜਾਂ ਇਹਨਾਂ ਨੂੰ ਕਦੀ ਕੋਈ ਫੋਨ ਆਇਆ, ਇਹਨਾਂ ਦੀ ਕੋਈ ਵੀ ਕਿੱਥੇ ਰਹਿੰਦੇ, ਕੌਣ ਨੇ, ਕੋਈ ਪਤਾ ਹੋਵੇ ਐਸਾ? ਹਾਂਜੀ ਕੋਈ ਵੀ ਨਹੀਂ ਇੱਦਾਂ ਦਾ, ਕਿਤੇ ਵੀ ਨਹੀਂ ਇਹਨਾਂ ਨੇ ਭੇਜਿਆ। ਕੰਮ ਕਰਾਉਂਦੇ ਰਹੇ ਤੇਰੇ ਕੋਲੋਂ? ਹਾਂਜੀ। ਉਹਦੇ ਕੋਲ ਪੈਸੇ ਪੂਏ ਤਾਂ ਦਿੰਦੇ ਰਹੇ? ਨਹੀਂ ਕੋਈ ਨਹੀਂ ਦਿੰਦੀ। ਉਦਾਂ ਹੀ ਸੀ? ਹਾਂਜੀ ਉਦਾਂ ਹੀ। ਅੱਛਾ, ਤੇਰੇ ਹਿਸਾਬ ਨਾਲ ਹੁਣ ਕੀ ਹੋਣਾ ਚਾਹੀਦਾ? ਉਹ ਮਕਾਨ ਬਣਨਾ ਚਾਹੀਦਾ। ਬਣਨਾ ਚਾਹੀਦਾ? ਹਾਂਜੀ। ਕਿੰਨਾ ਕੋਲੋਂ ਬਣਵਾਉਣਾ ਹੁਣ? ਉਹ ਇਹਨਾਂ ਕੋਲ ਉਹ ਤਾਂ ਦੌੜ ਗਏ, ਉਹਨਾਂ ਦਾ ਪਤਾ ਤੈਨੂੰ ਕਿੱਥੇ ਰਹਿੰਦੇ? ਨਹੀਂ ਤੇ ਕਿੱਦਾਂ ਹੁਣ ਉਹਨਾਂ ਕੋਲ ਬਣਵਾਉਣਾ? ਬਣਵਾਉਣਾ ਉਹਨਾਂ ਕੋਲ। ਉਹਨਾਂ ਕੋਈ ਹਾਂ। ਨਾਮ ਹੀ ਭਾਵੇਂ ਹੋਏ, ਹਾਂਜੀ ਫਿਰ ਵੀ ਇਹਨਾਂ ਕੋਈ ਬਣਵਾਉਣਾ? ਬਣਵਾਉਣਾ। ਨਾਮ ਹੀ ਲੱਭੇ ਭਾਵੇਂ, ਨਾ ਬਣਾਉਣਾ ਇਹਨਾਂ ਕੋਈ, ਬਣਾਉਣਾ ਇਹਨਾਂ ਕੋਲ ਵੀ। ਸਾਰੀ ਜ਼ਿੰਦਗੀ ਨਾਲ ਮਿਲਣ ਭਾਵੇਂ। ਹਾਂਜੀ ਸ਼ੁਰੂ ਕੀਤਾ ਇਹਨਾਂ ਨੇ। ਕੰਮ ਕੀ ਕਰਦਾ ਤੂੰ ਵੈਸੇ? ਤੂੰ ਕੀ ਕੰਮ ਕਰਦਾ? ਕੋਈ ਵੀ ਨਹੀਂ, ਮਿਸਤਰੀਆਂ ਦਾ ਹੀ। ਹੁਣ ਇਹਨਾਂ ਦੇ ਨਾਲ ਹੀ ਕਰਨ ਲੱਗ ਪਿਆ? ਹਾਂਜੀ। ਇਹਨਾਂ ਤੋਂ ਪਹਿਲੇ ਕੀ ਕਰਦਾ ਸੀ? ਪਹਿਲੇ ਵੀ ਕੋਈ ਨਹੀਂ। ਵਿਹਲਾ ਹੀ ਸੀ? ਹਾਂਜੀ। ਇਹ ਤੈਨੂੰ ਪਤਾ ਤੇਰੇ ਵਰਗੇ ਜਿਹੜੇ ਵਿਹਲੇ ਬੱਚੇ ਹੁੰਦੇ ਨਾ, ਉਹ ਇਸੇ ਦੇ ਕੰਮ ਤੇ ਹੁੰਦੇ, ਮਿਸਤਰੀਆਂ ਦੇ ਸਿਰ ਤੇ ਖਿਲਾਰਤਾ, ਉੱਤੇ ਖਿਲਾਰਤਾ, ਉੱਤੇ ਖਿਲਾਰਤਾ। ਅੱਛਾ, ਹੁਣ ਏਦਾਂ ਕਰ, ਮੇਰਾ ਪੁੱਤ ਉੱਥੋਂ ਟੈਂਟਾਂ ਵਾਲੇ ਕੋ ਜਾ, ਹਾਂਜੀ। ਉਹਨੂੰ ਆਪਣੇ ਪਲਾਟ ਦਾ ਐਡਰੈਸ ਦੱਸ, ਉਹਨੂੰ ਕਹੇ ਇੱਥੇ 2 ਕਨਾਤਾਂ ਲਾ ਜਾ, ਇੱਕ ਕਨਾਤ ਦਾ ਪਿੱਛੇ ਕਮਰਾ ਬਣਾ ਜਾ, ਇੱਕ ਕਨਾਤ ਦੀ ਬੈਠਕ ਬਣਾ ਜਾ, ਇੱਕ ਛੋਟੀ ਜਿਹੀ ਕਨਾਤ ਦਰਮਿਆਨ 'ਚ ਲਾ ਕੇ ਉਹਦੀ ਗਲੀ ਬਣਾ ਜਾ, ਫੋਲਡਿੰਗ ਵਾਲਾ ਮਕਾਨ ਬਣਵਾ ਲਓ। ਹੁਣ ਨਿਕਲ ਜਾ, ਫੜ ਜਾ। ਲਓ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ। ਸਾਰੇ ਮਜ਼ਦੂਰ ਮਿਸਤਰੀ ਨਹੀਂ ਹੁੰਦੇ ਇਦਾਂ ਦੇ, ਵਿੱਚ ਚੰਗੇ ਵੀ ਹੁੰਦੇ, ਬੜੇ ਬੜੇ ਅੱਲਾ ਦੇ ਨੇਕ ਬੰਦੇ ਵੀ ਹੁੰਦੇ ਆ। ਇੱਕ ਦੋ ਨੂੰ ਮੈਂ ਐਸਾ ਵੀ ਜਾਣਦਾ ਕਿ ਵਿਚਾਰੇ ਏਡੇ ਚੰਗੇ ਬੰਦੇ ਕਿ ਨਜਾਇਜ਼ ਪੈਸਾ ਨਹੀਂ ਲਵਾਉਂਦੇ, ਯਕੀਨ ਕਰੋ। ਲੇਕਿਨ ਮਾੜੇ ਚੰਗੇ ਹਰ ਫੀਲਡ 'ਚ ਹੁੰਦੇ ਆ ਤੇ ਹਰ ਸ਼ੋਬੇ 'ਚ ਹੁੰਦੇ ਆ, ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਠੀਕ ਹੈ ਜੀ, ਆਪਣਾ ਖਿਆਲ ਰੱਖੋ। ਤੇ ਜੇ ਮਕਾਨ ਬਣਵਾਉਣਾ ਹੋਵੇ ਨਾ, ਤੇ ਆਹ ਦੇਖੋ, ਰੱਬ ਦਾ ਵਾਸਤਾ ਤੁਹਾਨੂੰ ਆਹ ਦੇਖੋ, ਜੇ ਮਕਾਨ ਬਣਵਾਉਣਾ ਹੋਵੇ ਨਾ, ਚੰਗੀ ਤਰ੍ਹਾਂ ਸੋਚ ਸਮਝ ਕੇ 2-4 ਬੰਦਿਆਂ ਕੋਲ ਪੁੱਛ ਲਈਦਾ ਹੁੰਦਾ ਵੀ ਇਹ ਮਿਸਤਰੀ ਮਜ਼ਦੂਰ ਕਿੱਦਾਂ ਦਾ ਵਾ। ਐਵੇਂ ਬਾਜ਼ਾਰੋਂ ਜਾ ਕੇ ਫੜ ਕੇ ਲਿਆ ਉਹਨਾਂ ਤੇ ਮੁੜ ਕੇ ਸਿਆਪੇ 'ਚ ਪੈ ਜਾਣਾ, ਇਹ ਵੀ ਨਹੀਂ ਗੱਲ ਸਹੀ ਹੁੰਦੀ। ਬੜੇ ਲੋਕੀ ਵਿਚਾਰੇ ਹਾਲਾਤ ਦੇ ਦੁੱਖੋਂ ਵੀ ਮਿਸਤਰੀ ਮਜ਼ਦੂਰ ਬਣ ਜਾਂਦੇ ਫੌਰਨ ਹੀ। ਠੀਕ ਹੈ ਨਾ? ਤੇ ਲਿਆਦਾ ਦੇਖ ਕੇ ਸਾਰਾ ਕੰਮ ਕਰਨਾ ਚਾਹੀਦਾ। ਆਪਣਾ ਖਿਆਲ ਰੱਖੋ, ਫਿਰ ਕੱਲ ਮੁਲਾਕਾਤ ਹੋਏਗੀ। ਲਵ ਯੂ, ਰੱਬ ਰੱਖਾ।